ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਬਾਕੀ ਰਹਿੰਦਿਆਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਸੋ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਅੱਜ 10 ਅਪ੍ਰੈਲ 2025 28 ਚੇਤ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਆਪਨ ਕੈਨੇਡਾ roku ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਂਟੀਲੋਪ ਕੈਲੀਫੋਰਨੀਆ ਤੋਂ ਵੀਰ ਮਨਜਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਮੂਹ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਆਪਣਾ ਫਰਜ਼ ਪਹਿਚਾਨਦਿਆਂ ਗੁਰੂ ਵਾਲੇ ਬਣੀਏ ਅਤੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਜ਼ਰੂਰ ਕੱਢੀਏ। ਗੁਰੂ ਸਾਹਿਬ ਕਿਰਪਾ ਕਰਨ ਕੌਮ ਨੂੰ ਇਹਨਾਂ ਔਖੇ ਸਮਿਆਂ ਵਿੱਚੋਂ ਕੱਢ ਕੇ ਚੜ੍ਹਦੀ ਕਲਾ ਬਖਸ਼ਣਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਮਨਜਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਇਹ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਚਾਰੇ ਪਾਸੇ ਹਾਹਾਕਾਰ ਮਚੀ ਪਈ ਹੋਈ ਹੈ ਇਹ ਟੈਰਿਫ ਦੇ ਹਵਾਲੇ ਨਾਲ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਵਿੱਢੀ ਟੈਰਿਫ ਵਾਰ ਵਿੱਚ ਵਿਚਾਲੇ ਜਿਹੜੀ ਹੈ ਹਿਚਕੋਲੇ ਜਿਹੜੀ ਉਹ ਖਾ ਰਹੀ ਹੈ ਔਰ ਸ਼ੇਅਰ ਮਾਰਕੀਟ ਦੇ ਲੁਟਕਣ ਅਤੇ ਟ੍ਰੈਜਰੀ ਬੌਂਡਸ ਨੇ ਦੇ ਨਾ ਪੱਖੀ ਪ੍ਰਭਾਵ ਨੂੰ ਦੇਖਦਿਆਂ ਟਰੰਪ ਨੇ ਬਹੁਤ ਸਾਰੇ ਮੁਲਕਾਂ ਤੇ ਜਿਹੜੀ ਲਾਈ ਟੈਰਿਫ ਹੈ ਉਸ ਨੂੰ 3 ਮਹੀਨੇ ਲਈ ਰੋਕ ਦਿੱਤਾ ਪਰ ਚੀਨ ਤੇ ਲਾਈ ਟੈਰਿਫ ਨੂੰ ਵਧਾ ਕੇ 125 ਕਰ ਦਿੱਤਾ। ਸੋ ਇਹ ਜਾਪਦਾ ਹੈ ਕਿ ਚੀਨ ਨੂੰ ਸਿੰਗਲ ਆਊਟ ਕਰਕੇ ਘੇਰਨ ਦੀਆਂ ਜਿਹੜੀਆਂ ਤਿਆਰੀਆਂ ਨੇ ਇਹ ਸਭ ਕੁਝ ਕਿੱਧਰ ਨੂੰ ਲੈ ਕੇ ਜਾਏਗਾ ਇਸ ਬਾਰੇ ਕਿਸੇ ਨੂੰ ਵੀ ਕੋਈ ਸ਼ੋਰਟੀ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਵੀਰ ਮਨਜਿੰਦਰ ਸਿੰਘ ਜਿਹੜੇ ਐਂਟੀਲੋਪ ਕੈਲੀਫੋਰਨੀਆ ਨਿਵਾਸੀ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ। ਬਿਲਕੁਲ। ਔਰ ਮੈਸੇਜ ਉਹਨਾਂ ਨੇ ਉਹੀ ਦਿੱਤਾ ਹੈ ਜਿਹੜਾ ਗੁਰੂ ਸਾਹਿਬਾਨ ਦਾ ਸਾਡੀ ਗੁਰਮਤ ਦਾ ਮੈਸੇਜ ਹੈ ਕਿਉਂਕਿ ਜਦੋਂ ਗੁਰੂ ਵਾਲੇ ਬਣਨ ਦੀ ਗੱਲ ਹੁੰਦੀ ਹੈ ਤਾਂ ਫਿਰ ਜ਼ਾਹਰਾ ਤੌਰ ਦੇ ਉੱਤੇ ਅਸੀਂ ਆਪਣਾ ਆਪਾ ਜਦੋਂ ਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਆਪਣਾ ਆਪ ਗੁਰੂ ਦੇ ਅੱਗੇ ਧਰ ਕੇ ਆਪਣਾ ਆਪਾ ਸਮਰਪਣ ਕਰਕੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਤੇ ਤਨ ਮਨ ਤਨ ਸੌਂਪਣ ਦਾ ਮਤਲਬ ਹੈ ਜਿਹਦੇ 'ਚ ਅਸੀਂ ਇਹ ਮੰਨ ਲੈਂਦੇ ਹਾਂ ਕਿ ਗੁਰ ਕੀ ਮੱਤ ਤੂੰ ਲੈ ਇਹ ਆਣੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਕਿ ਜਿੰਨੀ ਮਰਜ਼ੀ ਦੁਨਿਆਵੀ ਸਿਆਣਪ ਹੋਏ ਔਰ ਇਹੀ ਅਸਲ 'ਚ ਅਰਥ ਵੀ ਮੱਥਾ ਟੇਕਣ ਦਾ ਹੁੰਦਾ ਹੈ। ਮੱਥਾ ਟੇਕਣਾ ਕੋਈ ਰਸਮ ਨਹੀਂ ਹੈ। ਮੱਥਾ ਟੇਕਣ ਦਾ ਮਤਲਬ ਇਹ ਹੈ ਕਿ ਜਿਹੜਾ ਗਿਆਨ ਜਿਹੜੀ ਵਿਜ਼ਡਮ ਜਿਹੜੀ ਸਿਆਣਪ ਜਿਹੜੀ ਰੂਹਾਨੀਅਤ ਜਿਹੜੀ ਅਗਵਾਈ ਇਸ ਬਾਣੀ ਦੇ ਅੱਗੇ ਹੈ ਉਸ ਦੇ ਅੱਗੇ ਅਸੀਂ ਆਪਣਾ ਸਿਰ ਝੁਕਾਉਂਦੇ ਹਾਂ। ਨੱਤ ਮਸਤਕ ਮੱਥੇ ਨੂੰ ਨੱਤ ਨੀਵਾਂ ਕਰਨਾ ਮਤਲਬ ਇਹ ਹੈ ਕਿ ਭਾਈ ਸਾਡੀ ਜਿਹੜੀ ਨਿਗੁਣੀ ਮੱਤ ਹੈ ਉਹ ਗੁਰੂ ਦੀ ਮੱਤ ਦੇ ਸਾਹਮਣੇ ਜਿਹੜਾ ਕੋਈ ਮਾਨੇ ਨਹੀਂ ਰੱਖਦੀ ਔਰ ਅਸੀਂ ਜੀਵਨ ਗੁਰਮਤ ਦੀ ਰੋਸ਼ਨੀ ਵਿੱਚ ਹੀ ਜੀਣਾ। ਇਸ ਲਈ ਸਿੱਖ ਵੇ ਆਫ ਲਾਈਫ ਨੂੰ ਅਸੀਂ ਗੁਰਮਤ ਵਿਚਾਰਧਾਰਾ ਕਹਿੰਦੇ ਔਰ ਜਿਹੜੀ ਇਸ ਦੇ ਉਲਟ ਹੈ ਜਦੋਂ ਅਸੀਂ ਗੁਰੂ ਦੀ ਗੱਲ ਦੇ ਨਾਲ ਭਾਵੇਂ ਰਸਮੀ ਤੌਰ ਤੇ ਮੱਥਾ ਵੀ ਟੇਕ ਰਹੇ ਹੋਈਏ ਸਿੱਖ ਵੀ ਕੁਆ ਰਹੇ ਹੋਈਏ ਪਰ ਕਰ ਅਸੀਂ ਮੰਨਦੀ ਰਹੇ ਹੋਈਏ ਉਹਨੂੰ ਅਸੀਂ ਮਨਮਤ ਕਹਿੰਦੇ ਔਰ ਇਹ ਬਿਲਕੁਲ ਕਿ ਭਾਈ ਇੱਕ ਪਾਸੇ
ਮਨਮਤ ਹੈ ਤੇ ਮਨਮਤ ਦੇ ਉੱਤੇ ਜਿਹੜੇ ਯਕੀਨ ਕਰਨ ਵਾਲੇ ਨੇ ਜਾਂ ਉਸ ਦੇ ਉੱਤੇ ਤੁਰਨ ਵਾਲੇ ਨੇ ਉਹਨਾਂ ਨੂੰ ਅਸੀਂ ਮਨਮੁਖ ਕਹਿੰਦੇ ਹਾਂ ਤੇ ਜਿਹੜੇ ਗੁਰਮਤ ਦੀ ਰੋਸ਼ਨੀ ਦੇ ਵਿੱਚ ਜ਼ਿੰਦਗੀ ਬਿਤਾਉਂਦੇ ਨੇ ਉਹਨਾਂ ਨੂੰ ਅਸੀਂ ਗੁਰਮੁਖ ਕਹਿੰਦੇ ਹਾਂ। ਸੋ ਇਹ ਲਫ਼ਜ਼ ਹਾਲਾਂਕਿ ਬਹੁਤ ਵਾਰ ਇਸਤੇਮਾਲ ਹੁੰਦੇ ਨੇ ਪਰ ਇਹਨਾਂ ਦੋਨਾਂ 'ਚ ਔਰ ਇਹੀ ਜਿਹੜਾ ਮਨਮੁਖ ਹੈ ਉਹ ਸਾਕਤ ਵੀ ਹੈ। ਹੁਣ ਸਾਕਤ ਹਾਲਾਂਕਿ ਸਾਡੇ ਉਸ ਖਿੱਤੇ ਦੇ ਵਿੱਚ ਇੱਕ ਸਟੇਜ ਤੇ ਬਹੁਤ ਵੱਡੇ ਪੈਮਾਨੇ ਦੇ ਉੱਤੇ ਉਹਨੂੰ ਸ਼ੱਕ ਜਾਂ ਮਤ ਕਹਿੰਦੇ ਸੀ, ਬਾਮ ਪੰਥ ਵੀ ਕਹਿੰਦੇ ਸੀ। ਜਿਹੜੇ ਲੋਕ ਇਆਸ਼ੀ ਦੇ ਵਿੱਚ ਜ਼ਿੰਦਗੀ ਜਿਉਣ ਨੂੰ, ਹਾਲਾਂ ਉਹ ਆਪਣੇ ਮਤ ਨੂੰ ਵੀ ਉਹਨਾਂ ਨੇ ਧਰਮ ਦੇ ਨਾਲ ਜੋੜਿਆ ਹੋਇਆ ਸੀ, ਸ਼ਰਾਬ ਔਰ ਸ਼ਬਾਬ ਔਰ ਦੂਸਰਾ ਉਸ ਸਾਰੇ ਦੇ ਵਿੱਚ ਗਲਤਾਨ ਹੋਣਾ ਔਰ ਉਸ ਚੋਂ ਵੀ એનર્ਜੀ ਜਿਹੜੀ ਹੈ ਦੇਖਣਾ ਜਾਂ ਉਹਨੂੰ ਤਾਂਤਰਿਕ ਮਤ ਵੀ ਕਹਿੰਦੇ ਸੀ। ਔਰ ਇਹੀ ਕਾਰਨ ਹੈ ਕਿ ਵੀ ਜਦੋਂ ਤੁਸੀਂ ਬਹੁਤ ਸਾਰੀਆਂ ਅਜੰਤਾ ਐਲੋਰਾ ਦੀਆਂ ਗੁਫਾਵਾਂ ਦੇਖਦੇ ਹੋ ਜਿਸ ਦੇ ਵਿੱਚ ਜਿਸ ਕਿਸਮ ਦੀ ਸੈਕਸ਼ੂਅਲ ਡਿਪਿਕਸ਼ਨ ਹੈ ਉਹ ਅੱਜ ਦੇ ਵੀ ਬਹੁਤ ਸਾਰੇ ਜਿਹੜੇ ਪੋਰਨ ਔਰ ਦੂਸਰੇ ਸਾਈਟ ਨੇ ਉਹਨਾਂ ਨੂੰ ਮਾਤ ਪਾਉਣ ਵਾਲੀ ਹੈ। ਔਰ ਇਹ ਬਿਲਕੁਲ ਇਸ ਰਸਤੇ ਦੇ ਉੱਤੇ ਜਿਹੜੇ ਤੁਰਨ ਵਾਲੇ ਸੀ ਉਹ ਉਹਨੂੰ ਹੀ ਜਸਟੀਫਾਈ ਕਰਦੇ ਸੀ ਕਿ ਬਈ ਇਹ ਸਾਡਾ ਪਾਰਟ ਹੈ। ਔਰ ਬਹੁਤ ਸਾਰਾ ਜਿਹੜਾ ਤਾਂਤਰਿਕਵਾਦ ਹੈ ਉਹ ਉਹਦੇ ਸ਼ੱਕ ਜਾਂ ਮਤ ਦੇ ਨਾਲ ਜੁੜਿਆ ਹੋਇਆ ਤੇ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਇੱਕੋ ਕਲਾਸ ਜਿਹੜੀ ਹੈ ਕਹਿੰਦੀ ਹੈ ਕਿ ਭਾਈ ਇਹ ਜਿਹੜਾ ਖਾਓ ਪੀਓ ਕਰੋ ਆਨੰਦ ਕਿ ਵੀ ਆਹੀ ਜ਼ਿੰਦਗੀ ਹੈ, ਇਹ ਜੱਗ ਮਿੱਠਾ ਅਗਲਾ ਕਿ ਨਹੀਂ ਡਿੱਠਾ, ਅੱਗੋਂ ਕੌਣ ਦੱਸਣ ਆਇਆ ਕੀ ਹੈ। ਇਹ ਸਾਰੀ ਉਸ ਮਨਮਤ ਚੋਂ ਹੀ ਪੈਦਾ ਹੋਈ ਜਿਹੜੀ ਹੈ ਮਾਨਸਿਕ ਸਥਿਤੀ ਹੈ ਕਿਉਂਕਿ ਗੁਰੂ ਨੇ ਤਾਂ ਇਹ ਗੱਲ ਸਮਝਾਈ ਕਿ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਇਹ ਗੁਰਮਤ ਦਾ ਰਸਤਾ ਹੈ ਕਿ ਭਾਈ ਜਿੱਥੇ ਤੁਸੀਂ ਇਹ ਮੰਨ ਕੇ ਤੁਰਦੇ ਹੋ ਕਿ ਸਾਡੇ ਸਾਰੇ ਦੁੱਖਾਂ ਦਾ ਕਾਰਨ ਰੱਬ ਨਾਲੋਂ ਵਿਛੋੜ ਹੈ ਤੇ ਜਦੋਂ ਤੁਸੀਂ ਰੱਬ ਨਾਲ ਜੁੜਦੇ ਹੋ ਫਿਰ ਤੁਹਾਨੂੰ ਸਾਰੀ ਦੁਨੀਆ ਸਾਰੀ ਕਾਇਨਾਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਸੂਤਰ ਧਾਗੇ ਨੂੰ ਕਹਿੰਦੇ ਨੇ ਕਿ ਤੇਰੇ ਸਾਰੀ ਸਮਗਰੀ ਤੇਰੇ ਸੂਤਰ ਚ ਬੱਝੀ ਹੋਈ ਹੈ। ਫਿਰ ਤੁਹਾਨੂੰ ਫਿਰ ਕਿਸੇ ਨਾਲ ਨਫ਼ਰਤ ਨਹੀਂ ਹੁੰਦੀ, ਕਿਸੇ ਨਾਲ ਬੇਗਾਨਗੀ ਦਾ ਅਹਿਸਾਸ ਨਹੀਂ ਹੁੰਦਾ। ਫਿਰ ਤੁਸੀਂ ਉੱਚੀ ਉੱਚੀ ਪੜ੍ਹਦੇ ਹੋ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਨ ਆਈ। ਕਿ ਜੇ ਸਾਰੀ ਕ੍ਰੀਏਸ਼ਨ ਉਸ ਵਾਹਿਗੁਰੂ ਦੀ ਹੈ, ਉਸ ਨੇ ਹੀ ਬਣਾਇਆ। ਔਰ ਇੱਥੋਂ ਤੱਕ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਜਿਹੜਾ ਜਦੋਂ ਕੋਈ ਤੁਹਾਡੇ ਨਾਲ ਜ਼ਿਆਦਤੀ ਵੀ ਕਰਦਾ ਹੈ ਔਰ ਉਦੋਂ ਵੀ ਤੁਹਾਡੇ ਮਨ ਚੋਂ ਇਹੀ ਨਿਕਲਦਾ ਹੈ ਕਿ ਭਾਈ ਇਹਨਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਕਿ ਇਹ ਕੀ ਕਰ ਰਹੇ ਨੇ ਕਿਉਂਕਿ ਇਹ ਉਸੇ ਹੀ ਅਣਭੋਲਪਣੇ 'ਚ ਉਸ ਹਨੇਰੇ ਦੇ ਵਿੱਚ ਜੀ ਰਹੇ ਨੇ। ਪਰ ਇਹਨਾਂ ਨਾਲ ਨਫ਼ਰਤ ਕਰਨੀ ਨਹੀਂ ਬਣਦੀ ਕਿਉਂਕਿ ਇਹ ਵੀ ਉਸੇ ਹੀ ਨੂਰ ਚੋਂ ਪੈਦਾ ਹੋਏ ਨੇ। ਅਵਲ ਅੱਲਾਹ ਨੂਰ ਉਪਾਇਆ ਕਿ ਸਭ ਤੋਂ ਪਹਿਲਾਂ ਅੱਲਾਹ ਨੇ, ਵਾਹਿਗੁਰੂ ਨੇ, ਰੱਬ ਨੇ, ਰੱਬੁਲ ਕਾਇਨਾਤ ਨੇ ਨੂਰ ਪੈਦਾ ਕੀਤਾ। ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜਦੋਂ ਪੈਦਾ ਹੀ ਸਾਰਿਆਂ ਦਾ ਆਧਾਰ ਉਹ ਨੂਰ ਹੈ ਫਿਰ ਕਿਹਨੂੰ ਚੰਗਾ ਕਹੀਏ ਕਿਹਨੂੰ ਮਾੜਾ ਕਹੀਏ। ਲੋਗਾ ਭਰਮ ਨਾ ਭੂਲੋ ਭਾਈ, ਐਵੇਂ ਭਰਮ ਚ ਨਾ ਪਾਓ। ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈ, ਕਿ ਉਹ ਰੱਬ ਖਲਕਤ ਦੇ ਵਿੱਚ ਵਸਦਾ ਹੈ ਤੇ ਖਲਕਤ ਚ ਵਸਣ ਵਾਲਾ ਰੱਬ ਜੇ ਤੁਸੀਂ ਉਸ ਲੋਕਾਈ ਨੂੰ ਜਦੋਂ ਗੁਰੂ ਸਾਹਿਬ ਨੇ ਇਹ ਯਾਦ ਦਹਾਨੀ ਕਰਵਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਕਿ ਇਹ ਯਾਦ ਰੱਖੋ ਕਿ ਭਾਈ ਤੁਹਾਨੂੰ ਉਹ ਭੁੱਲੇ ਨਾ। ਜੇ ਉਹ ਭੁੱਲਦਾ ਤੇ ਜ਼ਿੰਦਗੀ ਦੇ ਅੰਦਰ ਦੁੱਖ ਹੈ। ਜਿਵੇਂ ਭਾਈ ਨੰਦ ਲਾਲ ਗੋਇਆ ਜਿਹੜੇ ਵੱਡੇ ਸਕਾਲਰ ਹੋਏ 10ਵੇਂ ਪਾਤਸ਼ਾਹ ਦੇ ਵੇਲੇ, ਉਹਨਾਂ ਨੇ ਪਰਸ਼ੀਅਨ ਦੇ ਵਿੱਚ ਇਹ ਸਵਾਲ ਕੀਤਾ ਗਮ ਚੀ ਬਾਸ਼ਤ ਕਿ ਗਮ ਕੀ ਹੈ ਤੇ ਉਸ ਦਾ ਜਵਾਬ ਹੈ ਗਫਲਤ ਅਜ਼ ਯਾਦੇ ਖੁਦਾ, ਕਿ ਰੱਬ ਦੀ ਯਾਦ ਤੋਂ ਗਫਲਤ ਹੁੰਦਾ ਸੌਣਾ। ਇਸ ਲਈ ਜਿਹੜਾ ਸੁੱਤਾ ਪਿਆ ਹੈ ਉਹਨੂੰ ਗਾਫਲ ਕਹਿੰਦੇ ਨੇ ਪਰਸ਼ੀਅਨ ਦੇ ਵਿੱਚ, ਫਾਰਸੀ ਦੇ ਵਿੱਚ, ਕਿ ਭਾਈ ਗਮ ਚੀ ਬਾਸ਼ਤ ਕਿ ਗਮ ਕੀ ਹੈ ਗਫਲਤ ਅਜ਼ ਯਾਦੇ ਖੁਦਾ, ਰੱਬ ਦੀ ਯਾਦ ਤੋਂ ਗਫਲਤ ਗਮ ਹੈ।
ਤੇ ਸ਼ਾਦੀ ਫਾਰਸੀ 'ਚ ਖੁਸ਼ੀ ਨੂੰ ਕਹਿੰਦੇ ਨੇ, ਅਸੀਂ ਵਿਆਹ ਦੇ ਲਈ ਵੀ ਇਸ ਲਫ਼ਜ਼ ਨੂੰ ਇਸਤੇਮਾਲ। ਸ਼ਾਦੀ ਹੈ ਉਸ ਪਿਆਰੇ ਦੇ ਨਾਲ ਮਿਲਣਾ, ਔਰ ਇਹੀ ਜਦੋਂ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਕਿ ਹੇ ਮੇਰੀ ਮਾਂ ਮੈਂ ਆਨੰਦ ਚਾਹੇ, ਸਟੇਟ ਆਫ ਬਲਿਸ, ਸਟੇਟ ਆਫ ਜੋਏ, ਸਟੇਟ ਆਫ ਐਕਸਟੈਸੀ, ਕਿਉਂਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਔਰ ਇਹੀ ਹੈ ਕਿ ਭਾਈ ਜੇ ਉਹ ਰੱਬ ਭੁੱਲਦਾ ਤੇ ਫਿਰ ਇਵੇਂ ਹੀ ਹੈ ਕਿ ਜਿਵੇਂ ਜਿਹੜਾ ਕ੍ਰੋਨਿਕ ਪੇਸ਼ੈਂਟ ਹੁੰਦਾ ਹੈ, ਜਿਵੇਂ ਉਹ ਕਰਾਂਦਾ ਨਾਮ ਬਿਨਾ ਜੇਤਾ ਬਿਵਹਾਰ, ਜਿਉ ਮਿਰਤਕ ਮਿਥਿਆ ਸਿਗਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ ਚੀਕਾਂ ਮਾਰਦਾ। ਪੱਕਾ ਰੋਗੀ ਕ੍ਰੋਨਿਕ, ਇੱਕ ਬਿਮਾਰੀ ਦਾ ਐਕਿਊਟ ਫੇਜ਼ ਹੁੰਦਾ, ਇੱਕ ਕ੍ਰੋਨਿਕ ਫੇਜ਼ ਹੁੰਦਾ। ਔਰ ਇਹ ਜਿਹੜਾ ਜਦੋਂ ਇਹ ਸਮਝ ਆ ਜਾਂਦੀ ਹੈ ਕਿ ਭਾਈ ਵਿਛੋੜਾ ਰੱਬ ਨਾਲੋਂ ਦੁੱਖ ਦਾ ਕਾਰਨ ਹੈ ਤੇ ਉਸ ਦੇ ਨਾਲ ਮਿਲ ਜਾਣਾ ਸੁੱਖ ਹੈ, ਫਿਰ ਇਹ ਨਹੀਂ ਲੱਗਦਾ ਹੁੰਦਾ। ਉਹ ਤਾਂ ਫਿਰ ਗੁਰੂ ਸਾਹਿਬ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਵੀ ਦੁੱਖ ਸੁੱਖ ਇਸ ਮਨ ਕੀ ਬਿਰਥਾ, ਕਿ ਇਹ ਵੀ ਮਨ ਦੀ ਕਹਾਣੀ ਹੈ। ਨਾ ਤਾਂ ਅਸੀਂ ਦੁੱਖ ਨੂੰ ਮਾਪ ਸਕਦੇ ਹਾਂ ਕਿ ਦੁੱਖ ਮੈਨੂੰ 5 ਕਿਲੋ ਹੈ, ਮੈਨੂੰ 5 ਮੀਟਰ ਹੈ ਜਾਂ ਕੋਈ ਹੋਰ ਹੈ, ਨਾ ਹੁੰਦਾ ਜੀ ਮੈਂ ਸੁੱਖ ਜਿਹੜਾ ਮੇਰਾ ਇੰਨੇ ਕੁਇੰਟਲਾਂ ਜਾਂ ਨਹੀਂ। ਸੋ ਇਹਦਾ ਮਤਲਬ ਇਹ ਹੈ ਕਿ ਵੀ ਦੁੱਖ ਤੇ ਸੁੱਖ ਕੋਈ ਚੀਜ਼ਾਂ ਨਹੀਂ ਨੇ, ਕੋਈ ਵਸਤੂਆਂ ਨਹੀਂ ਨੇ, ਜਿਹੜੀਆਂ ਘਟਨਾਵਾਂ ਨੇ ਡੇ ਟੂ ਡੇ ਜਿਹੜੀਆਂ ਵਾਪਰਦੀਆਂ, ਉਹ ਤੁਹਾਡੇ ਮਨ ਨੂੰ ਜਿਵੇਂ ਪ੍ਰਭਾਵਿਤ ਕਰਦੀਆਂ ਨੇ, ਤੁਸੀਂ ਉਹਨਾਂ ਦਾ ਕੀ ਪ੍ਰਭਾਵ ਕਬੂਲਦੇ ਹੋ। ਸੋ ਦੁੱਖ ਸੁੱਖ ਇਸ ਮਨ ਕੀ ਬਿਰਥਾ, ਉਹ ਤੁਹਾਡੇ ਆਪਣੇ ਮਨ ਦੀ ਜਿਹੜੀ ਹੈ ਕਹਾਣੀ ਹੈ, ਕੋਈ ਦੁੱਖ ਔਰ ਸੁੱਖ ਨਹੀਂ ਹੈ। ਔਰ ਇਹੀ ਜਦੋਂ ਫਿਰ ਤੱਤੀ ਤਵੀ ਦੇ ਉੱਤੇ ਬੈਠ ਕੇ ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਜਦੋਂ ਰੰਬੀਆਂ ਦੇ ਨਾਲ ਖੋਪਰੀਆਂ ਉਤਰ ਰਹੀਆਂ ਨੇ, ਆਰੇ ਚੱਲ ਰਹੇ ਨੇ, ਚਰਖੜੀਆਂ ਤੇ ਚੜੇ ਹੋਏ ਨੇ ਤੇ ਪੜ ਰਹੇ ਨੇ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੁਣ ਇਹ ਹੈ ਉਹ ਅਵਸਥਾ। ਹਾਲਾਂ ਬਾਡੀ ਦੇ ਵਿੱਚ ਬਾਡੀ ਨੂੰ ਅੱਗ ਲੱਗੇਗੀ, ਉਸਨੇ ਉਹ ਸੜੇਗੀ, ਉਸ ਦਾ ਫੈਟ ਬਰਨ ਹੋਏਗਾ, ਰੇਤ ਪਾਓਗੇ, ਉਹ ਜਿਹੜਾ ਛਾਲੇ ਔਰ ਸਾਰਾ ਉਸ ਨੂੰ ਡਿਸਟਰੋਏ ਕਰੇਗਾ। ਲੇਕਿਨ ਜਦੋਂ ਤੁਸੀਂ ਸਰੀਰ ਹੈ ਹੀ ਨਹੀਂ, ਜਦੋਂ ਤੁਹਾਨੂੰ ਤੁਹਾਡੇ ਅੰਦਰ ਉਹ ਰੱਬੀ ਜੋ ਤੁਹਾਨੂੰ ਯਾਦ ਕਰਵਾ ਰਹੀ ਹੈ ਕਿ ਭਾਈ ਇਹ ਅਲਟੀਮੇਟ ਜਿਹੜਾ ਹੈ ਉਹ ਤੁਹਾਡੇ ਲਈ ਤੁਹਾਡਾ ਪਰਖ ਦਾ ਪੀਰੀਅਡ ਹੈ, ਇਹ ਤਾਂ ਉਸ ਪਿਆਰੇ ਨੂੰ ਰਿਝਾਣਾ ਹੈ। ਸੋ ਮੈਂ ਵੀਰ ਮਨਜਿੰਦਰ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦਾ, ਕਿਉਂਕਿ ਸਾਡੇ ਕੋਲ ਵੀ ਜਦੋਂ ਇਸ ਕਿਸਮ ਦੇ ਵੀਰ ਸੱਚਮੁੱਚ ਉਹਨਾਂ ਦਾ ਲਫ਼ਜ਼ ਇਹ ਕਹਿਣਾ ਹੀ ਗੁਰੂ ਵਾਲੇ ਬਣੋ, ਫਿਰ ਆਪਣੇ ਆਪ ਨੂੰ ਸਬਜੈਕਟਿਵ ਕਰਕੇ ਦੇਖੀਦਾ ਵੀ ਅਸੀਂ ਕਿੱਧਰ ਟੱਕਰਾਂ ਖਾ ਰਹੇ ਹਾਂ। ਅਸੀਂ ਤਾਂ ਮਨਮੁਖ ਉਸ ਰੱਬ ਨਾਲੋਂ ਵਿੱਥ ਪਾ ਕੇ ਔਰ ਦੁਨਿਆਵੀ ਚੀਜ਼ਾਂ ਚੋਂ ਸੁੱਖ ਲੱਭਣ ਦੀ ਕੋਸ਼ਿਸ਼ ਕਰ ਰਹੇ, ਪਰ ਇਸ ਚੋਂ ਸੁੱਖ ਨਹੀਂ ਹੈ। ਔਰ ਇਹ ਵੀ ਯਾਦ ਦਹਾਨੀ ਕਰਵਾਈ ਹੋਈ ਹੈ, ਸੁੱਖ ਨਾ ਹੀ ਰੇ ਹਰ ਭਗਤ ਬਿਨਾ। ਜੇ ਕੋਈ ਸੁੱਖ ਹੈ ਤੇ ਉਹ ਰੱਬ ਦੇ ਮਿਲਾਪ ਨਾਲ ਹੈ, ਰੱਬ ਦੀ ਯਾਦ ਨਾਲ ਹੈ ਜੀ। ਹੁਣ 7ਵੇਂ ਅਸਮਾਨ ਤੋਂ ਥੱਲੇ ਉਤਰੀਏ, ਟੈਰਿਫ, ਔਰ ਇਹ ਕਿਉਂਕਿ 8 ਬਿਲੀਅਨ ਲੋਕ ਅੱਜ ਕੱਲ ਘੁੰਮ ਰਹੇ ਨੇ, ਟੈਰਿਫ ਉਹ ਪਤਾ ਨਹੀਂ ਇਹ, ਔਰ ਜਿਸ ਅੰਦਾਜ਼ ਚ ਪ੍ਰੈਜ਼ੀਡੈਂਟ ਟਰੰਪ ਟੈਰਿਫ ਕਹਿੰਦਾ ਨੇ, ਬਿਊਟੀਫੁਲ ਵਰਡ, ਬਿਊਟੀਫੁਲ, ਉਦੋਂ ਲੱਗਦਾ ਕਿ ਵੀ ਪਤਾ ਨਹੀਂ ਦੂਜਿਆਂ ਦੀ ਤਕਲੀਫ ਚੋਂ ਉਹਨਾਂ ਨੂੰ ਖੁਸ਼ੀ ਮਿਲ ਰਹੀ ਹੈ ਕੀ ਹੈ। ਲੇਕਿਨ ਕੁਦਰਤ ਆਪਣਾ ਕੰਮ ਕਰਦੀ ਹੈ, ਇਹ ਵੀ ਫੇਜ਼ ਹੁੰਦੇ ਨੇ, ਮੇਬੀ ਸਮਥਿੰਗ ਫॉर ਦਾ ਬੈਟਰ ਹੋਏ ਮੁਲਕ ਦੇ ਐਂਗਲ ਤੋਂ। ਲੇਕਿਨ ਇਸ ਵੇਲੇ ਜਿਵੇਂ ਤੁਸੀਂ ਕਿਹਾ ਵੀ ਕੋਈ ਵੀ ਐਕਸਪਰਟ, ਕੋਈ ਵੀ ਮਾਹਿਰ ਇਸ ਗੱਲ ਦੀ ਸ਼ਾਦੀ ਨਹੀਂ ਭਰਦਾ ਜਾਂ ਇਸ ਗੱਲ ਦੀ ਗਵਾਹੀ ਨਹੀਂ ਦੇ ਸਕਦਾ ਕਿ ਇਹ ਸਭ ਕਿੱਧਰ ਲੀਡ ਕਰੇਗਾ। ਇੱਕ ਗੱਲ ਤਾਂ ਸਭ ਕਹਿ ਰਹੇ ਨੇ ਕਿ ਪੁਰਾਣਾ ਰਜੀਮ ਟੁੱਟ ਗਿਆ, ਹੁਣ ਜਿਹੜਾ ਵਰਲਡ ਦੇ ਵਿੱਚ ਜਿਹੜਾ ਇਕਨੋਮਿਕਸ ਦੇ ਐਂਗਲ ਤੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜੇ ਸਮਝੌਤੇ ਅੱਗੇ ਹੀ ਅਮਰੀਕਾ ਨੇ ਲੀਡ ਕੀਤਾ, ਕਰਵਾਇਆ, ਸਾਰਾ ਇੱਕ ਵਰਲਡ ਉਹਦੇ ਥੱਲੇ ਆਇਆ, ਉਹਦੇ ਚੋਂ ਇੰਟਰਨੈਸ਼ਨਲਾਈਜ਼ ਹੋਈ ਸਾਰੀ ਟ੍ਰੇਡ ਵੀ, ਔਰ ਓਵਰਆਲ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਵੱਖਰੇ ਪਿਰਾਮਿਡ, ਉਹ ਹੁਣ ਵਾਪਸ ਪ੍ਰੀ 1980s ਜਾਂ ਪ੍ਰੀ 1990s ਦੀ ਸਿਚੁਏਸ਼ਨ ਵੱਲ ਜਾ ਰਹੇ ਨੇ। ਪਹਿਲਾ ਆਰਡਰ ਵੀ ਜਿਹੜਾ ਸੀ ਉਹ ਮੁੱਢਲਿਆਂ ਦਾ ਹੱਕਿਆਂ ਦੇ ਵਿੱਚ ਅਮਰੀਕਾ ਦੇ ਬੈਨੀਫਿਟਸ ਦਾ ਸੀ, ਉਹਦੇ ਚ ਬਾਕੀਆਂ ਨੂੰ ਵੀ ਫਾਇਦਾ। ਜਿਹਨੂੰ ਇਹ ਕਹਿੰਦੇ ਕਿ ਵੀ ਇਹ ਜਿਹੜੀ ਓਪਨਨੈਸ ਸੀ, ਦਿਸ ਵਾਜ਼ ਗੁੱਡ ਫॉर ਆਲ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲੈਵਲਡ ਪਲੇਗਰਾਉਂਡ ਸੀ। ਔਰ ਇਹ ਠੀਕ ਹੈ ਉਹਦਾ ਮਿਸਯੂਜ਼ ਵੀ ਹੋਇਆ ਹੋਏਗਾ, ਇਹਦੇ ਚ ਕੋਈ ਦੋ ਰਾਵਾਂ ਨਹੀਂ ਨੇ,
ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਪੀਰੀਅਡ 'ਚ ਜੇ ਹਿਊਮਨ ਹਿਸਟਰੀ ਦੇ ਪਿਛਲੀਆਂ ਸਦੀਆਂ ਦਾ ਦੇਖੀਏ ਤੇ ਅਸੀਂ ਇਹ ਦੇਖਦੇ ਹਾਂ ਜੀ ਕਿੰਨਾ ਫੇਮਿਨ ਪੈ ਜਾਂਦਾ ਸੀ, ਅਕਾਲ ਪਿਆ, ਭੁੱਖਮਰੀ ਨਾਲ ਕਿੰਨੇ ਲੋਕ ਮਰ ਜਾਂਦੇ ਸੀ। 50s ਦੇ ਵਿੱਚ ਜਾਂ 60s ਦੇ ਤੱਕ ਵੀ ਜਿਹੜੇ ਰਾਇਟਸ ਫੂਡ ਨੂੰ ਲੈ ਕੇ ਹੁੰਦੇ ਸੀ, ਖਾਸ ਤੌਰ ਤੇ ਅਫਰੀਕਨ ਕੰਟੀਨੈਂਟ ਦੇ ਵਿੱਚ, ਏਸ਼ੀਆ ਦੇ ਵਿੱਚ ਫੂਡ ਨਹੀਂ ਹੈ ਔਰ ਜੇ ਕੋਈ ਸਪਲਾਈ ਚੇਨ ਵੀ ਆਈ ਹੈ ਜਾਂ ਸਪਲਾਈ ਲਾਈਨ ਆਈ ਹੈ ਤੇ ਉਹ ਖੁੰਦੇ ਇੱਕ ਦੂਜੇ ਨੂੰ ਰਾਈਟਿੰਗ ਹੁੰਦੀ ਸੀ। ਵੱਡੀਆਂ ਰਾਈਟਿੰਗ ਦੇ ਵਿੱਚ ਫੂਡ ਰਾਈਟਿੰਗ ਸੀ। ਪਰ ਇਹ ਸਾਰਾ ਸਿਸਟਮ ਜਦੋਂ UN ਦੀਆਂ ਇੰਸਟੀਟਿਊਸ਼ਨਸ ਹੋਂਦ ਚ ਆਈਆਂ, ਫੂਡ ਪ੍ਰੋਗਰਾਮ ਆਏ, ਇਸੇ ਤਰ੍ਹਾਂ ਕਿੰਨੇ ਲੋਕ ਚੇਚਕ ਨਾਲ ਮਰਦੇ ਸੀ, ਕਿੰਨੇ ਪੋਲੀਓ ਦੇ ਨਾਲ, ਜਿਹੜੀਆਂ ਇੰਟਰਨੈਸ਼ਨਲ ਸਾਰੇ ਚੋਂ ਏਡਸ ਨਿਕਲੀਆਂ, ਵੈਕਸੀਨੇਸ਼ਨ ਪ੍ਰੋਗਰਾਮ ਨਿਕਲੇ, ਐਜੂਕੇਸ਼ਨ ਪ੍ਰੋਗਰਾਮ ਨਿਕਲੇ ਦੂਜੇ। ਸੋ ਕੁੱਲ ਮਿਲਾ ਕੇ ਇਸ ਸਾਰੇ ਪੀਰੀਅਡ 'ਚ ਇਵੇਂ ਨਹੀਂ ਹੈ ਕਿ ਕੋਈ ਵੱਡੇ ਪੈਮਾਨੇ ਤੇ ਕੋਈ ਮੌਤਾਂ ਭੁੱਖ ਨਾਲ ਹੋਈਆਂ ਜਾਂ ਦੂਸਰੀਆਂ ਬਹੁਤ ਸਾਰੀਆਂ ਬਿਮਾਰੀਆਂ ਤੇ ਕਾਬੂ। ਇਹੀ ਕਾਰਨ ਹੈ ਕਿ ਆਲਮੋਸਟ 80-90 ਸਾਲ 'ਚ ਦੁਨੀਆ ਦੀ ਆਬਾਦੀ 2 ਬਿਲੀਅਨ ਤੋਂ 8 ਬਿਲੀਅਨ ਹੋ ਗਈ, ਚਾਰ ਗੁਣਾ ਜ਼ਿਆਦਾ। ਹਾਲਾਂ ਯੂਰਪ ਦੇ ਵਿੱਚ ਔਰ ਦੂਸਰੇ ਥਾਵਾਂ ਤੇ ਜਿਹੜਾ ਬਰਥ ਰੇਟ ਹੈ ਕਾਫੀ ਥੱਲੇ ਗਿਆ। ਲੇਕਿਨ ਇਹ ਜਦੋਂ ਤੁਸੀਂ ਪ੍ਰੀਕਾਸ਼ਨਰੀ, ਪ੍ਰੀਵੈਂਟਿਵ, ਇਹ ਸਾਰੀਆਂ ਪੋਜ਼ਿਟਿਵ ਗੱਲਾਂ ਨੇ ਜੋ ਔਰ ਜਿਹਦਾ ਕ੍ਰੈਡਿਟ ਅਮਰੀਕਾ ਨੂੰ ਜਾਂਦਾ ਹੈ ਕਿਉਂਕਿ ਅਮਰੀਕਾ ਨੇ ਬਹੁਤ ਵੱਡੇ ਪੈਮਾਨੇ ਤੇ ਫੰਡਿੰਗ ਕੀਤੀ। ਇਹੀ ਜਿਹੜੀਆਂ UN ਹੋਏ, ਵਰਲਡ ਹੈਲਥ ਆਰਗੇਨਾਈਜੇਸ਼ਨ ਹੋਏ, ਯੂਨੀਸੈਫ ਹੋਏ, ਦੂਸਰੇ ਏਡ ਪ੍ਰੋਗਰਾਮ। ਔਰ ਚੰਗੀ ਗੱਲ ਹੈ ਵੀ ਅੱਜ ਮੈਂ ਦੇਖ ਰਿਹਾ ਸੀ ਕਿ ਅਮਰੀਕਾ ਨੇ ਯਮਨ ਔਰ ਅਫਗਾਨਿਸਤਾਨ ਨੂੰ ਛੱਡ ਕੇ ਬਾਕੀ ਜਿਹੜੇ ਉਹਨਾਂ ਦੇ ਫੂਡ ਏਡ ਪ੍ਰੋਗਰਾਮ ਨੇ ਉਹਨਾਂ ਨੂੰ ਰੀਸਟੋਰ ਕੀਤਾ ਕਿਉਂਕਿ ਅਮਰੀਕਾ ਦਾ ਵੱਡਾਪਨ ਹੈ। ਔਰ ਅਸੀਂ ਸਮਝਦੇ ਹਾਂ ਵੀ ਇਵੈਂਚੁਅਲੀ ਇਸ ਸਾਰੇ ਚੋਂ ਵੀ ਕੋਈ ਪ੍ਰੈਜ਼ੀਡੈਂਟ ਟਰੰਪ ਵੀ ਆਊਟ ਆਫ ਦਾ ਬਲੂ ਕੋਈ ਸਿਰਫ ਇੰਪਲਸ ਦੇ ਉੱਤੇ ਨਹੀਂ ਰਨ ਕਰ ਰਿਹਾ, ਮੇਬੀ ਕੋਈ ਨਾ ਕੋਈ ਸਟ੍ਰੈਟਜੀ, ਕੋਈ ਨਾ ਕੋਈ ਪਲਾਨ, ਕਿਉਂਕਿ ਜਦੋਂ ਸਭ ਨੂੰ ਝਟਕਾ ਦਿੱਤਾ ਔਰ ਜਿਵੇਂ ਅਸੀਂ ਇਹ ਦੇਖਿਆ ਕਿ ਇਹ ਆਇਆ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਪਹਿਲੇ ਦਿਨ ਸਿੰਗਲ ਡੇ ਗਿਰਾਵਟ ਹੈ, ਪਰ ਹੁਣ ਜਦੋਂ ਛੋਟਾਂ ਦੇਣ ਦਾ ਵੇਲਾ ਆਇਆ ਤੇ ਟਰੰਪ ਨੇ ਹੁਣ ਜਿੰਨੇ ਸਾਰੇ ਮੁਲਕਾਂ ਦੇ ਲਾਈ ਟੈਰਿਫ ਸੀ, ਚਾਈਨਾ ਨੂੰ ਛੱਡ ਕੇ ਜਾਂ ਜਿਹੜੀ ਆਲਰੇਡੀ ਐਗਜ਼ਿਸਟਿੰਗ ਕੈਨੇਡਾ, ਮੈਕਸੀਕੋ ਨੂੰ ਹੈ, ਬਾਕੀ ਸਾਰੀ 90 ਦਿਨਾਂ ਲਈ ਯਾਨੀ 3 ਮਹੀਨੇ ਲਈ ਉਹਨਾਂ ਦੇ ਉੱਤੇ ਪੌਜ਼ ਕਰ ਦਿੱਤਾ ਹੈ। ਔਰ ਜਿਵੇਂ ਇੱਕ ਦਿਨ ਪਹਿਲਾਂ ਟਰੰਪ ਨੇ ਕਿਹਾ ਸੀ ਕਿ 50 ਤੋਂ ਜ਼ਿਆਦਾ ਮੁਲਕਾਂ ਦੇ ਜਿਹੜੇ ਲੋਕ ਨੇ ਉਹ ਹੁਣ ਡੀਲ ਬਣਾਉਣਾ ਚਾਹੁੰਦੇ ਨੇ, ਉਹ ਤਰਲੇ ਕਰ ਰਹੇ ਨੇ, ਸਰ ਮੇਕ ਏ ਡੀਲ। ਜਿਹੜੇ ਲਫ਼ਜ਼ ਉਹਨੇ ਵਰਤੇ ਉਹ ਤਾਂ ਮੈਂ ਵਰਤ ਨਹੀਂ ਸਕਦਾ, ਪਰ ਉਹਦੇ ਮਿਮਿਕ ਕੀਤਾ ਟਰੰਪ ਨੇ। ਸੋ ਹੁਣ ਜਿਹੜਾ ਉਹਨਾਂ ਨੂੰ 3 ਮਹੀਨੇ ਦਾ ਟਾਈਮ, ਔਰ ਇਹ ਸਾਰੇ ਦੇ ਵਿੱਚ ਵੱਡਾ ਬਲਾਕ ਯੂਰਪੀਅਨ ਯੂਨੀਅਨ ਦਾ ਵੀ ਹੈ ਜਿਨ੍ਹਾਂ ਨੇ, ਔਰ ਉਹਦਾ ਅਸਰ ਵੀ ਜਿਹੜਾ ਸਟਾਕ ਮਾਰਕੀਟ ਜਾਂ ਸ਼ੇਅਰ ਮਾਰਕੀਟ ਜੋ ਉਹਦੇ 'ਚ ਦੇਖਣ 'ਚ ਆਇਆ। ਹਾਲਾਂਕਿ ਇੱਕ ਚੜਾਅ ਤੋਂ ਬਾਅਦ ਫਿਰ ਗਲੂਮੀ। ਔਰ ਜਿਹੜੀ ਅੰਦਰੂਨੀ ਕਹਾਣੀ, ਕਿਉਂਕਿ ਮੇਰਾ ਫੀਲਡ ਨਹੀਂ ਹੈ ਇਕਨੋਮਿਕਸ ਔਰ ਕਦੇ ਇਸ ਹਾਲਾਂ ਦੌਲਤ ਤੋਂ ਬਿਨਾਂ ਸਰਦਾ ਵੀ ਨਹੀਂ ਹੈ, ਲੇਕਿਨ ਕਦੇ ਮੈਂ ਇਹਦੇ 'ਚ ਦਿਲਚਸਪੀ ਵੀ ਨਹੀਂ ਹੁੰਦੀ ਤੇ ਲੇਕਿਨ ਹੁਣ ਇਹ ਜਦੋਂ ਸਾਰਾ ਚੱਲ ਰਿਹਾ, ਮੈਂ ਜਿਹੜੇ ਲੋਕ ਇਸ ਫੀਲਡ ਦੇ ਨੇ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਵੀ ਕਰ ਰਿਹਾ ਵੀ ਇਹ ਕਿਸ ਬਲਾ ਦਾ ਨਾਂ ਹੈ, ਸ਼ੇਅਰ ਬਾਜ਼ਾਰ। ਔਰ ਮੈਂ ਕਿਹਾ ਸਾਨੂੰ ਤਾਂ ਇੱਕ ਸ਼ੇਰ ਜੰਗਲ ਦਾ ਪਤਾ ਸੀ ਤੇ ਇੱਕ ਜਿਹੜਾ ਉਰਦੂ ਪੋਇਟਰੀ ਦਾ ਹੁੰਦਾ ਸੀ ਕਿ ਜੀ ਸ਼ੇਅਰ ਤੇ ਜਿਹੜਾ ਚੰਗਾ ਲੱਗੇ ਉਹਨੂੰ ਮੁਕਰਰ ਕਹਿੰਦੇ ਸੀ ਤੇ ਇਹ ਜਿਹੜੇ ਸ਼ੇਅਰ ਪੈਸਿਆਂ ਦੇ ਨਜਾਏ ਪੜ੍ਹਦੇ ਸੀਗੇ ਜੀ ਹੁੰਡੀ ਲਿਖ ਦਿੱਤੀ। ਤੋ ਜਿੰਨਾ ਮੈਨੂੰ ਸਮਝ ਆਈ, ਕਿਉਂਕਿ ਇਹਨਾਂ ਦਿਨਾਂ 'ਚ ਮੇਰੀ ਦਿਲਚਸਪੀ ਬਣੀ, ਕਿਉਂਕਿ ਉਹਦੇ ਬਿਨਾਂ ਤੁਸੀਂ ਪਤਾ ਹੀ ਨਾ, ਕਿਉਂਕਿ ਜੇ ਦੁਨੀਆ ਸਾਰੀ ਇਹਦੇ 'ਚ ਘੁੰਮ ਰਹੀ ਹੈ, ਸ਼ੇਅਰ ਉੱਤੇ ਚਲੇ ਗਏ, ਥੱਲੇ ਚਲੇ ਗਏ, ਗਾਇਬ ਹੋ ਗਏ, ਇੰਨੇ ਹਜ਼ਾਰ ਕਰੋੜ ਹੋ ਗਏ। ਤੇ ਇੱਕ ਜਿਹੜਾ ਪਾਰਟ ਇੱਕ ਚੰਗੇ ਇਕਨੋਮਿਸਟ ਨੇ ਮੈਨੂੰ ਕਿਹਾ ਕਿ ਵੀ ਇਹ ਜਿਹੜਾ ਪੌਜ਼ 3 ਮਹੀਨੇ ਦਾ ਹੋਇਆ, ਇਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਟ੍ਰੇਜਰੀ ਬੌਂਡਸ। ਹੁਣ ਜਦੋਂ ਇਕੋਨਮੀ ਦਾ ਸਿਸਟਮ ਹੈ ਤੇ ਅਮਰੀਕਾ ਦੇ ਵੀ ਜਿਹੜੇ ਟ੍ਰੇਜਰੀ ਬੌਂਡਸ ਨੇ, ਜਿਵੇਂ ਚਾਈਨਾ ਨੇ $1 ਟ੍ਰਿਲੀਅਨ ਦੇ ਉਹ ਬੌਂਡ ਖਰੀਦੇ ਹੋਏ ਨੇ। ਹੁਣ ਉਹ ਜਿਹੜੇ ਬੌਂਡ ਨੇ ਉਹ ਇਨਫੈਕਟ ਫਲੂਇਡ ਮਨੀ ਵਾਂਗ ਹੀ ਹੈ, ਪਰ ਜੇ ਚਾਈਨਾ ਇਹ ਇੰਟੈਂਟ ਰੱਖੇ ਔਰ ਇਹ ਸ਼ੁਰੂ ਹੋ ਗਿਆ, ਕਿਉਂਕਿ ਜਦੋਂ ਅਨਸਰਟਨਟੀ ਹੁੰਦੀ ਹੈ ਤੁਸੀਂ ਕੀ ਕਰਦੇ ਹੋ, ਤੁਸੀਂ ਬੈਂਕਾਂ 'ਚੋਂ ਇੱਕਦਮ ਪੈਸੇ ਕਢਾਉਣ ਚਲੇ ਜਾਂਦੇ ਹੋ। ਇਹੀ ਕਾਰਨ ਹੁੰਦਾ ਹੈ ਵੀ ਜਦੋਂ ਕੋਈ ਮੁਲਕ ਕ੍ਰਾਈਸਿਸ 'ਚ ਹੁੰਦਾ ਹੈ ਤੇ ਉਹ ਪਾਬੰਦੀ ਲਾ ਦਿੰਦਾ ਜੀ ਇੰਨੇ ਤੋਂ ਜ਼ਿਆਦਾ ਤੁਸੀਂ ਪੈਸੇ ਕਢਾ ਨਹੀਂ ਸਕਦੇ, ਕਿਉਂਕਿ ਸਾਰੀ ਖੇਡ ਤਾਂ ਪੈਸੇ ਨੂੰ ਪੈਸਾ ਖਿੱਚਦਾ ਵਾਲਾ ਹੀ ਹੈ। ਵਿਚਾਰਾ ਇੱਕ ਸਾਡਾ ਭਾਊ ਫਸ ਗਿਆ ਇਸ ਕੰਮ 'ਚ, ਭਾਈ ਨਰਿੰਦਰ ਸਿੰਘ ਹੋਰੀ ਸੁਣਾਉਂਦੇ ਹੁੰਦੇ ਨੇ
ਕਿ ਵੀ ਉਹਨੇ ਸੁਣਿਆ ਕਿ ਪੈਸੇ ਨੂੰ ਪੈਸਾ ਖਿੱਚਦਾ ਉਹਨੇ ਵੀ 1 ਰੁਪਈਆ ਜਿਹੜਾ ਲਿਆ ਤੇ ਉਹ ਕਿਸੇ ਥਾਂ ਤੇ ਜਿੱਥੇ ਬੈਂਕ ਦੇ ਵਿੱਚ ਪਿਆ ਵੀ ਹੁਣ ਇਹਨੇ ਉਹਦੇ ਚ ਉਹਦੀ ਮੋਰੀ ਚੋਂ ਐ ਕਰੇ ਅੰਦਰੋਂ ਥੋੜੀ ਦੇਰ ਬਾਅਦ ਉਹ ਜਾ ਕੇ ਡਿੱਗ ਪਿਆ ਉਹਦੇ ਚ। ਉਹ ਕਹਿੰਦਾ ਯਾਰ ਧੋਖਾ ਹੋ ਗਿਆ। ਕਹਿੰਦੇ ਤਾਂ ਅਸੀਂ ਪੈਸੇ ਨੂੰ ਪੈਸਾ ਖਿੱਚਦਾ। ਕਹਿੰਦਾ ਨਹੀਂ, ਜ਼ਿਆਦਾ ਪੈਸਾ ਥੋੜੇ ਨੂੰ ਖਿੱਚਦਾ, ਵੀ ਤੇਰਾ ਕੱਲਾ ਸੀ ਉਹਨੇ ਖਿੱਚ ਲਿਆ। ਸੋ ਹੁਣ ਹੁੰਦਾ ਤਾਂ ਇਹੀ ਹੈ ਕਿ ਵੀ ਅਦਰਵਾਈਜ਼ ਤਾਂ ਜਦੋਂ ਹੁਣ ਇਹ ਵੀ ਹੁੰਦਾ ਜੇ ਰਿਸੈਸ਼ਨ ਆ ਗਈ ਕੋਈ ਚੀਜ਼ਾਂ ਗਾਇਬ ਥੋੜੀ ਹੋ ਜਾਂਦੀਆਂ। ਤੁਹਾਡਾ ਮਾਰਕੀਟ ਦੇ ਵਿੱਚ ਫੇਥ ਖਤਮ ਹੋ ਜਾਂਦਾ ਹੈ। ਤੁਸੀਂ ਕਾਹਲੀ ਦੇ ਨਾਲ ਜਿਹੜੇ ਵੀ ਤੁਹਾਡੇ ਹੁਣ ਜਦੋਂ ਤੁਸੀਂ ਪੈਸੇ ਜਮ੍ਹਾਂ ਕਰਾਉਂਦੇ ਹੋ ਜਾਂ ਤੁਹਾਨੂੰ ਕੋਈ 2% 3% ਇੱਕ ਜ਼ਮਾਨੇ ਫਿਕਸ ਅਮਾਉਂਟ ਤੇ ਇੰਨਾ ਤੇ ਫਲਾਣਾ ਇੰਟਰਸਟ ਦਿੱਤਾ, ਉਹ ਕੋਲੋਂ ਤਾਂ ਨਹੀਂ ਦਿੰਦੇ ਕਿਉਂਕਿ ਉਹ ਜਦੋਂ ਤੁਸੀਂ ਜਮ੍ਹਾਂ ਕਰਵਾਉਂਦੇ ਹੋ ਬੈਂਕਾਂ ਨੇ ਅੱਗੋਂ ਇਨਵੈਸਟ ਕਰਨਾ ਹੁੰਦਾ ਹੈ। ਉਸ ਇਨਵੈਸਟਮੈਂਟ ਚੋਂ ਜੋ ਆਉਂਦਾ ਹੈ ਉਹ ਤੁਹਾਡਾ ਇੰਟਰਸਟ ਵੀ ਜਾ ਰਿਹਾ ਹੁੰਦਾ ਔਰ ਦੂਜਾ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਦੇ ਕੋਲ ਇੰਨੀ ਸੋਲਿਡ ਮਨੀ ਹੈ ਜਿਹੜੀ। ਤੇ ਜਦੋਂ ਪੈਨਿਕ ਹੁੰਦੀ ਹੈ, ਘਬਰਾਹਟ ਹੁੰਦੀ ਹੈ, ਲੋਕ ਪੈਸਾ ਕਢਵਾਉਣਾ ਸ਼ੁਰੂ ਕਰ ਦਿੰਦੇ ਨੇ, ਖਾਲੀ ਹੋਣਾ ਸ਼ੁਰੂ ਹੋ ਜਾਂਦਾ। ਹੁਣ ਅਮਰੀਕਾ ਦੀ ਜਿਹੜੀ ਸਟਰੈਂਥ ਹੈ, ਕਿਉਂਕਿ ਇਹ ਪ੍ਰੈਜ਼ੀਡੈਂਟ ਨਿਕਸਨ ਦੇ ਜ਼ਮਾਨੇ ਦੇ ਵਿੱਚ ਹੋਇਆ, ਜਦੋਂ ਉਸ ਤੋਂ ਪਹਿਲਾਂ ਇੱਕ ਜਿਹੜਾ ਨਾਰਮ ਸੀ ਕਿ ਵੀ ਜਿੰਨੇ ਵੀ ਨੋਟ ਛਪਣੇ ਨੇ ਉਹਨਾਂ ਦੇ ਬਰਾਬਰ ਗੋਲਡ, ਇਹ ਅਸੀਂ ਵੀ ਜਦੋਂ ਗਰੋ ਹੋ ਰਹੇ ਸੀ ਹੁੰਦਾ ਸੀ ਕਿ ਜੀ ਸੋਨਾ ਰੱਖਿਆ ਜਾਂਦਾ ਉਹਨਾਂ ਗੋਲਡ, ਔਰ ਉਹ ਵੀ ਉਸ ਬੈਲੈਂਸ ਲਈ ਹੁੰਦਾ ਹੈ ਜੋ ਇੱਕ ਪਾਸੇ ਇਹ ਨਾ ਹੋਵੇ ਵੀ ਇਨਫਲੇਸ਼ਨ ਹੋ ਜਾਏ, ਇਨਫਲੇਸ਼ਨ ਬਲੈਕ ਮਨੀ ਆ ਜਾਂਦੀ ਹੈ। ਫਿਰ ਇਹ ਜਦੋਂ ਡਾਲਰ ਦੀ ਪ੍ਰਿੰਟ, ਜਦੋਂ ਡਾਲਰ ਇੰਟਰਨੈਸ਼ਨਲ ਕਰੰਸੀ ਬਣੀ ਵਪਾਰ ਦੀ ਜਾਂ ਦੂਜੀ, ਗੋਲਡ ਵਾਲੀ ਸ਼ਰਤ ਮੁੱਕ ਗਈ। ਅਮਰੀਕਾ ਨੇ ਛਾਪ ਕੇ ਡਾਲਰ ਛਾਪੀ ਗਏ। ਕੋਵਿਡ ਵੇਲੇ ਵੀ $1 ਟ੍ਰਿਲੀਅਨ ਟਰੰਪ ਨੇ ਆ ਕੇ ਵੰਡਿਆ, ਬਾਈਡਨ ਆਇਆ ਉਹਨੇ ਫਿਰ $1 ਟ੍ਰਿਲੀਅਨ ਵੰਡਿਆ। ਲੇਕਿਨ ਇਹਦੇ ਬਾਵਜੂਦ ਡਾਲਰ ਦੀ ਸਟੇਬਿਲਿਟੀ ਇਸ ਲਈ ਸੀ ਕਿ ਬਹੁਤ ਸਾਰੇ ਟ੍ਰੇਜਰੀ ਬੌਂਡ ਜਿਹੜੇ ਨੇ ਵੱਡੇ ਮੁਲਕਾਂ ਨੇ ਖਰੀਦੇ ਹੋਏ ਨੇ ਅਮਰੀਕਾ ਦੇ। $1 ਟ੍ਰਿਲੀਅਨ ਜਿਹੜਾ 1000 ਬਿਲੀਅਨ ਤੋਂ ਜ਼ਿਆਦਾ ਦਾ ਬਣਦਾ ਹੈ ਉਹ ਚਾਈਨਾ ਦੇ ਕੋਲ ਨੇ ਅਮਰੀਕਨ ਬੌਂਡ। ਇਸੇ ਤਰ੍ਹਾਂ ਸਾਊਦੀ ਅਰੇਬੀਆ ਜਾਂ ਦੂਜੇ, ਉਹਨਾਂ ਦਾ ਪੈਸਾ ਜਿਹੜਾ ਇਨਫੈਕਟ ਉਹ ਵੀ ਅਮਰੀਕਾ 'ਚ ਹੀ ਹੈ, ਉਹ ਟ੍ਰੇਜਰੀ ਬੌਂਡ ਦੇ ਲਿਹਾਜ਼ ਨਾਲ। ਸੋ ਜਦੋਂ ਇਹ ਸ਼ੁਰੂਆਤ ਹੋ ਗਈ ਇੰਡੀਕੇਸ਼ਨ ਮੁਲਕਾਂ ਦੀ ਕਿ ਬੌਂਡ ਭਾਵੇਂ ਉਹ ਜੇ ਹੁਣ ਉਹ ਖਰੀਦ ਕੇ ਵੇਚਣਗੇ ਵੀ ਘਾਟੇ 'ਚ ਵੇਚਣਗੇ, ਅਮਰੀਕਾ ਦੇ ਵਿੱਚ ਇਸ ਦਾ ਹੋਇਆ ਵੀ ਇਹ ਡੇਗ ਦੇਗਾ ਅਮਰੀਕਾ ਨੂੰ ਵੀ ਕਿ ਵੀ ਇਹ ਜਿਹੜਾ ਅਸੀਂ ਜਿਹੜਾ ਟਰੰਪ ਇੰਜੋਏ ਵੀ ਕਰ ਰਹੇ ਸੀ ਵੀ ਦੂਜੇ ਕਿਵੇਂ ਤਕਲੀਫ 'ਚ ਨੇ, ਕਿਵੇਂ ਤਰਲੇ ਕਰ ਰਹੇ ਨੇ, ਇਹ ਜਿਹੜਾ ਵਿਦਨ 24 ਆਵਰ ਜਿਹੜੀ ਡਿਵੈਲਪਮੈਂਟ, ਐਵੇਂ ਨਹੀਂ ਕੋਈ ਸੁੱਤੇ ਪਏ ਹੋ ਗਿਆ ਜੀ ਹੁਣ 3 ਮਹੀਨੇ ਲਈ ਫਿਰ ਜਿਹੜਾ ਰੋਕ, ਉਹ ਉਸ ਲਈ ਕਿ ਟ੍ਰੇਜਰੀ ਬੌਂਡ ਜਿਹੜੇ ਨੇ ਉਹ ਉੱਡਣੇ ਸ਼ੁਰੂ ਹੋਏ। ਹੁਣ ਇਵੇਂ ਲੱਗਦਾ ਹੈ ਵੀ ਹਰ ਇੱਕ ਦੇ ਨਾਲ ਕੋਈ ਨਾ ਕੋਈ ਡੀਲ ਸਟ੍ਰਾਈਕ ਹੋ ਜਾਏਗੀ ਉਹਦਾ, ਲੇਕਿਨ ਅਲਟੀਮੇਟਲੀ ਜਿਹੜਾ ਪਹਿਲਾਂ ਵੀ ਸਾਰੀ ਇਸ ਇਕਨੋਮਿਕਲ ਲੜਾਈ ਦੇ ਵਿੱਚ ਜੋ ਟਾਰਗੇਟਡ ਮੁਲਕ ਸੀ ਉਹ ਤਾਂ ਚਾਈਨਾ ਸੀ, ਕਿਉਂਕਿ ਚਾਈਨਾ ਇਕਨੋਮਿਕਲੀ ਔਰ ਮਿਲੀਟੈਰਲੀ ਉਹ ਅਮਰੀਕਾ ਨੂੰ ਚੈਲੰਜ ਦੇਣ ਦੇ ਕਾਬਲ ਹੋ ਗਿਆ। ਔਰ ਇਨਫੈਕਟ ਜਿਵੇਂ ਡੀਪ ਸੀਕ ਬਣਾਈ ਉਹਨਾਂ ਨੇ, ਕੁਝ ਮਾਮਲਿਆਂ 'ਚ ਤਾਂ ਅਮਰੀਕਾ ਨੂੰ ਪਿੱਛੇ ਛੱਡਤਾ ਉਹਨੇ। ਔਰ ਇਸ ਸਭ ਚੋਂ ਹੀ ਅਸੀਂ ਇਕੱਲੀ ਇੱਕ ਡਿਵੈਲਪਮੈਂਟ ਨਹੀਂ, ਹੁਣ ਬਹੁਤਿਆਂ ਦਾ ਧਿਆਨ ਤਾਂ ਸਿਰਫ ਕਿਉਂਕਿ ਕਰੰਸੀ ਅਪ ਡਾਊਨ, ਸ਼ੇਅਰ ਬਾਜ਼ਾਰ ਕੀ ਹੈ। ਹੁਣ ਜਿਹੜੀ ਇੱਕ ਖਬਰ ਜਿਹਦੀ ਬਹੁਤ ਘੱਟ ਚਰਚਾ ਹੋਈ ਕਿ ਹੁਣ ਅਮਰੀਕਾ ਦੇ ਵੱਡੇ ਜਹਾਜ਼ ਜਿਹੜੇ ਨੇ ਉਹ ਜਿਹੜਾ ਅਫਗਾਨਿਸਤਾਨ ਦਾ, ਕਾਬਲ ਦਾ ਬਹੁਤ ਵੱਡਾ ਜਿਹੜਾ ਅੱਡਾ ਜਿਹੜਾ ਅਮਰੀਕਾ ਨੇ ਡਿਵੈਲਪ, ਬੈਡ ਗ੍ਰੈਨ ਕਿ ਕੀ ਉਸ ਦਾ ਨਾਂ ਹੈ, ਬੈਡ ਗ੍ਰੈਨ, ਉਹ ਲੱਗਦਾ ਵੀ ਅਮਰੀਕਾ ਨੇ ਡੀਲ ਬਣਾ ਲਈ ਹੈ ਤਾਲਿਬਾਨ ਸਰਕਾਰ ਨਾਲ, ਉਹਦੇ ਚ ਅਮਰੀਕਨ ਜਹਾਜ਼ ਦੇਖੇ ਗਏ। ਔਰ ਕਿਉਂਕਿ ਉਹ ਫਿਰ ਕਲੋਜ਼ੈਸਟ ਹੈ ਜਿਹੜਾ ਸਿੰਗਕਿਆਂਗ ਪ੍ਰੋਵਿੰਸ ਹੈ ਚਾਈਨਾ ਦਾ, ਉਸ ਦੇ ਉੱਤੇ ਅੱਖ ਰੱਖਣ ਦੇ ਲਈ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਪਹਿਲੇ ਪੀਰੀਅਡ ਦੇ ਵਿੱਚ ਜਦੋਂ ਕੁਆਡ ਬਣਾਈ ਗਈ, ਅਮਰੀਕਾ, ਜਾਪਾਨ, ਆਸਟ੍ਰੇਲੀਆ ਔਰ ਇੰਡੀਆ ਓਬਵੀਅਸਲੀ, ਉਹ ਵੀ ਚਾਈਨਾ ਨੂੰ ਘੇਰਨ ਦੀ ਲਾਈਨ। ਔਰ ਐਂ ਲੱਗਦਾ ਹੈ ਕਿ ਵੀ ਇਸ ਸਾਰੇ ਦਾ ਮਕਸਦ ਹੁਣ ਜੇ ਬਾਕੀਆਂ ਤੇ ਪੌਜ਼ ਲਾ ਦਿੱਤਾ ਹੈ ਔਰ ਉਹਦਾ ਮਤਲਬ ਹੈ ਕਿ ਕੋਈ ਨਾ ਕੋਈ ਡੀਲ ਹਰ ਇੱਕ ਦੇ ਨਾਲ ਸਟ੍ਰਾਈਕ ਹੋਏਗੀ। ਇੰਡੀਆ ਬਾਰੇ ਵੀ ਇਹ ਹੈ, ਇੰਡੀਆ ਨੇ ਵੀ ਕਿਹਾ ਕਿ ਜਿਹੜਾ ਇੰਡੀਆ ਆਈਜ਼ ਕੁਇਕ US ਟ੍ਰੇਡ ਡੀਲ ਐਮਿਡ ਟੈਰਿਫ ਪੌਜ਼ ਆਫੀਸ਼ੀਅਲ ਸੇ, ਕਿ ਇੰਡੀਅਨ ਕਹਿੰਦੇ ਨੇ ਕਿ ਵੀ ਹੁਣ ਇਹ 3 ਮਹੀਨੇ ਦੇ ਵਿੱਚ ਅਸੀਂ ਕੋਈ ਨਾ ਕੋਈ ਡੀਲ ਸਾਈਨ ਕਰ ਲਾਂਗੇ। ਔਰ ਇਸ ਸਾਰੇ ਦੇ ਚੱਲਦੇ ਆ ਜੇ ਟਾਰਗੇਟਡ ਲਾਈਨ ਹੈ ਤੇ ਉਹ ਚਾਈਨਾ। ਔਰ ਈਵਨ ਟਰੰਪ ਨੇ ਜਦੋਂ ਇੱਕ ਪਾਸੇ ਟੈਰਿਫ ਲਾਈ ਸੀ, ਨਾਲ ਹੀ ਕਿਹਾ ਸੀ ਕਿ ਵੀ ਸ਼ੀ ਜਿਨਪਿੰਗ ਦੁਨੀਆ ਦਾ ਬਹੁਤ ਸਿਆਣਾ ਬੰਦਾ ਹੈ, ਉਹ ਡੀਲ ਕਰੇਗਾ, ਨੈਗੋਸ਼ੀਏਟ ਕਰੇਗਾ, ਇਹ ਉਹ।
ਪਰ ਚਾਈਨਾ ਨੇ ਪੂਰੀ ਡਿਫਾਈਂਸ ਦਿਖਾ ਦਿੱਤੀ ਹੈ। ਚਾਈਨਾ ਨੇ ਅਮਰੀਕਾ ਨੂੰ ਕਿਹਾ ਵੀ ਇਵੇਂ ਡੀਲਸ ਨਹੀਂ ਹੁੰਦੀਆਂ ਔਰ ਅਸੀਂ ਕਿਸੇ ਵੀ ਪ੍ਰੈਸ਼ਰ ਔਰ ਦਬਾਅ ਔਰ ਧਮਕੀਆਂ ਔਰ ਬੁਲਿੰਗ ਉਸ ਦੇ ਉੱਤੇ ਨਹੀਂ ਹੈ। ਔਰ ਅੱਜ ਚਾਈਨਾ ਦੇ ਮੀਡੀਆ ਨੇ, ਉਹਨਾਂ ਦੀ ਫੋਰਨ ਮਿਨਿਸਟਰੀ ਨੇ 1953 ਦੇ ਵਿੱਚ ਜਦੋਂ ਕੋਰੀਅਨ ਵਾਰ ਚੱਲ ਰਹੀ ਸੀ, ਕੋਰੀਅਨ ਵਾਰ ਵੀ ਪ੍ਰੋਕਸੀ ਵਾਰ ਸੀ, ਇੱਕ ਪਾਸੇ ਸਾਊਥ ਕੋਰੀਆ ਦੇ ਪਿੱਛੇ ਅਮਰੀਕਾ ਸੀ, ਨਾਰਥ ਕੋਰੀਆ ਦੇ ਪਿੱਛੇ ਚਾਈਨਾ ਖੜਾ ਸੀ ਔਰ ਈਵਨ ਉਸ ਸਟੇਜ ਦੇ ਉੱਤੇ ਇੱਕ ਸਟੇਜ ਤੇ ਤਾਂ ਈਵਨ ਅਮਰੀਕਾ ਵੱਲੋਂ ਇਹ ਵੀ ਉਹਨਾਂ ਦੇ ਜਨਰਲਾਂ ਵੱਲੋਂ ਕਿਹਾ ਗਿਆ ਸੀ ਕਿ ਜਿਵੇਂ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ ਬੰਬ ਸੁੱਟੇ ਨੇ ਕਿ ਵੀ ਇੱਥੇ ਕਰੋ, ਜਿਹੜੀ ਕਿ ਅਮਰੀਕਨ ਪ੍ਰੈਜ਼ੀਡੈਂਟ ਨੇ ਨਹੀਂ ਸੀ ਮੰਨਿਆ, ਜਨਰਲ ਜਿਹੜਾ ਉਸ ਵੇਲੇ ਸੀ। ਪਰ ਕੋਰੀਅਨ ਵਾਰ ਦੇ ਵਿੱਚ ਵੀ 60,000 ਦੇ ਕਰੀਬ ਅਮਰੀਕਨ ਸੋਲਜਰ ਮਾਰੇ ਗਏ ਸੀ ਔਰ ਉਹਦਾ ਈਵਨ ਕੋਰੀਅਨ ਵਾਰ ਮੈਮੋਰੀਅਲ ਬਣਿਆ ਹੋਇਆ। ਉਸ ਪੀਰੀਅਡ 'ਚ ਮਾਓ ਜ਼ੇਤੁੰਗ ਨੇ ਜਿਹੜਾ, ਹਾਲਾਂ ਚਾਈਨਾ ਨਵਾਂ ਉਭਰਿਆ ਸੀ 1948 'ਚ ਹੀ, ਉਹਨੇ ਇੱਕ ਪਾਸੇ ਜਾਪਾਨੀਆਂ ਦੇ ਨੂੰ ਉੱਥੋਂ ਕੱਢਿਆ ਨੈਨਕਿੰਗ ਔਰ ਦੂਸਰੇ ਤੋਂ, ਔਰ ਜਿਹੜਾ ਉਹਨਾਂ ਦਾ ਰਸ਼ੀਆ ਦੇ ਨਾਲ ਵੀ ਤਕਰਾਰ ਸੀ, ਰਸ਼ੀਆ ਨੂੰ ਮਨਚੂਰੀਆ 'ਚੋਂ ਭਜਾਇਆ ਔਰ ਚਿਆਂਗ ਕਾਈ ਸ਼ੇਕ ਜਿਹੜਾ ਉਸ ਵੇਲੇ ਇਹਨਾਂ ਦਾ ਵੈਸਟਰਨ ਪਾਵਰਸ ਦਾ ਹੱਥ ਠੋਕਾ ਸੀ, ਉਹ ਸਾਰਾ ਉਹਨਾਂ ਦਾ ਕਲਚਰਲ ਟ੍ਰੇਜਰ ਲੈ ਕੇ ਫਾਰਮੋਸਾ ਚਲਾ ਗਿਆ, ਜਿਸ ਫਾਰਮੋਸਾ ਨੂੰ ਅੱਜ ਤਾਈਵਾਨ ਕਹਿੰਦੇ ਨੇ। ਤੋ ਉਸ ਪੀਰੀਅਡ 'ਚ ਵੀ ਕਿਉਂਕਿ ਜਦੋਂ ਤੁਸੀਂ ਚਾਈਨੀਜ਼ ਰੈਜ਼ੀਲੀਅੰਸ ਜਾਂ ਹਾਲਾਂ ਐਜ਼ ਏ ਅਮਰੀਕਨ ਸਾਡੇ ਇੰਟਰਸਟ ਅਮਰੀਕਾ ਨਾਲ ਜੁੜੇ ਹੋਏ ਨੇ, ਪਰ ਹਮੇਸ਼ਾ ਹਕੀਕਤ ਉਹ ਹੁੰਦੀ ਹੈ ਜਦੋਂ ਤੁਸੀਂ ਸੱਚ ਨੂੰ ਬਿਆਨਦੇ ਹੋ, ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ। ਤੇ ਜੇ ਚਾਈਨਾ ਦੀ ਡਿਫਾਈਂਸ ਹੁਣ ਇੰਡੀਆ ਕਦੋਂ ਦਾ ਚੱਲ ਰਿਹਾ, ਮੂੰਹ ਨੂੰ ਕਿਵੇਂ ਜੀਭ ਲਾ, ਕਿਉਂਕਿ ਕੋਵਿਡ ਨੇ ਬੇਸਿਕਲੀ ਜਿਹੜਾ ਬੰਦਾ ਨਿਊਟਰਲ ਹੋਣ ਦਾ ਸੋ ਕਾਲਡ ਕਿ ਜੀ ਅਸੀਂ ਕੁਝ ਨਹੀਂ ਕਹਿ ਰਹੇ, ਮਤਲਬ ਤਾਂ ਇਹ ਆ ਵੀ ਜਿਹਦੀ ਤੂਤੀ ਬੋਲ ਰਹੀ ਆ ਤੁਸੀਂ ਉਹਦੇ ਨਾਲ ਹੋ। ਸੋ ਇਹਨਾਂ ਦੀ ਤਾਂ ਸਿਵਲਾਈਜੇਸ਼ਨ ਹੈ ਹੀ ਨਹੀਂ, ਕੋਈ ਬੇਸ ਹੀ ਨਹੀਂ ਹੈ। ਹਮੇਸ਼ਾ ਜੋ ਆਇਆ ਦਿਲੀਸ਼ਵਰੋ ਈਸ਼ਵਰੋ, ਜਿਹੜਾ ਦਿੱਲੀ ਦਾ ਬਾਦਸ਼ਾਹ ਉਹ ਰੱਬ ਹੈ, ਨਾਕੀ ਰਗੜੇ ਹੋਏ ਨੇ। ਇਸ ਲਈ ਤੁਹਾਨੂੰ ਦੁਨੀਆ ਦੇ ਛੋਟੇ ਛੋਟੇ ਮੁਲਕਾਂ ਦੇ ਵੀ ਰਿਐਕਸ਼ਨ ਦੇਖਣ 'ਚ ਆਏ, ਨਜ਼ਰ ਆਏ। ਉਹਨਾਂ ਨੇ ਆਪਣੀ ਜਿਹੜੀ ਹੈ ਉਹ ਇੰਟਰਸਟ ਪ੍ਰੋਟੈਕਟ ਕਰਨ ਦੀ ਗੱਲ ਕੀਤੀ, ਉਹਨਾਂ ਨੂੰ ਸੱਪ ਸੁੰਘਿਆ ਹੋਇਆ। ਲੇਕਿਨ ਚਾਈਨਾ, ਜਿਹੜੇ ਚਾਈਨਾ ਨੂੰ ਸਮਝਦੇ ਨੇ ਉਹਨਾਂ ਦੇ ਸਿਵਲਾਈਜੇਸ਼ਨ ਪਾਰਟ ਨੂੰ, ਉਹ ਆਪਣੇ ਰਾਜ ਨੂੰ ਜਿਹੜਾ ਮਿਡਲ ਕਿੰਗਡਮ ਕਹਿੰਦੇ ਨੇ। ਹੁਣ ਮਿਡਲ ਕਿੰਗਡਮ ਕੀ ਹੈ ਕਿ ਬਿਟਵੀਨ ਦਾ ਹੈਵਨ ਐਂਡ ਦਾ ਅਰਥ ਅਸੀਂ ਇਹ, ਔਰ ਹਜ਼ਾਰਾਂ ਸਾਲਾਂ ਦੀ ਉਹਨਾਂ ਦੀ ਸਿਵਲਾਈਜੇਸ਼ਨ ਹੈ। ਸੋ ਜਿਨ੍ਹਾਂ ਮੁਲਕਾਂ ਦੀ ਸਿਵਲਾਈਜੇਸ਼ਨਲ ਬੇਸ ਹੁੰਦਾ ਉਹਨਾਂ ਕੋਲ ਰੈਜ਼ੀਲੀਅੰਸ, ਟੋਲਰੈਂਸ, ਸਟ੍ਰੈਟੇਜਾਈਜ਼ ਕਰਨਾ। ਈਰਾਨ ਹੁਣ ਇਹਦੇ ਬਾਵਜੂਦ, ਹੁਣ ਈਰਾਨ ਤੇ 1979 ਤੋਂ ਕਿੰਨੇ ਸਾਲ ਹੋ ਗਏ ਜੀ, ਮਤਲਬ 45 ਸਾਲ ਆਲਮੋਸਟ ਹੋ ਗਏ, ਕਿੰਨੀਆਂ ਸੈਂਕਸ਼ਨਸ ਲੱਗੀਆਂ, ਉਹਨਾਂ ਦਾ ਜੀਣਾ ਹਰਾ, ਲੇਕਿਨ ਉਹਨਾਂ ਨੇ ਗਿਵਨ ਨਹੀਂ ਕੀਤਾ। ਔਰ ਈਵਨ ਇਸਲਾਮਿਕ ਵਰਲਡ 'ਚ ਫਲਸਤੀਨ ਦੇ ਮੁੱਦੇ ਤੇ ਜਾਂ ਇਜ਼ਰਾਈਲ ਦੇ ਮੁੱਦੇ ਤੇ ਬਾਕੀ ਜਿਹਨੇ ਸੋਨੇ ਦੀਆਂ ਟਾਇਲਟ 'ਚ ਬਹਿ ਕੇ ਹੱਗਣ ਵਾਲੇ ਜਿਹੜੇ ਨੇ ਸਾਊਦੀ ਅਰੇਬੀਆ ਸਮੇਤ ਸਭ ਨੇ ਨੱਕ ਰਗੜੇ ਹੋਏ ਨੇ, ਕੋਈ ਕਰਦੇ ਨਹੀਂ। ਜੇ ਚੈਲੰਜ ਕੀਤਾ ਤੇ ਚਾਈਨਾ ਨਹੀਂ ਕੀਤਾ, ਉਹ ਭਾਵੇਂ ਅਸੀਂ ਉਹਨਾਂ ਦੀਆਂ ਨੀਤੀਆਂ ਨਾਲ ਨਾ ਸਹਿਮਤ ਹੋਈਏ। ਉਹ ਜੇ ਈਵਨ ਪ੍ਰੋਕਸੀ ਵਾਰ ਵੀ ਹੈ, ਉਹ ਹਮਾਸ ਹੈ ਜਾਂ ਹਿਜ਼ਬੁੱਲਾ ਹੈ ਜਾਂ ਯਮਨ ਦੇ ਹੂਤੀ ਤੇ ਦੂਜੇ ਤੀਜੇ ਲੋਕ ਨੇ। ਕਿਉਂਕਿ ਜੇ ਤੁਸੀਂ ਈਰਾਨ ਨੂੰ ਸਮਝਣਾ ਹੈ ਤੇ ਉਹਨਾਂ ਦੀ ਵੀ ਤੁਹਾਨੂੰ ਸਿਵਲਾਈਜੇਸ਼ਨਲ ਜਿਹੜੀ ਹੈ ਉਹ ਗੱਲ ਸਮਝਣੀ ਹੋਏਗੀ। ਸੋ ਚਾਈਨਾ ਨੇ, ਮੈਂ ਜਦੋਂ ਕੋਰੀਅਨ ਵਾਰ ਦੀ ਗੱਲ ਕਰ ਰਿਹਾ ਕਿ ਉਸ ਪੀਰੀਅਡ 'ਚ 1953 'ਚ ਮਾਓ ਜ਼ੇਤੁੰਗ ਨੇ ਅਮਰੀਕਾ ਨੂੰ ਇਹ ਕਿਹਾ ਸੀ, ਉਦੋਂ ਵੀ ਉਹਨਾਂ ਨੂੰ ਇਹ ਸੀ ਕਿ ਵੀ ਅਸੀਂ ਸੁੱਟ ਦਿਆਂਗੇ ਐਟਮ, ਅਸੀਂ ਇਹ ਕਾਂ। ਉਹਨੇ ਕਿਹਾ ਤੁਸੀਂ ਸਾਨੂੰ ਜਾਣਦੇ ਨਹੀਂ, ਅਸੀਂ ਵੀ ਵਿਲ ਫਾਈਟ ਟੂ ਦਾ ਲਾਸਟ ਮੈਨ ਔਰ ਵੀ ਵਾਂਟ ਬੈਕ ਆਫ। ਹੁਣ ਆਲ ਆਫ ਏ ਸਡਨ ਇਹ 1953-54 ਦੀ ਮਾਓ ਜ਼ੇਤੁੰਗ ਦੀ ਪ੍ਰੈਜੈਂਟੇਸ਼ਨ ਹੈ। ਹੁਣ ਆਲਮੋਸਟ 70 ਸਾਲ ਤੋਂ ਜ਼ਿਆਦਾ ਬਾਅਦ ਅੱਜ ਚਾਈਨੀਜ਼ ਮੀਡੀਆ ਔਰ ਉਹਨਾਂ 'ਚੋਂ ਉਹਦੀ ਮਾਓ ਜ਼ੇਤੁੰਗ ਦੀ ਉਹ ਸਪੀਚ ਜਿਹੜੀ ਉਹਨੇ ਉਹਨਾਂ ਦਾ ਚੈਂਬਰ ਆਫ ਕਮਰਸ ਜਿਸ ਕਿਸਮ ਉਹਦੇ 'ਚ ਐਡਰੈਸ ਕਰਦਿਆਂ ਦਿੱਤੀ ਸੀ, ਉਹ ਪਲੇ ਹੋ ਰਹੀ ਹੈ। ਸੋ ਚਾਈਨਾ ਨੇ ਬਿਲਕੁਲ ਕਲੀਅਰ ਮੈਸੇਜ ਦੇ ਦਿੱਤਾ ਔਰ ਟਰੰਪ ਨੇ ਜਿੱਥੇ ਬਾਕੀ ਸਾਰੇ ਮੁਲਕਾਂ ਦਾ ਪੌਜ਼ ਕੀਤਾ, ਉੱਥੇ ਚਾਈਨਾ ਦੇ 125% ਕਰਤਾ, ਚਾਈਨਾ ਨੇ ਵਾਪਸੀ 84% ਅੱਗੇ ਹੋਰ ਉਹਦੇ 'ਚ ਸ਼ਾਮਲ ਕਰ ਦਿੱਤਾ। ਮਤਲਬ ਇਹ ਹੈ ਕਿ ਵੀ ਇਹ ਹਾਲਾਂ ਦੇਖਿਆ ਤਾਂ ਇਹ ਜਾਂਦਾ ਹੈ ਕਿ ਹੂ ਵਿਲ ਬਲਿੰਕ ਫਸਟ, ਜਦੋਂ ਕੋਈ ਅੱਖਾਂ 'ਚ ਅੱਖਾਂ ਪਾ ਕੇ ਚੈਲੰਜ ਕਰ ਰਿਹਾ ਹੁੰਦਾ ਵੀ ਪਹਿਲਾਂ ਪਲਕਾਂ ਕੌਣ ਝਪਕਦਾ ਹੈ। ਲੇਕਿਨ ਚਾਈਨਾ ਨੇ, ਔਰ ਅੱਜ ਸਾਰੇ ਹੈਡਲਾਈਨਸ ਵੀ ਉਹਨਾਂ ਦੀਆਂ US ਚਾਈਨਾ ਟਿਟ ਫॉर ਟੈਟ ਟੈਰਿਫਸ, ਔਰ ਇਹ ਜਦੋਂ ਟਿਟ ਫॉर ਟੈਟ ਸ਼ੁਰੂ ਹੋ ਜਾਂਦਾ ਹੈ ਇਹਦੇ 'ਚ ਫਿਰ ਫਾਲਸ
ਈਗੋ ਵੀ ਸ਼ਾਮਲ ਹੁੰਦੀ ਹੈ ਉਸ ਦੇ ਵਿੱਚ। ਕਈ ਵਾਰ ਤੁਸੀਂ ਕਿਸੇ ਵੀ ਪਾਸੇ ਜਾਣ ਦੀ ਗੱਲ ਕਰਦੇ ਹੋ, ਪਰ ਚਾਈਨਾ ਆਰਾਮ ਨਾਲ ਨਹੀਂ ਬੈਠਾ ਹੈ। ਉਹਨਾਂ ਨੇ ਆਲਰੇਡੀ ਦੁਨੀਆ ਦੇ ਅੱਡ-ਅੱਡ ਦੇਸ਼ਾਂ ਦੇ ਨਾਲ, ਮੁਲਕਾਂ ਨਾਲ ਨੈਗੋਸ਼ੀਏਸ਼ਨ ਓਪਨ ਕਰ ਲਈ ਹੈ। ਉਹ ਇਹ ਮੰਨ ਕੇ ਤੁਰਦਾ ਹੈ ਕਿ ਵੀ ਜੇ ਅਮਰੀਕਾ ਦੇ ਨਾਲ ਟੋਟਲ ਬਲੌਕ ਵੀ ਹੋ ਜਾਏ ਸਾਰਾ ਟ੍ਰੇਡ, ਤੇ ਅਲਟਰਨੇਟ ਮਾਰਕੀਟ ਕੀ ਲੱਭਣੀ ਹੈ। ਔਰ ਇਸ ਦੇ ਉੱਤੇ ਅੱਜ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਉਹਨਾਂ ਨੇ ਬਾਹਰਲੇ ਜਿਹੜਾ ਗੱਲਬਾਤ ਕੀਤੀ ਹੈ ਯੂਰਪੀਅਨ ਯੂਨੀਅਨ ਦੇ ਨਾਲ। ਔਰ ਇਹ ਯੂਰਪੀਅਨ ਯੂਨੀਅਨ ਦੀ ਜਿਹੜੀ ਲੀਡਰ ਹੈ ਉਹ ਵੀ ਬੀਬੀ ਕਾਫੀ ਵੋਕਲ ਹੈ, ਪ੍ਰੈਜ਼ੀਡੈਂਟ ਯੂਰਲ ਹੈ। ਔਰ ਜਦੋਂ ਹੁਣ ਇਹਨਾਂ ਨੇ ਟੈਰਿਫਸ ਲਾਈਆਂ ਸੀ, ਅੱਜ ਯੂਰਪੀਅਨ ਯੂਨੀਅਨ ਵਾਲੇ ਅਮਰੀਕਾ ਤੇ ਲਾਉਣ ਜਾ ਰਹੇ ਸੀ। ਚਾਈਨਾ ਵਾਂਗ ਉਹ ਵੀ ਡਿਫਾਈਨਡ ਨੇ, ਲੇਕਿਨ ਜਦੋਂ 90 ਦਿਨ ਦਾ ਪੌਜ਼ ਕਰਤਾ ਤੇ ਉਹਨਾਂ ਨੇ ਵੀ 90 ਦਿਨ 3 ਮਹੀਨੇ ਦਾ। ਯੂਰਪੀਅਨ ਯੂਨੀਅਨ ਪੌਜ਼ਸ ਟੈਰਿਫ ਰਿਟੈਲੀਏਸ਼ਨ ਫॉर 90 days ਟੂ ਮੈਚ ਟਰੰਪ ਮੂਵ, ਹੋਲਡਿੰਗ ਆਊਟ ਹੋਪ ਫॉर ਟਾਕਸ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਹੁਣ ਆਸ ਕਰਦੇ ਹਾਂ ਕਿ ਇਹ ਜਿਹੜਾ ਹੁਣ ਇਹ ਜਿਹੜੀਆਂ ਨੇ ਉਹਦੇ 'ਚ ਕਈ ਬਿਲੀਅਨਸ ਦੀ ਗਿਣਤੀ ਹੈ ਕਿ ਵੀ ਇਹਨੇ 23 ਬਿਲੀਅਨ US ਗੁੱਡਸ ਦੇ ਉੱਤੇ ਹੈ, ਤੇ ਇਹਨਾਂ ਉਹਨਾਂ ਦਾ ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ। ਔਰ ਇਹ ਜਿਹੜਾ ਇਹ ਸਾਰੇ ਦੇ ਉੱਤੇ ਚਾਈਨਾ ਨੇ ਜਿਹੜਾ ਉਹਨਾਂ ਦੇ 1-to-1 ਵੀ ਗੱਲਬਾਤ ਕੀਤੀ ਹੈ ਉਹਨਾਂ ਦੇ ਨਾਲ। ਔਰ ਜਿਹਦੇ 'ਚ ਜਿਹੜਾ ਟਰੰਪਸ ਗਲੋਬਲ ਟੈਰਿਫਸ ਦੇ ਉੱਤੇ ਗੱਲ ਕਰਦੇ ਆ, ਸਾਈਟਿੰਗ ਏ ਲੈਕ ਆਫ ਰਿਸਪੈਕਟ ਟਰੰਪ ਸੈਟ ਚਾਈਨਾ ਸਪੈਟ ਫਰੋਮ ਅਦਰ ਕੰਟਰੀਜ਼, ਚਾਈਨਾ ਅਪਾਰਟ ਫਰੋਮ ਅਦਰ ਕੰਟਰੀਜ਼। ਉਹਨੇ ਚਾਈਨਾ ਨੇ ਕਿਹਾ ਕਿ ਵੀ ਇਹ ਜਿਹੜਾ ਰੈਸੀਪ੍ਰੋਕਲ ਟੈਰਿਫਸ ਦੀ ਲਾਈਨ ਹੈ ਇਹ ਦੁਨੀਆ ਦੇ ਵਿੱਚ ਇੱਕ ਖਲਾਅ ਪੈਦਾ ਕਰਨ ਦੀ ਲਾਈਨ ਹੈ। ਔਰ ਚਾਈਨੀਜ਼ ਦੇ ਉੱਤੇ 5 ਗੁਣਾ ਜ਼ਿਆਦਾ ਟੈਰਿਫ ਲਾਈ ਗਈ ਹੈ। ਔਰ ਚਾਈਨਾ ਨੇ ਇਹ ਟਿਟ ਫॉर ਟੈਟ ਲਾਈਨ ਉਹਨਾਂ ਨੇ ਕਿਹਾ ਜੀ ਠੀਕ ਹੈ, ਹੁਣ ਅਸੀਂ ਉੱਥੇ ਤੱਕ ਜਾਵਾਂਗੇ ਜਿੱਥੋਂ ਤੱਕ ਤੁਸੀਂ ਜਾਣਾ ਚਾਹੁੰਦੇ ਹੋ, ਅਸੀਂ ਇਸ ਸਾਰੇ ਤੋਂ ਪਿੱਛੇ ਨਹੀਂ ਹਟਾਂਗੇ। ਔਰ ਇਹ ਜਿਹੜਾ ਯੂਰਪੀਅਨ ਯੂਨੀਅਨ ਦੇ ਨਾਲ ਚਾਈਨਾ ਨੇ ਨੈਗੋਸ਼ੀਏਸ਼ਨ ਓਪਨ ਕੀਤੀ ਹੈ ਕਿ ਵੀ ਤੁਸੀਂ ਦੱਸੋ ਕਿ ਵੀ ਅਸੀਂ ਜਿਹੜਾ ਮਿਊਚੁਅਲ ਕੀ ਸਾਡੇ ਇੰਟਰਸਟ ਆਪਸ 'ਚ ਮਿਲਦੇ ਨੇ। ਹਾਲਾਂਕਿ ਯੂਰਪੀਅਨ ਯੂਨੀਅਨ ਦੇ ਕੁਝ ਮੁਲਕ ਜਿਹੜੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ ਉਸ ਦਾ ਵੀ ਹਿੱਸਾ ਨੇ। ਔਰ ਇਸ ਸਾਰੇ ਦੇ ਚੱਲਦਿਆਂ ਚਾਈਨਾ ਦੀ ਜਿਹੜੀ ਰੀਚ ਆਊਟ ਹੈ, ਚਾਈਨਾ ਰੀਚਸ ਆਊਟ ਟੂ ਅਦਰਸ ਐਜ਼ ਟਰੰਪ ਲੇਅਰਸ ਔਨ ਟੈਰਿਫਸ। ਔਰ ਹੁਣ ਇੰਟਰਸਟਿੰਗ ਗੱਲ ਇਹ ਹੈ ਵੀ ਰੂਸ ਤੇ ਅਮਰੀਕਾ ਨੇ ਕੋਈ ਟੈਰਿਫ ਨਹੀਂ ਲਾਈ, ਹਾਲਾਂਕਿ ਸੈਂਕਸ਼ਨਸ ਨੇ ਉਹਦੇ ਤੇ ਜੋ ਯੂਕਰੇਨ ਵਾਰ ਕਰਕੇ ਲੱਗੀਆਂ ਹੋਈਆਂ। ਔਰ ਇਸ ਦੇ ਉੱਤੇ ਉਹਨਾਂ ਨੇ ਚਾਈਨਾ ਦੇ ਜਿਹੜੇ ਫੋਕਸ ਹੁਣ ਯੂਰਪ ਦੇ ਉੱਤੇ ਹੈ। ਚਾਈਨਾ ਹੈਜ਼ ਦਸ ਫਾਰ ਫੋਕਸਡ ਔਨ ਯੂਰਪ। ਫੋਨ ਕਾਲ ਹੋਈ ਪ੍ਰੀਮੀਅਰ ਚਾਈਨਾ ਦੇ ਲੀ ਯੂਆਂਗ ਤੇ ਯੂਰਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਬੀਬੀ ਜਿਹੜੀ ਹੈ ਉਰਸੁਲਾ ਵੌਨ ਡੈਰ ਲੇਅਨ। ਔਰ ਉਹਨਾਂ ਨੇ ਕਿਹਾ ਜੀ ਵੀ ਆਰ ਸੈਂਡਿੰਗ ਏ ਪੋਜ਼ਿਟਿਵ ਮੈਸੇਜ ਟੂ ਦ ਆਊਟਸਾਈਡ ਵਰਲਡ। China is willing to work with the European Union to jointly implement the important consensus reached by the leaders of China and the European Union. So China ਇਹ ਹੋਪ ਕਰਦਾ ਹੈ ਕਿ ਯੂਰਪੀਅਨ ਯੂਨੀਅਨ ਦੇ ਨਾਲ ਉਹ ਟ੍ਰੇਡ ਬੈਲੈਂਸ ਕਰ ਲਏਗਾ ਜੇ ਅਮਰੀਕਾ, ਕਿਉਂਕਿ ਅਮਰੀਕਾ ਯੂਰਪੀਅਨ ਯੂਨੀਅਨ ਨੂੰ ਵੀ ਉਨਾ ਹੀ ਝਟਕਾ ਦਿੱਤਾ ਸੀ ਉਹਨੇ। ਹੁਣ ਜਿਹੜਾ ਪੌਜ਼ ਤਾਂ ਕਰ ਦਿੱਤਾ ਹੈ ਕਿਉਂਕਿ ਚਾਈਨਾ ਨੂੰ ਸਿੰਗਲ ਆਊਟ ਕੀਤਾ ਹੈ। ਫਿਰ ਇੱਕ ਵੀਡੀਓ ਕਾਨਫਰੰਸ ਚਾਈਨੀਜ਼ ਕਮਰਸ ਮਿਨਿਸਟਰ ਵੈਂਗ ਵੈਂਟੈਗੋ ਤੇ ਯੂਰਪੀਅਨ ਯੂਨੀਅਨ ਕਮਿਸ਼ਨਰ ਫॉर ਟ੍ਰੇਡ ਐਂਡ ਇਕਨੋਮਿਕ ਸਿਕਿਉਰਿਟੀ ਸੈਫਕੋਵਿਕ ਦੇ ਵਿੱਚ ਵੀ ਹੋਈ। ਉਹਦੇ 'ਚ ਵੀ ਉਹਨਾਂ ਨੇ ਰੈਸੀਪ੍ਰੋਕਲ ਟੈਰਿਫਸ ਨੂੰ ਡਿਸਕਸ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਚਾਈਨਾ ਨੇ ਕਿਹਾ ਕਿ ਇਹ ਟੈਰਿਫਸ ਨੇ ਦੇ ਸੀਰੀਅਸਲੀ ਇਨਫ੍ਰਿੰਜ ਅਪੋਨ the legitimate interests of all countries, seriously violate World Trade Organization rules, seriously damage the rules-based multilateral trading system, and seriously impact the stability of the global economic order. ਕਿ ਜਿਹੜਾ ਇੱਕ global order ਬਣਿਆ ਸੀ World Trade Organization ਦੇ clause ਸੀ, ਔਰ it is typical act of unilateralism, protectionism and economic bullying. ਕਿ ਅਮਰੀਕਾ ਜਿਹੜਾ ਉਹ ਬੁਲਿੰਗ ਕਰ ਰਿਹਾ ਇਕਨੋਮਿਕ, ਇਹ ਪ੍ਰੋਟੈਕਸ਼ਨਿਸਟ ਅਪਰੋਚ ਲੈ ਰਿਹਾ ਔਰ ਯੂਨੀਲੈਟਰਲ ਇੱਕ ਤਰਫਾ, ਔਰ ਇਹ ਸਾਰੀ ਵਾਇਲੇਸ਼ਨ ਹੈ। ਔਰ ਉਹਨਾਂ ਨੇ ਕਿਹਾ ਜੀ ਅਸੀਂ ਗੱਲਬਾਤ ਰਾਹੀਂ ਚਾਈਨਾ ਜਿਹੜਾ ਉਹ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਨੂੰ ਤਿਆਰ ਹੈ, ਬਟ ਇਫ ਦਾ US insists on its own way, China will fight to the end. ਕਿ ਜੇ ਇਹਨਾਂ ਨੇ ਇਹੀ ਰੱਖਿਆ ਆਪਣਾ ਤੌਰ ਤਰੀਕਾ, ਔਰ ਇਸ ਤੋਂ ਬਿਨਾਂ ਫਿਰ ਜਿਹੜੀ ਸਾਊਥ ਏਸ਼ੀਅਨ ਨੇਸ਼ਨਸ ਦੀ 10 ਮੈਂਬਰੀ ਐਸੋਸੀਏਸ਼ਨ ਹੈ ਉਹਨਾਂ ਦੇ ਨਾਲ ਵੀ ਚਾਈਨਾ ਨੇ ਰਾਬਤਾ ਖੋਲ੍ਹਿਆ, ਭਾਰਤ ਦੇ ਨਾਲ ਵੀ ਉਹਨਾਂ ਨੇ ਖੋਲ੍ਹਿਆ। ਭਾਰਤ ਨੂੰ ਵੀ ਉਹਨਾਂ ਨੇ ਕਿਹਾ ਕਿ ਭਾਈ ਇਹ ਦੇਖੋ ਸਾਰਾ, ਪਰ ਇਹ ਚਾਈਨਾ ਨੂੰ ਵੀ ਪਤਾ ਹੈ ਕਿ ਵੀ ਅਲਟੀਮੇਟਲੀ ਭਾਰਤ ਨੇ
ਅਮਰੀਕਾ ਦੇ ਖਾਨੇ 'ਚ ਹੀ ਪੈਣਾ, ਕਿਉਂਕਿ ਮੋਦੀ ਦੀਆਂ ਜੋ ਹਰਕਤਾਂ ਸੀ ਇਹਦੇ ਬਾਵਜੂਦ ਕਿ ਕਿੰਨਾ ਟਰੰਪ ਨੇ ਠਿੱਠ ਕੀਤਾ, ਇਹਦੇ ਬਾਵਜੂਦ ਸਾਰੀ ਦੁਨੀਆ ਬੋਲ ਰਹੀ ਹੈ, ਉਹਨਾਂ ਦੀ ਆਵਾਜ਼ ਨਹੀਂ ਨਿਕਲ ਰਹੀ। ਸੋ ਅਲਟੀਮੇਟਲੀ ਉਹਨਾਂ ਨੇ ਉੱਥੇ ਹੀ ਜਾਣਾ। ਆਖਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ, ਹੁਣ ਪਤਾ ਹੈ। ਲੇਕਿਨ ਇਨ ਦਾ ਮੀਨ ਟਾਈਮ ਚਾਈਨਾ ਬਾਕੀ ਸਾਰਿਆਂ ਨੂੰ ਕਰ ਰਿਹਾ। ਸੋ ਅਸੀਂ ਇਸ ਦੇ ਉੱਤੇ, ਕਿਉਂਕਿ ਅਸੀਂ ਤਾਂ ਗੱਲਾਂ ਹੀ ਕਰ ਸਕਦੇ ਹਾਂ, ਹੋਰ ਤਾਂ ਇਹਦੇ ਕੀ ਇੰਪੈਕਟ ਹੋਣਗੇ, ਪਰ ਸਾਡੇ ਇੱਕ ਨੌਜਵਾਨ ਨੇ ਸਾਨੂੰ ਇੱਕ ਪੂਰਾ ਖਾਕਾ ਬਣਾ ਕੇ ਭੇਜਿਆ, ਕਿਉਂਕਿ ਜਿਹੜੀ ਇੰਡੀਆ ਦੇ ਨਾਲ ਟੈਰਿਫ ਦੇ ਮੁੱਦੇ ਤੇ ਜੇ ਇਹਨਾਂ ਦੀ ਕੋਈ ਟ੍ਰੇਡ ਡੀਲ ਹੁੰਦੀ ਹੈ, ਜਿਹੜੀ ਸਫਰ ਇੱਕ ਕਲਾਸ ਐਗਰੀਕਲਚਰ, ਕਿਉਂਕਿ ਅਮਰੀਕਾ ਦਾ ਬਹੁਤ ਦਬਾਅ ਹੈ ਕਿ ਵੀ ਐਗਰੀਕਲਚਰ ਲਈ ਮਾਰਕੀਟ ਖੋਲੋ। ਸੋ ਉਹਦੇ 'ਚ ਜਿਹੜੇ ਸਿੱਖ ਇੰਟਰਸਟ ਹੈ, ਸਿੱਖ ਪੰਜਾਬ ਨਾਲ ਜੁੜਿਆ ਹੋਇਆ, ਇੰਡੀਅਨ ਆਕੂਪਾਈਡ ਪੰਜਾਬ ਨਾਲ, ਉਹ ਤਾਂ ਸਾਡਾ ਟ੍ਰੇਡ ਇੰਟਰਸਟ ਹੈ। ਸੋ ਉਸ ਦੇ ਉੱਤੇ ਕਿ ਭਾਈ ਸਾਨੂੰ ਕੀ ਉਸ ਹਾਲਤ ਜਦੋਂ ਕਿ ਸਡਨਲੀ ਜਿਹੜੇ ਨੇ ਸਾਡੇ ਕਿਸਾਨ ਔਰ ਕਿਰਸਾਨੀ ਪੰਜਾਬ ਦੀ ਔਰ ਬਾਕੀ ਪ੍ਰਭਾਵਿਤ ਹੋਏਗੀ, ਉਹ ਮਾਡਲ ਅਸੀਂ ਆਉਣ ਵਾਲੇ ਅਗਲੇ ਹਫ਼ਤਿਆਂ ਦੇ ਵਿੱਚ ਡਿਸਕਸ ਕਰਾਂਗੇ। ਤੇ ਇਸ ਘੜੀ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਦੁਨੀਆ ਦੇ ਵਿੱਚ ਅਮਨ ਅਮਾਨ ਹੋਏ, ਔਰ ਇਹ ਕੋਈ ਵੀ ਇੱਕ ਜੰਗ ਚੋਂ ਨਿਕਲ ਕੇ ਦੂਜਾ, ਕਿਉਂਕਿ ਇਹ ਜਿਹੜੀ ਇਕਨੋਮਿਕਲ ਵਾਰਫੇਅਰ ਹੁੰਦੀ ਹੈ, ਇਹ ਕਈ ਹਾਲਤਾਂ ਦੇ ਵਿੱਚ ਦੂਸਰੀ ਜੰਗ ਨਾਲੋਂ ਵੀ ਜ਼ਿਆਦਾ ਖਤਰਨਾਕ ਹੁੰਦੀ ਹੈ, ਕਿਉਂਕਿ ਜਦੋਂ ਜਿਸ ਚੋਂ ਤੁਹਾਡੀ ਰੋਟੀ ਰੋਜ਼ੀ ਨਿਕਲਣੀ ਹੈ, ਜੋ ਲਾਈਨ, ਕਿਉਂਕਿ ਇਹਦੇ ਚੋਂ ਕਿੰਨੇ ਅਨਇੰਪਲੋਇਡ ਹੋਣਗੇ, ਲੱਖਾਂ ਲੋਕ ਬੇਰੁਜ਼ਗਾਰ ਹੋਣਗੇ, ਸਪਲਾਈ ਚੇਨਸ ਟੁੱਟਣਗੀਆਂ, ਔਰ ਜੋ ਆਧਾਰ ਸਾਰਿਆਂ ਦਾ ਬਣਿਆ ਹੋਇਆ ਉਹ ਜਦੋਂ ਤੁਹਾਡੀ ਰੋਟੀ ਰੋਜ਼ੀ ਦੇ ਰਸਤੇ ਬੰਦ ਹੋ ਜਾਂਦੇ ਨੇ, ਫਿਰ ਸੁਸਾਈਡ ਵੱਧਦੇ ਨੇ, ਕਿੰਨੇ ਬੱਚਿਆਂ ਦੀ ਐਜੂਕੇਸ਼ਨ ਪ੍ਰਭਾਵਿਤ ਹੋਏਗੀ। ਔਰ ਇਕੱਲਾ ਇੱਕ ਫੈਕਟਰ ਨਹੀਂ ਹੈ, ਹੁਣ ਜਿਵੇਂ ਸਟੂਡੈਂਟਸ ਨੇ, ਲੱਖਾਂ ਸਟੂਡੈਂਟ ਭਾਰਤ ਔਰ ਬਾਕੀ ਮੁਲਕਾਂ ਤੋਂ ਅਮਰੀਕਾ 'ਚ ਪੜ੍ਹਨ ਆਉਂਦੇ ਨੇ। ਹੁਣ ਇੱਕ ਹੁੰਦਾ ਸੀ ਕਿ ਸਟੂਡੈਂਟ, ਜਦੋਂ ਤੁਸੀਂ ਵੀਜ਼ਾ ਤੁਹਾਡਾ ਖਤਮ ਹੋਇਆ, ਤੁਹਾਨੂੰ 3 ਸਾਲ ਦਾ ਟਾਈਮ ਫਰੇਮ ਮਿਲਦਾ ਸੀ ਕਿ ਤੁਸੀਂ ਕੰਮ ਕਰ ਸਕਦੇ ਹੋ, ਕਿਉਂਕਿ ਐਜੂਕੇਸ਼ਨ ਤਾਂ ਬਹੁਤ ਮਹਿੰਗੀ ਹੈ। ਹੁਣ ਫੋਰਨ ਪੜ੍ਹਨ ਦੇ ਲਈ ਪੇਰੈਂਟਸ ਚੁਕਾ ਕੇ ਭੇਜ ਦਿੰਦੇ ਸੀ, ਪਰ ਉਹਨੂੰ ਹੁੰਦਾ ਸੀ ਵੀ ਇੱਥੇ ਜਿਹੜਾ ਲੋਨ ਲਿਆ ਉਹ 2-3 ਸਾਲ ਕੰਮ ਕਰਕੇ, ਤੇ ਇਨ ਦਾ ਮੀਨ ਟਾਈਮ ਉਹ ਕਿਸੇ ਨਾ ਕਿਸੇ ਕੰਪਨੀ ਨਾਲ ਦੂਜੇ ਜਿਹੜੇ H1B ਕਰ ਦਿੰਦੇ ਸੀ। ਹੁਣ ਜਿਹੜੀ ਟਰੰਪ ਦੀਆਂ ਇਹ ਲਾਈਨਸ ਨੇ, ਇਲੀਗਲ ਜਾਂ ਦੂਜੇ ਤਾਂ ਹੈ ਹੀ ਹੈ, ਉਹ 3 ਸਾਲ ਵਾਲੀ ਜਿਹੜੀ ਨੌਕਰੀ ਦੀ ਆਪਸ਼ਨ ਹੈ ਉਹ ਵੀ ਖਤਮ ਹੋ ਰਹੀ ਹੈ। ਹੋ ਰਿਹਾ ਵੀ ਪੜ੍ਹਾਈ ਮੁਕੰਮਲ ਵਾਪਸ ਜਾਓ, ਤੇ ਵਾਪਸ ਤੇ ਕਿਹੜੇ ਨੌਕਰੀਆਂ ਰੱਖੀਆਂ। ਸੋ ਇਹ ਇੱਕ ਲੈਵਲ ਤੇ ਨਹੀਂ, ਬਹੁਤ ਸਾਰੇ ਲੈਵਲ ਦੇ ਉੱਤੇ ਚੈਲੰਜਸ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਪੰਥਕ ਸਮਾਗਮ ਆਉਂਦੇ 12 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਖਾਲਸਾ ਸਾਜਣਾ ਦਿਵਸ ਗ੍ਰੇਂਜਰ, ਇੰਡੀਆਨਾ ਵਿਖੇ ਹੋਣ ਜਾ ਰਹੇ ਹਨ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਵਜੋਂ ਪਹੁੰਚਣਗੇ ਅਤੇ ਭਾਈ ਸਰਬਜੀਤ ਸਿੰਘ ਕੋਮਲ ਦਾ ਕੀਰਤਨੀ ਜਥਾ ਸੰਗਤਾਂ ਨਾਲ ਸ਼ਬਦ ਕੀਰਤਨ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਥਾਨਕ ਸੰਗਤ ਨੂੰ ਵੱਧ ਚੜ੍ਹ ਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। प्रगटे खालसा परमात्मा की मौज। 20 ਅਪ੍ਰੈਲ 2025 ਦਿਨ ਐਤਵਾਰ ਨੂੰ ਗੱਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰੂ ਘਰ ਸਟਾਕਟਨ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਖਾਲਸੇ ਦਾ 326ਵਾਂ ਸਾਜਨਾ ਦਿਵਸ ਵਿਸਾਖੀ ਪੁਰਬ ਮਨਾਇਆ ਜਾਵੇਗਾ। ਐਤਵਾਰ 12 ਵਜੇ ਦੁਪਹਿਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋਵੇਗਾ ਤੇ 4 ਘੰਟੇ ਦੀ ਨਗਰ ਕੀਰਤਨ ਯਾਤਰਾ ਪਿੱਛੋਂ ਗੁਰੂ ਘਰ ਵਾਪਸ ਪਰਤੇਗਾ।
ਸਮੂਹ ਇਲਾਕਾ ਨਿਵਾਸੀ ਤੇ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ, ਧਾਰਮਿਕ ਸੰਸਥਾਵਾਂ ਅਤੇ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸ਼ਾਨਦਾਰ ਤੇ ਮਹਾਨ ਅਵਸਰ ਤੇ ਫਲੋਟਾਂ ਸਮੇਤ ਪਹੁੰਚ ਕੇ ਨਗਰ ਕੀਰਤਨ ਦੀਆਂ ਰੌਣਕਾਂ ਵਧਾਓ ਅਤੇ ਕਲਗੀਧਰ ਪਾਤਸ਼ਾਹ ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। प्रगटे खालसा परमात्मा की मौज। ਵੀਅਰਸ ਵੈਲਕਮ ਬੈਕ ਅਗੇਨ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੁੰਬਈ ਬੰਬ ਧਮਾਕਿਆਂ ਦੇ ਇੱਕ ਦੋਸ਼ੀ ਟੀ ਰਾਣਾ ਨੂੰ ਅਮਰੀਕਾ ਨੇ ਐਕਸਟਰਾਡਾਈਟ ਕਰਕੇ ਭਾਰਤ ਭੇਜਿਆ ਹੈ। ਇਸ ਉੱਪਰ ਬੀਜੇਪੀ ਵੱਲੋਂ ਬੜੀਆਂ ਕੱਛਾਂ ਵਜਾਈਆਂ ਜਾ ਰਹੀਆਂ ਨੇ। ਜੇ ਟੀ ਰਾਣਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਦੋਸ਼ੀ ਹੈ ਤਾਂ ਇਹੀ ਕੰਮ ਅਜੀਤ ਡੋਵਲ ਨੇ ਵੀ ਕੈਨੇਡਾ ਤੇ ਅਮਰੀਕਾ ਵਿੱਚ ਕੀਤਾ ਹੈ। ਸੋ ਅਮਰੀਕਾ ਨੂੰ ਚਾਹੀਦਾ ਹੈ ਕਿ ਉਹ ਅਜੀਤ ਡੋਵਲ ਨੂੰ ਭਾਰਤ ਤੋਂ ਐਕਸਟਰਾਡਾਈਟ ਕਰਕੇ ਅਮਰੀਕਾ ਲਿਆਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਆਰਟ ਦੇ ਵਿੱਚ ਜਿਹੜਾ ਹਿੰਦੂਤਵਾ ਜਾਂ ਇਹਨਾਂ ਦੀ ਡਾਕਟਰੀਨ ਚਾਣਕਿਆ ਦੀ ਜਿਹੜੇ ਮਾਹਿਰ ਨੇ ਜਿਸ ਚੀਜ਼ ਦੇ ਵਿੱਚ, ਉਹ ਇਹ ਹੈ ਕਿ ਵੀ ਜਦੋਂ ਕੋਈ ਸੀਰੀਅਸ ਚੈਲੰਜ ਸਾਹਮਣੇ ਚੱਲ ਰਿਹਾ ਔਰ ਤੁਸੀਂ ਉਸ ਨੂੰ ਨਜਿੱਠਣ ਦੇ ਕਾਬਲ ਨਹੀਂ ਜਾਂ ਉਸ ਬਾਰੇ ਤੁਸੀਂ ਸਟੈਂਡ ਲੈਣ ਦੀ ਹਿੰਮਤ ਨਹੀਂ ਰੱਖਦੇ ਤਾਂ ਫਿਰ ਕੁਛ ਨਾ ਕੁਛ ਜਿਹੜਾ ਹੈ ਉਹ ਡਿਸਟਰੈਕਟ ਕਰ ਦਿਓ, ਕੋਈ ਹੋਰ ਕਹਾਣੀ ਉਹ ਸਾਰੇ ਦੇ ਵਿੱਚ ਜਿਹੜਾ ਇੰਨਾ ਕੁ ਰੌਲਾ ਪਾ ਦਿਓ ਜਾਂ ਦੂਜਾ ਕਿ ਲੋਕਾਂ ਨੂੰ ਉਹ ਭੁੱਲ ਜਾਏ ਵੀ ਅਸਲ ਇਸ਼ੂ ਕੀ ਹੈ। ਹੁਣ ਇੱਕ ਪਾਸੇ ਜਿਹੜੇ ਭਾਰਤ ਦੇ ਗੰਭੀਰ ਚਿੰਤਕ ਜਾਂ ਟਰੂ ਨੈਸ਼ਨਲਿਸਟ, ਹਿੰਦੂਤਵੀ ਨੈਸ਼ਨਲਿਸਟ ਨਹੀਂ, ਜਿਹੜੇ ਫਿਰਕੂ ਨੇ ਔਰ ਨਫ਼ਰਤ ਨਾਲ ਭਰੇ ਹੋਏ ਨੇ, ਜਿਹੜੇ ਅਦਰਵਾਈਜ਼ ਇੰਡੀਆ ਨੂੰ ਐਜ਼ ਏ ਟੂਗੈਦਰ ਐਜ਼ ਏ ਸੈਕੂਲਰ ਕੰਟਰੀ ਪ੍ਰੋਗਰੈਸ ਹੋਇਆ ਦੇਖਣਾ ਚਾਹੁੰਦੇ ਨੇ, ਉਹ ਹੈਰਾਨ ਨੇ ਕਿ ਵੀ ਇੰਨੀ ਜ਼ਿਆਦਾ ਬੇਇੱਜ਼ਤੀ ਭਾਰਤ ਦਾ ਨਾਂ ਲੈ ਲੈ ਕੇ ਔਰ ਉਸ ਨੂੰ ਡਿਕਰਾਈ ਕਰਦੇ ਔਰ ਬਿਲਕੁਲ ਟੈਰਿਫ ਤੱਕ ਪਹੁੰਚਦੇ ਆ ਅਮਰੀਕਾ ਨੇ ਕੀਤੀ ਹੈ। ਵੀ ਭਾਰਤ ਦਾ ਸਵੈਮਾਨ ਕਿੱਥੇ ਹੈ, ਸੈਲਫ ਰਿਸਪੈਕਟ ਕਿੱਥੇ ਹੈ, ਔਰ ਉਹ ਕਿਉਂ ਨਹੀਂ ਇਹ ਸਾਰੇ ਨੂੰ ਜਿਹੜਾ ਇਹਨਾਂ ਨੇ ਕੋਈ ਵੀ ਪਾਰਟ ਉਸ ਦੇ ਉੱਤੇ ਸਟੇਟਮੈਂਟ ਕੋਈ ਲੋਕਾਂ ਦੇ ਸਾਹਮਣੇ, ਨਿੱਕੇ ਨਿੱਕੇ ਸਿੰਗਾਪੁਰ ਮੁਲਕ ਦਾ ਪ੍ਰਾਈਮ ਮਿਨਿਸਟਰ ਆਇਆ, ਦੂਜੇ ਆਏ, ਆਪਣੇ ਲੋਕਾਂ ਨੂੰ ਤਿਆਰ ਕੀਤਾ ਔਰ ਦੂਸਰਾ ਔਰ ਇਧਰ ਬਿਲਕੁਲ ਪਾਰਟ। ਲੇਕਿਨ ਐਨ ਜਦੋਂ ਇੱਕ ਪਾਸੇ ਇਹ ਚੈਲੰਜ ਚੱਲ ਰਿਹਾ ਤੇ ਭਾਰਤ ਦੇ ਵਿੱਚ ਵਕਫ ਨੂੰ ਲੈ ਕੇ ਵਕਫ ਬਿੱਲ ਆ ਗਿਆ ਜੀ, 42 ਘੰਟੇ ਫਲਾਣੀ ਡਿਬੇਟ ਹੋਈ, ਫਿਰ ਇੱਥੇ ਹੋਈ ਉੱਥੇ ਹੋਈ, ਹਿੰਦੂ ਮੁਸਲਮਾਨ ਉਸ ਦੇ ਉੱਤੇ ਲਾ ਦਿੱਤਾ। ਹੁਣ ਕਿਉਂਕਿ ਵਕਫ ਵਾਲਾ ਹੋ ਗਿਆ, ਪਾਸ ਹੋ ਗਿਆ, ਨੋਟੀਫਾਈ ਹੋ ਗਿਆ, ਉਹ ਸਾਰਾ ਆਪਣਾ ਇੱਕ ਕਰਾਊਡ ਨੂੰ ਉਸ ਪਾਸੇ ਲਾਇਆ ਹੋਇਆ, ਉਹ ਲੱਗੇ ਹੋਏ ਨੇ, ਕੋਈ ਕਿਸੇ ਦਰਗਾਹ ਦੇ ਉੱਤੇ ਝੰਡਾ ਲਾਤਾ। ਆਦਿੱਤਿਆਨਾਥ ਯੋਗੀ ਨੇ ਯੂਪੀ 'ਚ ਆਰਡਰ ਕੱਢਤਾ ਕਿ ਵੀ ਜਿਹੜਾ ਈਵਨ ਕੋਈ ਪ੍ਰੋਟੈਸਟ ਦੇ ਲਈ ਕਾਲੀ ਪੱਟੀ ਵੀ ਬੰਨੇਗਾ, ਜਿਹੜੇ ਬੰਨੇ ਕੁਛ ਮੌਲਾਣਿਆਂ ਨੇ ਔਰ ਮਜ਼ਹਬੀ ਲੋਕਾਂ ਨੇ ਜਾਂ ਧਾਰਮਿਕ ਜੋ ਉਹਨਾਂ ਦੇ ਸਿਆਸੀ ਐਕਟਿਵਿਸਟ ਨੇ, ਉਹਨਾਂ ਨੂੰ ਨੋਟਿਸ ਭਿਜਵਾ ਦਿੱਤੇ ਕਿ ਵੀ ਇਹ ਰਾਈਟਿੰਗ ਕਰਨ ਵਾਲਿਆਂ 2 ਲੱਖ ਜਮ੍ਹਾਂ ਕਰਾਓ, ਇੰਨਾ ਜਮ੍ਹਾਂ ਕਰਾਓ। ਈਵਨ ਮੁਨੱਵਰ ਰਾਣਾ ਜਿਹੜਾ ਉਰਦੂ ਦਾ ਪਪੂਲਰ ਸ਼ਾਇਰ ਹੋਏ, ਇੰਦੌਰ ਤੋਂ ਰਹਿਣ ਵਾਲੇ, ਜਿਨ੍ਹਾਂ ਦਾ ਇਹ ਕਪਲੇਟ ਕਿ ਵੀ ਇਹ ਹਿੰਦੁਸਤਾਨ ਸਭ ਕਾ ਹੈ ਤੁਮਾਰੇ ਬਾਪ ਕਾ ਤੋਂ ਨਹੀਂ, ਉਹਦੀ ਡਾਟਰ ਨੂੰ ਵੀ 10 ਲੱਖ ਰੁਪਏ ਦਾ ਜਿਹੜਾ ਉਹ ਜਮ੍ਹਾਂ ਕਰਾਉਣ ਦਾ ਬੌਂਡ ਕਿ ਵੀ ਇਹ ਰਾਈਟਿੰਗ ਕਰਨਗੇ। ਸੋ ਉਹ ਹੁਣ ਪਾਰਟ ਚੱਲ ਹੀ ਰਿਹਾ ਸੀ। ਐਨ ਇਸ ਮੌਕੇ ਦੇ ਉੱਤੇ ਜਿਹੜੀ ਖਬਰ ਪਿਛਲੇ 48 ਘੰਟੇ ਤੋਂ ਸਾਰਾ ਮੀਡੀਆ ਡਿਸਕਸ ਕਰ ਰਿਹਾ ਜਿਵੇਂ ਕੋਈ ਬਹੁਤ ਵੱਡਾ ਇਹਨਾਂ ਨੇ ਜਿਹੜਾ ਉਹ ਕੱਦੂ 'ਚ ਤੀਰ ਮਾਰਿਆ ਹੋਏ। ਹੁਣ ਜਿਹੜਾ ਇਹਦਾ ਮਿਸਟਰ ਰਾਣਾ, ਤਹਾਵੁਰ ਰਾਣਾ, ਹੁਣ ਇਹ ਵਾਕਿਆ ਜਿਨ੍ਹਾਂ ਨੂੰ ਇਹ ਯਾਦ ਹੋਏ ਕਿ ਲਗਭਗ 17 ਸਾਲ ਪਹਿਲਾਂ 26 ਨਵੰਬਰ ਤੋਂ 29 ਨਵੰਬਰ 2008 ਦੇ ਵਿਚਾਲੇ ਮੁੰਬਈ ਦੇ ਵਿੱਚ ਬੰਬ ਧਮਾਕੇ ਹੋਏ ਸੀ। ਉਹਨਾਂ ਬੰਬ ਧਮਾਕਿਆਂ ਦੇ ਵਿੱਚ 166 ਲੋਕ ਮਾਰੇ ਗਏ ਸੀ ਔਰ 238 ਜ਼ਖਮੀ ਹੋਏ ਸੀ। ਥਾਂ ਥਾਂ ਤਾਜ ਹੋਟਲ ਦੇ ਵਿੱਚ ਵੀ, ਔਰ ਮਰਨ ਵਾਲਿਆਂ 'ਚ ਇਕੱਲੇ ਭਾਰਤੀ ਲੋਕ ਹੀ ਨਹੀਂ ਸੀ, ਅਮਰੀਕਨ ਵੀ ਸਨ, ਇਜ਼ਰਾਈਲੀ ਵੀ ਸਨ, ਬ੍ਰਿਟਿਸ਼ਰ ਵੀ ਸਨ, ਅੱਡ ਕਿਉਂਕਿ ਤਾਜ ਹੋਟਲ 'ਚ ਦੂਜਾ। ਔਰ ਉਹਨਾਂ ਸਭ ਦਾ ਜਿਹੜਾ ਦੋਸ਼ ਹੈ ਮੁੱਖ ਤੌਰ ਦੇ ਉੱਤੇ ਉਹ ਮਿਸਟਰ ਹੈਡਲੀ ਨਾਂ ਦਾ ਇੱਕ ਬੰਦਾ ਜਿਹਦਾ ਪਿਓ ਪਾਕਿਸਤਾਨੀ ਸੀ, ਮਾਂ ਉਸ ਦੀ ਜਿਹੜੀ ਹੈ ਉਹ ਗੋਰੀ ਸੀ, ਔਰ ਉਸ ਦੇ ਖਾਤੇ 'ਚ ਪਿਆ ਕਿ ਵੀ ਉਹਨੂੰ ਜੋੜਿਆ ਗਿਆ ਸੀ ਲਸ਼ਕਰ-ਏ-ਤਾਇਬਾ ਤੇ ਦੂਸਰੀ ਪਾਕਿਸਤਾਨ ਬੇਸਡ ਕਿ ਵੀ ਉਹਨਾਂ ਨੇ।
ਲੇਕਿਨ ਇਹ ਕਿਉਂਕਿ ਜਦੋਂ ਤੱਕ ਇਹ ਜੋ ਤੁਸੀਂ ਏਜੰਸੀਆਂ ਦਾ ਵਰਕਿੰਗ ਪੈਟਰਨ ਦੇਖਦੇ ਹੋ, ਜੇ ਉਹ ਮੁੱਖ ਦੋਸ਼ੀ ਸੀ ਔਰ ਹੁਣ ਅਮਰੀਕਾ ਦੀ ਜੇਲ੍ਹ 'ਚ ਆਓ, ਉਹਦੀ ਐਕਸਟ੍ਰੈਡੀਸ਼ਨ ਇੰਡੀਆ ਨੇ ਮੰਗੀ ਸੀ। ਜ਼ਾਹਰ ਹੈ ਭਾਰਤ ਦੀ ਧਰਤੀ ਦੇ ਉੱਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ। ਜੋ ਮੁੰਬਈ ਦੇ ਵਿੱਚ ਹੋਇਆ, ਹੈਡਲੀ ਨੇ ਕੀਤਾ ਕਿ ਰਾਣਾ ਨੇ ਕੀਤਾ ਕਿ ਕਿਸੇ ਹੋਰ ਨੇ ਕੀਤਾ, ਇਹ ਤਾਂ ਜਿਹੜਾ ਜਾਂ ਤਾਂ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਏ ਇੰਡੀਪੈਂਡੈਂਟਲੀ, ਇਸ ਦੀ ਸੱਚਾਈ ਸਾਹਮਣੇ ਆਏ। ਹੁਣ ਜਿਹੜਾ ਹੈਡਲੀ ਹੈ ਉਹ ਅਮਰੀਕਨ ਸਿਟੀਜ਼ਨ ਹੈ ਔਰ ਉਹਨੂੰ ਜਦੋਂ ਇੰਡੀਆ ਨੇ ਮੰਗਿਆ ਔਰ ਜਿਹੜਾ ਐਕਸਟ੍ਰੈਡੀਸ਼ਨ ਪ੍ਰੋਸੈਸ ਚੱਲੀ, ਅਮਰੀਕਾ ਨੇ ਉਹਦੇ ਨਾਲ ਪਹਿਲਾਂ ਹੀ ਪਲੀ ਬਾਰਗੇਨ ਡੀਲ ਸਟ੍ਰਾਈਕ ਕਰ ਲਈ, ਉਹਨੂੰ ਦਿੱਤਾ ਨਹੀਂ ਹੈ। ਹੁਣ ਇਹ ਜਿਹੜਾ ਤਹਾਵਰ ਜਾਂ ਟੀ ਰਾਣਾ ਉਹਨੂੰ ਮੈਂ ਕਹਾਂਗਾ, ਇਹ ਪਾਕਿਸਤਾਨੀ ਫੌਜ ਦੇ ਵਿੱਚ ਕਿਸੇ ਵੇਲੇ ਡਾਕਟਰ ਸੀ, ਉੱਥੋਂ ਜਿਹੜਾ ਛੱਡ ਕੇ ਭਗੌੜਾ ਹੋ ਕੇ ਕੈਨੇਡਾ ਆ ਗਿਆ, ਸਿਟੀਜ਼ਨਸ਼ਿਪ ਲੈ ਲਈ, ਅਮਰੀਕਾ ਦੀ ਵੀ ਲੈ ਲਈ, ਡਿਊਲ ਸਿਟੀਜ਼ਨਸ਼ਿਪ ਸੀ ਇਹਦੇ ਕੋਲ। ਔਰ ਜਦੋਂ ਅਮਰੀਕਾ 'ਚ ਹੈਡਲੀ ਦਾ ਤੇ ਕੇਸ ਚੱਲਿਆ, ਇਹ ਸਾਹਮਣੇ ਆਇਆ ਕਿ ਜਿਹੜੀ ਈਵਨ ਇਸ ਘਟਨਾਕ੍ਰਮ ਤੋਂ 2008 ਦੀ ਬੰਬ ਕਾਂਡ ਤੋਂ ਪਹਿਲਾਂ ਇਹ ਮਿਸਟਰ ਟੀ ਰਾਣਾ ਆਪਣੀ ਵਾਈਫ ਦੇ ਨਾਲ ਉੱਥੇ ਗਿਆ ਵੀ ਸੀ ਔਰ ਉਹਨੇ ਰੇਕੀ ਜਿਹਨੂੰ ਕਿਹਾ ਜਾਂਦਾ ਵੀ ਇਹ ਕੀਤੀ। ਔਰ ਫਿਰ ਇਹ ਹੁੰਦਾ ਹੈ ਕਿ ਜੀ ਉਹਦੇ ਜਿਹੜਾ ਹੈਡਲੀ ਹੈ ਉਹਦੀਆਂ ਟਿਕਟਾਂ ਦਾ ਪ੍ਰਬੰਧ ਜਾਂ ਦੂਜਾ ਤੀਜਾ ਉਹਨੇ ਕੀਤਾ, ਟੀ ਰਾਣਾ ਨੇ। ਹਾਲਾਂਕਿ ਜਦੋਂ ਅਮਰੀਕਾ ਦੇ ਵਿੱਚ ਇਹ ਟ੍ਰਾਇਲ ਚੱਲਿਆ, ਇਹ ਸਾਹਮਣੇ ਆਇਆ ਕਿ ਕੰਸਪੀਰੇਸੀ ਇਸ ਬੰਬ ਦੀ, ਉਹਦੇ ਚੋਂ ਉਹਨੂੰ ਬਰੀ ਕਰਤਾ ਅਮਰੀਕਨ ਕੋਰਟ ਨੇ ਕਿ ਉਹਦਾ ਪਾਰਟ ਨਹੀਂ ਹੈ। ਹਾਲਾਂਕਿ ਪਾਕਿਸਤਾਨ ਨੇ ਜਿਹੜਾ ਅਫੀਸ਼ੀਅਲ ਰਿਐਕਸ਼ਨ ਦਿੱਤਾ, ਉਹਨਾਂ ਨੇ ਕਿਹਾ ਕਿ ਵੀ ਉਹਨੇ ਤਾਂ ਪਾਕਿਸਤਾਨੀ ਸ਼ਹਿਰੀਅਤ ਲਈ ਵੀ ਕਦੇ ਵਾਪਸ ਨਹੀਂ ਉਹਨੇ ਲਈ ਹੈ ਔਰ ਉਹ ਤਾਂ ਛੱਡ ਗਿਆ ਹੋਇਆ ਮੁਲਕ, ਕਦੇ ਆਇਆ ਹੀ ਨਹੀਂ ਡੈਕੇਡਸ ਤੋਂ। ਲੇਕਿਨ ਜੇ ਇਹ ਸਾਰੇ ਕਨੈਕਸ਼ਨ ਨੂੰ ਦੇਖੋ, ਕਿਤੇ ਤਾਂ ਕੁਛ ਨਾ ਕੁਛ ਇਸ ਕਿਸਮ ਦਾ ਹੋਏਗਾ। ਜੇ ਅਮਰੀਕਨ ਕੋਰਟਸ ਨੇ ਅਪ ਟੂ ਸੁਪਰੀਮ ਕੋਰਟ, ਟੀ ਰਾਣਾ ਨੇ ਅਟੈਂਪਟ ਕੀਤਾ, ਲਾਸਟ ਅਟੈਂਪਟ ਪਿਛਲੇ ਹਫਤੇ ਸੀ ਕਿ ਐਕਸਟ੍ਰੈਡੀਸ਼ਨ ਰੁਕ ਜਾਏ, ਲੇਕਿਨ ਨਹੀਂ ਰੁਕੀ। ਹੁਣ ਇੱਕ ਜਿਹੜਾ ਬੁੱਢਾ ਆਦਮੀ ਜਿਹੜਾ ਆਲਮੋਸਟ ਜਿਹਦੀ ਅਮਰੀਕਨ ਕੋਰਟਸ ਨੇ ਕਿਸੇ ਕੰਸਪੀਰੇਸੀ ਤੋਂ ਉਹਨੂੰ ਬਰੀ ਕੀਤਾ, ਹਾਲਾਂਕਿ ਲਸ਼ਕਰ ਤੋਇਬਾ ਨਾਲ ਜਾਂ ਦੂਜਿਆਂ ਨਾਲ ਜਾਂ ਬੈਕ ਚੈਨਲ ਜੇ ਕੋਈ ਪਾਕਿਸਤਾਨੀ ਫੌਜ ਨਾਲ ਜਾਂ ਕਿਸੇ ਨਾਲ ਸੰਬੰਧ ਹੋਣ ਤਾਂ ਇਹ ਅਦਾਲਤਾਂ ਦੇ ਡਾਕੂਮੈਂਟ 'ਚੋਂ ਹੋਏਗਾ ਵੀ ਕੀ ਹੈ। ਲੇਕਿਨ ਪਿਛਲੇ 48 ਘੰਟੇ 'ਚ ਟੀ ਰਾਣਾ ਚੜ੍ਹ ਪਿਆ, ਜਹਾਜ਼ ਤੇ ਆ ਗਿਆ, ਫਿਰ ਉਹ ਲਾਈਵ ਚੱਲ ਰਿਹਾ ਹੈ ਫਲਾਣਾ। ਹੁਣ ਉਹਨੂੰ ਜਦੋਂ ਪੇਸ਼ ਕੀਤਾ ਗਿਆ ਔਰ ਉਹਦੀ ਕਸਟਡੀ ਜਿਹੜੀ ਹੈ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਲੈ ਲਈ ਹੈ, NIA ਨੇ, ਔਰ 18 ਦਿਨ ਦਾ ਜਿਹੜਾ ਉਹਨੂੰ NIA ਦੇ ਹਵਾਲੇ ਕਰ ਦਿੱਤਾ ਦਿੱਲੀ ਕੋਰਟ ਨੇ। ਇਵੈਂਚੁਅਲੀ ਟ੍ਰਾਇਲ ਚੱਲੇਗਾ, ਤਿਹਾੜ ਜੇਲ੍ਹ 'ਚ ਉਹਨੂੰ ਰੱਖਿਆ ਜਾਏਗਾ। ਔਰ ਮੇਰਾ ਖਿਆਲ ਹੈ ਵੀ ਬਹੁਤ ਵਾਰ ਜਿਹੜੀਆਂ ਇਹ ਐਕਸਟ੍ਰੈਡੀਸ਼ਨ ਰਿਕੁਐਸਟ ਹੁੰਦੀਆਂ ਨੇ ਉਹਨਾਂ ਦੇ ਵਿੱਚ ਦੋ ਸ਼ਰਤਾਂ ਹੈ, ਕਿਉਂਕਿ ਅਸੀਂ ਜਿਹੜੇ ਇੱਥੋਂ ਸਿੱਖ ਐਕਟਿਵਿਸਟ ਐਕਸਟ੍ਰਾਡਾਈਟ ਹੋ ਕੇ ਇੰਡੀਆ ਗਏ, ਉਹਨਾਂ ਦੇ ਕੇਸ 'ਚ ਮੈਂ ਥੋੜਾ ਬਹੁਤ ਵਕੀਲਾਂ ਨਾਲ ਜਾਂ ਦੂਜਾ ਇਨਵੋਲਵ ਸੀ। ਖਾਸ ਤੌਰ ਤੇ ਜਦੋਂ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੀ ਐਕਸਟ੍ਰੈਡੀਸ਼ਨ ਹੋਈ, 12-13 ਸਾਲ ਅਮਰੀਕਾ ਦੀਆਂ ਜੇਲ੍ਹਾਂ 'ਚ ਰਹੇ। ਭਾਈ ਹਰਪਾਲ ਸਿੰਘ ਚੀਮਾ ਦੀ ਹੋਈ, ਉਹ ਵੀ 12-13 ਸਾਲ ਰਹੇ। ਭਾਈ ਦਿਆਲ ਸਿੰਘ ਲਾਹੌਰੀਆ, ਉਹਨਾਂ ਦੀ ਸਿੰਘਣੀ ਦੀ ਹੋਈ 18 ਮਹੀਨੇ ਰਹੇ। ਸੋ ਇਹ ਜਿਵੇਂ ਕੁਲਬੀਰ ਸਿੰਘ ਬੜਾ ਪਿੰਡ ਜਾਂ ਭਾਈ ਹਰਪਾਲ ਸਿੰਘ ਚੀਮਾ, ਇਹਨਾਂ ਦਾ ਮੈਨੂੰ ਪਤਾ ਹੈ ਕਿ ਵੀ ਐਕਸਟ੍ਰੈਡੀਸ਼ਨ ਦੀਆਂ ਦੋ ਸ਼ਰਤਾਂ 'ਚ ਕਿ ਹੁੰਦਾ ਹੈ ਕਿ ਵੀ ਜਿਹੜਾ ਕੇਸ ਤੁਹਾਡੇ ਤੇ ਇੱਥੇ ਅਮਰੀਕਾ ਦੇ ਕੋਰਟਸ ਜਿਸ ਦੇ ਥੱਲੇ ਐਕਸਟ੍ਰੈਡੀਸ਼ਨ ਮੰਗੀ ਗਈ, ਉਹਦੇ ਤੇ ਹੀ ਟ੍ਰਾਇਲ ਚੱਲ ਸਕਦਾ ਹੈ। ਹੋਰ ਐਡੀਸ਼ਨਲ ਕੋਈ ਕੇਸ ਨਹੀਂ, ਭਾਵੇਂ ਤੁਹਾਡੇ ਉੱਥੇ 40 ਕੇਸ ਰਜਿਸਟਰ ਹੋਏ ਹੋਣ ਤੁਹਾਡੇ ਖਿਲਾਫ, ਉਹ ਨਹੀਂ ਚੱਲ ਸਕਦਾ। ਔਰ ਦੂਸਰਾ, ਤੁਸੀਂ ਡੈਥ ਸੈਂਟੈਂਸ ਨਹੀਂ ਦੇ ਸਕਦੇ, ਇਹ ਉਸ ਕਲੌਜ਼ ਦਾ। ਹੁਣ ਪਤਾ ਨਹੀਂ ਇਹਦੇ ਟੀ ਰਾਣਾ ਦੇ ਮਾਮਲੇ 'ਚ ਕੇਸ ਤਾਂ ਜਿਹੜਾ ਜੇ ਮੁੰਬਈ ਦੇ ਵਿੱਚ ਹੀ ਕੰਸਪੀਰੇਸੀ ਹੈ ਤੇ ਉਹ ਇਨਫ ਹੈ, ਕਿਸੇ ਵੀ ਜੇ ਐਵੀਡੈਂਸ ਉਹਨਾਂ ਦੇ ਕੋਲ ਹੈ। ਲੇਕਿਨ ਔਰ ਆਲਰੇਡੀ ਇਹ ਸਾਰੇ ਜਿਹੜਾ ਹੁਣ ਉਹਦੀ ਐਕਸਟ੍ਰੈਡੀਸ਼ਨ ਆਲਮੋਸਟ 17 ਸਾਲਾਂ ਬਾਅਦ ਹੋਈ ਹੈ ਤੇ ਇੱਥੇ ਕਿਹੜਾ ਉਹ ਆਪਣੇ ਘਰ 'ਚ ਰਹਿ ਰਿਹਾ ਸੀ, ਅਮਰੀਕਾ ਦੀ ਜੇਲ੍ਹ 'ਚ ਸੀ ਪਿਛਲੇ ਸਾਰੇ ਇਹਨਾਂ ਕਈ ਸਾਲਾਂ ਤੋਂ, ਮੇਰੇ ਖਿਆਲ 10-12 ਸਾਲਾਂ ਤੋਂ ਅਮਰੀਕਾ ਦੀ ਜੇਲ੍ਹ 'ਚ ਸੀ। ਸੋ ਉੱਥੇ ਹੋਰ 5-7-10 ਸਾਲ ਬੁੱਢਾ ਆਦਮੀ ਹੈ ਆਪਣੇ ਗੁਜ਼ਾਰ ਲਏਗਾ। ਔਰ ਜੇ ਡੈਥ ਸੈਂਟੈਂਸ ਨਾ ਹੋਈ, ਹਾਲਾਂਕਿ ਇਹ ਤਾਂ ਹੋਏਗਾ ਕਿ ਜਿਹੜੇ ਇਜ਼ਰਾਈਲ ਨੇ ਬੜਾ ਥੈਂਕ ਯੂ ਕੀਤਾ ਇੰਡੀਆ ਦਾ ਕਿ ਜੀ ਦੇਖੋ ਤੁਸੀਂ ਬੜਾ ਐਫਰਟ ਕਰਕੇ ਲੈ ਕੇ ਆਏ, ਔਰ BJP ਵਾਲੇ ਕੱਛਾਂ ਬਜਾ ਰਹੇ ਨੇ, ਦੇਖੋ ਮੋਦੀ लेके आया टी राणा को वहाँ से। हालांकि कांग्रेस ने उन्होंने काउंटर किया, उन्हें कहा जी ये जी एक्सट्राडिशन प्रोसैस है, क्योंकि जो 2008 ਦੇ ਵਿੱਚ ਵਾਕਿਆ ਹੋਇਆ ਤੇ ਉਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ, ਬਹੁਤ ਬੜਾ ਸੀਰੀਅਸ ਵਾਕਿਆ ਸੀ। ਇੱਕ ਸਟੇਜ ਤੇ ਜਿਹੜਾ ਇਹ ਮੁੱਦਾ ਕਾਫੀ ਸੀ, ਇੰਡੀਆ ਪਾਕਿਸਤਾਨ ਐਟ ਵਾਰ ਵੀ ਜਾ ਸਕਦੇ ਸੀ,
ਪਰ ਇਹ ਮਨਮੋਹਨ ਸਿੰਘ ਦੀ ਜਾਂ ਉਸ ਵੇਲੇ ਦੀ ਲੀਡਰਸ਼ਿਪ ਦੀ ਮੈਚੁਰਿਟੀ ਸੀ ਕਿ ਵੀ ਉਹਨਾਂ ਨੇ ਉਸ ਨੂੰ ਹੈਂਡਲ ਕੀਤਾ ਪ੍ਰੋਪਰਲੀ। ਜੀ ਲੇਕਿਨ ਐਕਸਟ੍ਰੈਡੀਸ਼ਨ ਦੀ ਪ੍ਰੋਸੈਸ ਜਿਹੜੀ ਉਹ ਮੰਗ ਲਈ ਸੀ, ਹੈਡਲੀ ਨੂੰ ਮੰਗੇ, ਹੈਡਲੀ ਤਾਂ ਨਹੀਂ ਦਿੱਤਾ ਅਮਰੀਕਾ ਨੇ। ਅਸਲੀ ਕਲਪਰੇਟ ਤਾਂ ਉਹ ਹੈ। ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਵੀ ਉਸ ਪੀਰੀਅਡ 'ਚ ਵੀ ਜਿਹੜਾ ਹੈ ਉਹ ਹੈਡਲੀ ਸਾਈਮਲਟੇਨੀਅਸਲੀ CIA ਲਈ ਵੀ ਕੰਮ ਕਰ ਰਿਹਾ ਹੋਏ, ਪਾਕਿਸਤਾਨ ਦੀ ISI ਲਈ ਵੀ ਕਰ ਰਿਹਾ ਹੋਏ, ਇੰਡੀਆ ਦੀ ਰਾਹ ਲਈ ਵੀ ਕਰ ਰਿਹਾ ਹੋਏ, ਕਿਉਂਕਿ ਜਿਵੇਂ ਫਰੀਕੁਐਂਸੀ ਦੇ ਨਾਲ ਉਹ ਆਉਂਦਾ ਜਾਂਦਾ ਰਿਹਾ, ਅਕਾਊਂਟ ਖੋਲੇ ਇੱਧਰ ਉੱਧਰ। ਸੋ ਇਹ ਜਦੋਂ ਤੁਸੀਂ ਏਜੰਸੀਆਂ ਦੀ ਖੇਡ ਦੇਖਦੇ ਹੋ, ਜਿੰਨਾ ਘੱਟ ਪਤਾ ਹੋਏ ਉਨਾ ਹੀ ਬਿਹਤਰ ਹੁੰਦਾ। ਲੇਕਿਨ ਸਾਡਾ ਕੰਸਰਨ ਇਹ ਹੈ ਵੀ ਜੇ ਟੀ ਰਾਣਾ ਦੀ ਐਕਸਟ੍ਰੈਡੀਸ਼ਨ ਹੋਈ ਹੈ ਤੇ ਉਹ ਜਿਹੜੀ ਟਰਮ ਹੁਣ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ, ਟੀ ਰਾਣਾ ਅਮਰੀਕਨ ਸਿਟੀਜ਼ਨ ਵੀ ਹੈ, ਕੈਨੇਡੀਅਨ ਸਿਟੀਜ਼ਨ ਵੀ ਹੈ। ਬਿਲਕੁਲ। ਜੇ ਉਹਨੇ ਦੋਨਾਂ ਮੁਲਕਾਂ ਦੇ ਸਿਟੀਜ਼ਨ ਹੁੰਦਿਆਂ ਹੋਇਆਂ ਵੀ ਭਾਰਤ ਦੀ ਧਰਤੀ ਦੇ ਉੱਤੇ ਕਿਸੇ ਕੰਸਪੀਰੇਸੀ ਦਾ ਹਿੱਸਾ ਬਣਿਆ ਔਰ ਉਹਨੂੰ ਵਾਪਸ ਭੇਜਿਆ ਗਿਆ। ਹੁਣ ਸਾਡਾ ਸਵਾਲ ਇਹ ਹੈ ਕਿ ਅਜੀਤ ਡੋਵਾਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਜਿਹਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਨ ਅਦਾਲਤ ਦੇ ਵਿੱਚ ਜਿਹੜਾ ਉਹ ਆਇਆ ਹੋਇਆ ਆਲਰੇਡੀ, ਜਿਸ ਕਿਸਮ ਦੀ ਡਰਾਮੇਬਾਜ਼ੀ ਉਹਨੇ ਕੀਤੀ ਸਮਨ ਨਾ ਲੈਣ ਲਈ, ਉਹ ਸਿਵਲ ਕੇਸ 'ਚ ਵੀ ਹੈ। ਰਾਹ ਦੇ ਹੈੱਡ ਦੇ ਨਾਤੇ ਜਿਹੜਾ ਉਹ ਵਿਕਾਸ ਯਾਦਵ, ਜਿਹੜਾ ਜਿਹਦੀ ਕਬੂਲੀਅਤ ਇਹਨਾਂ ਦੀ ਆਪਣੀ ਕਮੇਟੀ ਜਿਹੜੀ ਇਹਨਾਂ ਨੇ ਪਾਰਲੀਮੈਂਟਰੀ ਕਮੇਟੀ ਬਣਾਈ ਕਿ ਜੀ ਉਹਨੇ ਜਿਹੜਾ ਉਹ ਅਮਰੀਕਾ 'ਚ ਗੁਰਪਤਵੰਤ ਪੰਨੂ ਮਰਡਰ ਪਲਾਟ ਕੀਤਾ, ਹਾਲਾਂਕਿ ਦੈਟ ਵਾਸ ਫਾਇਰਡ। ਔਰ ਫਿਰ ਅਮਰੀਕਨ ਡਾਕੂਮੈਂਟ ਦੱਸਦੇ ਨੇ ਕਿ ਵੀ ਇਹ ਨਿਸ਼ਾਂਤ ਗੁਪਤਾ, ਜਿਹਨੂੰ ਵਿਕਾਸ ਯਾਦਵ ਰਾਹ ਜਿਹੜੀ ਅਲਟੀਮੇਟਲੀ ਉਹਦੀ ਅਜੀਤ ਡੋਵਲ ਦੇ ਥੱਲੇ ਹੀ ਆ ਜਾਂਦੀ ਹੈ, ਹਰਦੀਪ ਸਿੰਘ ਨਿੱਜਰ ਦੇ ਮਰਡਰ ਨੂੰ ਉਹੀ ਗਾਈਡ ਕਰ ਰਿਹਾ ਸੀ। ਇੱਥੋਂ ਉਹਦੇ ਤੱਕ ਫੋਟੋ ਪਹੁੰਚ ਰਹੀ ਸੀ, ਉਹਦੇ ਤੱਕ ਬਾਕੀ ਹੋ ਰਿਹਾ ਸੀ। ਸੋ ਸਾਡਾ ਸਵਾਲ ਇਹ ਹੈ ਕਿ ਵੀ ਹੁਣ ਜਿੱਥੇ ਟੀ ਰਾਣਾ ਜੇ ਉਹਨੇ ਇਹ ਪਾਰਟ ਕੀਤਾ ਹੋਇਆ ਤਾਂ ਠੀਕ ਹੈ, ਸ਼ੁੱਡ ਫੇਸ ਦਾ ਲਾਅ। ਲੇਕਿਨ ਸਾਡਾ ਮੁਤਾਲਬਾ ਹੁਣ ਇਹ ਹੋਣਾ ਚਾਹੀਦਾ ਕਿ ਇਸੇ ਲਾਈਨ ਦੇ ਉੱਤੇ, ਕਿਉਂਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਟੀ ਰਾਣਾ ਅਮਰੀਕਨ ਕੈਨੇਡੀਅਨ ਸਿਟੀਜ਼ਨ ਜੇ ਐਕਸਟ੍ਰਾਡਾਈਟ ਇੰਡੀਆ ਨੂੰ ਹੋ ਸਕਦਾ ਹੈ, ਤੇ ਇੰਡੀਅਨ ਸਿਟੀਜ਼ਨ ਅਜੀਤ ਡੋਵਲ ਅਮਰੀਕਾ ਔਰ ਕੈਨੇਡਾ ਦੀ ਧਰਤੀ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜਿਹੜਾ ਜ਼ਿੰਮੇਵਾਰ ਹੈ ਉਹਨੂੰ ਵੀ ਐਕਸਟ੍ਰਾਡਾਈਟ ਕਰਕੇ ਅਮਰੀਕਾ ਲਿਆਂਦਾ ਜਾਏ ਔਰ ਅਮਰੀਕਨ ਕੋਰਟ ਸਿਸਟਮ ਦੇ ਸਾਹਮਣੇ ਉਹ ਆਪਣੀ ਇਨੋਸੈਂਸ ਪ੍ਰੂਵ ਕਰੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਪੰਥਕ ਸਮਾਗਮ ਆਉਂਦੇ 12 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਖਾਲਸਾ ਸਾਜਣਾ ਦਿਵਸ ਗ੍ਰੇਂਜਰ ਇੰਡੀਆਨਾ ਵਿਖੇ ਹੋਣ ਜਾ ਰਹੇ ਹਨ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਵਜੋਂ ਪਹੁੰਚਣਗੇ ਅਤੇ ਭਾਈ ਸਰਬਜੀਤ ਸਿੰਘ ਕੋਮਲ ਦਾ ਕੀਰਤਨੀ ਜਥਾ ਸੰਗਤਾਂ ਨਾਲ ਸ਼ਬਦ ਕੀਰਤਨ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਥਾਨਕ ਸੰਗਤ ਨੂੰ ਵੱਧ ਚੜ੍ਹ ਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਅਸੀਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਕਿ ਟੈਰਿਫ ਵਾਰ ਦੇ ਚੱਲਦਿਆਂ ਗਜ਼ਾ ਅਤੇ ਯੂਕਰੇਨ ਵਿੱਚ ਕੀ ਚੱਲ ਰਿਹਾ, ਇਹ ਸਭ ਖਬਰਾਂ ਪਛੜ ਗਈਆਂ ਹਨ। ਵਿਊਅਰਸ, ਇਉਂ ਜਾਪਦਾ ਹੈ ਕਿ ਗਜ਼ਾ ਨੂੰ ਵਿਹਲਾ ਕਰਵਾਉਣ ਦਾ ਕੰਮ ਇਜ਼ਰਾਈਲ ਨੇ ਲਗਭਗ ਪੂਰਾ ਕਰ ਲਿਆ ਔਰ ਇੰਡੋਨੇਸ਼ੀਆ ਵੱਲੋਂ ਫਲਸਤੀਨੀਆਂ ਨੂੰ ਲੈਣ ਦੀ ਪੇਸ਼ਕਸ਼ ਦੱਸਦੀ ਹੈ ਕਿ ਫਲਸਤੀਨੀਆਂ ਨੇ ਮੁੜ ਗਜ਼ਾ ਵਿੱਚ ਨਹੀਂ ਵਸਣ ਦਿੱਤਾ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਟੈਰਿਫ ਉਸ ਨੇ ਜਿਹੜੇ ਵੱਡੇ ਦੋ ਇਸ਼ੂ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਮੁੱਢਲੇ ਦਿਨਾਂ ਦੇ ਵਿੱਚ ਫੋਕਸ ਵੀ ਸਨ ਔਰ ਉਸ ਦੇ ਉੱਤੇ ਬਹੁਤ ਸਾਰੀ ਜਿਹੜੀ ਹੈ ਉਹ ਹੀਟ ਵੀ ਜਨਰੇਟ ਹੋਈ, ਖਾਸ ਤੌਰ ਤੇ ਜਦੋਂ ਜ਼ੈਲੈਂਸਕੀ ਵਾਈਟ ਹਾਊਸ 'ਚ ਵਿਜ਼ਿਟ ਕੀਤਾ ਔਰ ਬਹਿਸ ਮੁਬੈਸਾ ਉਹਨਾਂ ਦੇ
ਵਾਈਸ ਪ੍ਰੈਜ਼ੀਡੈਂਟ ਨਾਲ ਵੀ, ਪ੍ਰੈਜ਼ੀਡੈਂਟ ਨਾਲ ਵੀ, ਔਰ ਉਹਨੂੰ ਬਿਨਾਂ ਕੁਝ ਖਵਾਏ ਪਿਆਏ ਵਾਈਟ ਹਾਊਸ ਚੋਂ ਲੱਤ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਰੋਟੀ ਉਹੀ ਪੱਕੀ ਪਕਾਈ ਰਹਿ ਗਈ ਔਰ ਫਿਰ ਉਸ ਨੂੰ ਝੁਕਣ ਤੇ ਮਜਬੂਰ ਕੀਤਾ ਗਿਆ। ਜੋ ਰੇਅਰ ਅਰਥ ਮਟੀਰੀਅਲ ਦੇ ਥੱਲੇ ਡੀਲ ਬਣ ਗਈ, ਹੋ ਗਈ, ਨਹੀਂ ਹੋਈ, ਉਹਨੂੰ ਪਾਸੇ ਰੱਖ ਕੇ, ਯੂਰਪੀਅਨ ਯੂਨੀਅਨ ਨੂੰ ਪਾਸੇ ਰੱਖ ਕੇ, ਨੈਟੋ ਨੂੰ ਪਾਸੇ ਰੱਖ ਕੇ ਡਾਇਰੈਕਟਲੀ ਅਮਰੀਕਨ ਫੋਰਨ ਮਿਨਿਸਟਰ ਔਰ ਰਸ਼ੀਅਨ ਜਿਹੜੇ ਨੇ ਉਹ ਰਿਆਦ ਸਾਊਦੀ ਅਰੇਬੀਆ ਦੇ ਵਿੱਚ ਮਿਲੇ। 2 ਮੁਲਾਕਾਤਾਂ ਇਸ ਮੁੱਦੇ ਦੇ ਉੱਤੇ ਹੋਈਆਂ ਔਰ ਜਿਹੜਾ ਦਾਅਵਾ ਸੀ ਪ੍ਰੈਜ਼ੀਡੈਂਟ ਟਰੰਪ ਦਾ ਕਿ ਵੀ 24 ਘੰਟੇ ਦੇ ਵਿੱਚ ਮੈਂ ਤਾਂ ਇਹਨੂੰ ਕਰ ਦਿਆਂਗਾ, ਉਹ ਤਾਂ ਜ਼ੈਲੈਂਸਕੀ ਤਾਂ ਇਨ ਲਾਈਨ ਫਾਲ ਕਰ ਗਿਆ। ਪਰ ਇਵੈਂਚੁਅਲੀ ਜਿਸ ਲੈਵਲ ਦੇ ਉੱਤੇ ਪੁਤਿਨ ਨੇ ਜਿਹੜਾ ਟਰੰਪ ਦੇ ਨਾਲ ਜਦੋਂ ਗੁਫ਼ਤਗੂ ਕੀਤੀ, ਨਿਕਲਣਾ ਕੀ ਸੀ, ਫਿਰ ਟਰੰਪ ਦੀ ਫਰਸਟ੍ਰੇਸ਼ਨ ਇਹੀ ਸੀ ਕਿ ਵੀ ਉਹਨਾਂ ਨੇ ਰੂਸ ਤੋਂ ਆਪਣੀ ਫਰਸਟ੍ਰੇਸ਼ਨ ਦਿਖਾਈ ਔਰ ਉਹਨਾਂ ਨੇ ਆਈ ਐਮ ਪਿਸਡ ਆਫ ਇਹ ਲਫ਼ਜ਼ ਇਸਤੇਮਾਲ ਕੀਤੇ। ਉਸ ਤੋਂ ਬਾਅਦ ਅਸੀਂ ਨਹੀਂ ਸੁਣਿਆ ਕਿ ਭਾਈ ਹੁਣ ਇਹ ਗੁਫ਼ਤਗੂ ਗੱਲਬਾਤ ਕਿਸ ਲੈਵਲ ਤੇ। 24 ਘੰਟੇ ਤਾਂ ਕਈ ਘੰਟੇ ਲੰਘ ਗਏ ਨੇ। ਹਾਂ, ਹੁਣ 2 ਖਬਰਾਂ ਜਿਹੜੀਆਂ ਇਸ ਹਵਾਲੇ ਨਾਲ 2-3 ਜਿਹੜੀਆਂ ਨੇ ਕਿ ਜਿਹੜੀ ਅਮਰੀਕਾ ਦੀ ਐਂਬੈਸਡਰ ਸੀ ਯੂਕਰੇਨ 'ਚ ਬੀਬੀ ਬ੍ਰਿਜਟ ਬ੍ਰਿੰਕ, US ਐਂਬੈਸਡਰ ਟੂ ਯੂਕਰੇਨ ਟੂ ਸਟੈਪ ਡਾਊਨ ਐਜ਼ ਪੀਸ ਟਾਕਸ ਅਨਸਰਟਨ, ਕਿ ਉਹ ਅਸਤੀਫਾ ਦੇ ਕੇ ਘਰੇ ਆ ਰਹੀ ਹੈ ਕਿਉਂਕਿ ਸ਼ਾਂਤੀ ਵਾਰਤਾ ਕਿਤੇ ਵੀ ਨਹੀਂ ਜਾ ਰਹੀ। ਦੂਸਰੇ ਪਾਸੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਕੱਲ 2 ਦਿਨ ਪਹਿਲੇ, ਪਰਸੋਂ ਸ਼ਾਇਦ, ਪ੍ਰੈਸ ਕਾਨਫਰੰਸ ਕਰਕੇ ਸਿੱਧਾ ਲਾਇਆ ਚਾਰਜ ਕਿ ਵੀ ਜਿਹੜੇ ਚੀਨੀ ਨੇ ਉਹ ਰੂਸ ਵੱਲੋਂ ਲੜ ਰਹੇ ਨੇ ਯੂਕਰੇਨ 'ਚ। ਉਹਨਾਂ ਨੇ ਕਿਹਾ ਜੀ 2 ਚੀਨੀ ਅਸੀਂ ਫੜੇ ਨੇ ਜਿਨ੍ਹਾਂ ਦੇ ਕੋਲ ਉਹਨਾਂ ਦੇ ID ਕਾਰਡ ਨੇ, ਉਹਨਾਂ ਦੀ ਟ੍ਰੇਨਿੰਗ ਔਰ ਦੂਜੇ ਉਹ ਨੇ। ਔਰ ਇਹਦਾ ਮਤਲਬ ਇਹ ਹੈ ਕਿਉਂਕਿ ਨਾਰਥ ਕੋਰੀਆ ਬਾਰੇ ਤਾਂ ਪਹਿਲਾਂ ਹੀ ਸੀ ਕਿ 10,000 ਤੋਂ 12,000 ਤੱਕ ਨਾਰਥ ਕੋਰੀਆ ਦੇ ਫੌਜੀ ਜਿਹੜੇ ਨੇ ਉਹ ਲੜ ਰਹੇ ਨੇ, ਉਹ ਡੀਲ ਸੀ, ਉਹ ਤਾਂ ਆਫੀਸ਼ੀਅਲੀ ਵੀ ਆਈ। ਪਰ ਚਾਈਨਾ ਜਿਹੜਾ ਆਪਣੇ ਆਪ ਨੂੰ ਇਸ ਮੁੱਦੇ ਦੇ ਉੱਤੇ ਨਿਊਟਰਲ ਪ੍ਰੈਜ਼ੈਂਟ ਕਰ ਰਿਹਾ ਸੀ, ਇਹ ਯੂਕਰੇਨ ਨੇ ਇਹ ਕਿਹਾ ਕਿ ਵੀ ਇਹ ਚੀਨੇ ਲੜ ਰਹੇ ਨੇ। ਹਾਲਾਂਕਿ ਮੈਂ ਸਮਝਦਾ ਵੀ ਯੂਕਰੇਨ ਵਾਲੇ ਨੂੰ ਇਹ ਤਾਂ ਸਮਝ ਆਇਆ ਵੀ ਚੀਨੇ ਲੜ ਰਹੇ ਨੇ, ਉਹਨੇ ਕੀਤਾ। ਹੁਣ ਅੱਜ ਜਦੋਂ ਐਸੋਸੀਏਟਡ ਪ੍ਰੈਸ ਦੀ ਮੈਂ ਖਬਰ ਦੇਖਦਾ, Ukraine says more than 150 Chinese mercenaries are fighting for Russia in Ukraine। ਹੁਣ ਮਰਸਨਰੀ ਕਹਿਣਾ ਸ਼ੁਰੂ ਕੀਤਾ, ਮਰਸਨਰੀ ਪੇਸ਼ਾਵਰ ਜਿਹੜੇ। ਲੇਕਿਨ ਆਲਰੇਡੀ ਇੰਡੀਆ ਨੇ ਤਾਂ ਆਪਣੀ ਪਾਰਲੀਮੈਂਟ ਦੇ ਵਿੱਚ ਮੰਨਿਆ ਹੋਇਆ ਵੀ 100 ਤੋਂ ਜ਼ਿਆਦਾ ਇੰਡੀਅਨ ਜਿਹੜੇ ਨੇ ਉਹ ਲੜ ਰਹੇ ਨੇ ਰਸ਼ੀਆ ਦੇ ਬਿਹਾਫ ਤੇ ਯੂਕਰੇਨ ਦੇ ਖਿਲਾਫ। ਹਾਲਾਂਕਿ ਜਿਹੜੀਆਂ ਟਰੂ ਫਿਗਰਸ ਨੇ ਉਸ ਤੋਂ ਜ਼ਿਆਦਾ ਨੇ ਕਿਉਂਕਿ ਉਹ ਮਰਸਨਰੀ ਜਿਹੜੇ ਏਜੰਟਾਂ ਰਾਹੀਂ, ਦੂਜਿਆਂ ਰਾਹੀਂ ਉੱਥੇ ਪਹੁੰਚਦੇ ਨੇ। ਉਹਨਾਂ ਨੂੰ ਉਹ ਕਹਿੰਦੇ ਨੇ ਜੀ ਤੁਹਾਨੂੰ ਇੰਨੀ ਤਨਖਾਹ, ਇੰਨਾ ਦੂਜਾ ਤਨਖਾਹ ਤਾਂ ਲੈਣਗੇ ਜੇ ਬਚਣਗੇ। ਸੋ ਇਹ ਮਰਸਨਰੀਜ਼ ਨੂੰ ਚਾਈਨਾ ਦੇ ਨਾਲ ਜੋੜ ਕੇ, ਔਰ ਇਹ ਜਿਹੜਾ ਇਸ ਨੇ ਜ਼ੈਲੈਂਸਕੀ ਨੇ ਕਿਹਾ, ਇਸ ਦੇ ਉੱਤੇ ਜਿਹੜਾ ਕਾਫੀ ਰੋਸਾ ਜ਼ਾਹਰ ਕੀਤਾ ਔਰ ਇਸ ਦੇ ਉੱਤੇ ਈਵਨ ਕ੍ਰੈਮਲਿਨ ਨੇ ਵੀ, ਰਸ਼ੀਆ ਨੇ ਵੀ ਕਿਹਾ। ਕ੍ਰੈਮਲਿਨ ਸੇਜ਼ ਚਾਈਨਾ ਨਾਟ ਬੀਇੰਗ ਡਰਾਨ ਇਨਟੂ ਯੂਕਰੇਨ ਕਨਫਲਿਕਟ, ਕਿ ਵੀ ਇਹ ਨਹੀਂ ਹੈ। ਔਰ ਚਾਈਨਾ ਨੇ ਇਸ ਦੇ ਉੱਤੇ ਰਿਐਕਸ਼ਨ ਦਿੱਤਾ। ਬੀਜਿੰਗ ਸਲੈਮਸ irresponsible remarks after Zelensky says Chinese recruits fighting for Russia, ਕਿ ਵੀ ਇਹ ਉਹਨੂੰ ਭੰਨਿਆ। ਪਰ ਦੂਸਰੇ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਰੂਸ ਬਿਲਕੁਲ ਪਿੱਛੇ ਨਹੀਂ ਹਟਿਆ। ਟਰੰਪ ਨੇ ਇਸ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ। ਅਮਰੀਕਾ ਦੀ ਐਂਬੈਸਡਰ ਵੀ ਜਿਹੜੀ ਹੈ ਉਹ ਛੱਡ ਕੇ ਜਿਹੜੀ ਹੈ ਉਹ ਜਾ ਰਹੀ ਹੈ, ਮਤਲਬ ਵਾਪਸ ਆ ਰਹੀ ਹੈ। ਲੇਕਿਨ ਇਸੇ ਦੌਰਾਨ ਇੱਕ ਜਿਹੜੀ ਡੀਲ ਅਮਰੀਕਾ ਜਿਹਨੂੰ ਸਵੈਪਿੰਗ ਆਫ ਪ੍ਰਿਜ਼ਨਰਸ ਕਹਿੰਦੇ ਨੇ, ਉਹ ਆਈ ਹੈ ਕਿ US ਰਸ਼ੀਅਨ ਡਿਊਲ ਨੈਸ਼ਨਲ ਕਸੀਨੀਆ ਕੈਰੋਲੀਨਾ ਫਰੀਡ ਐਂਡ ਪ੍ਰਿਜ਼ਨਰ ਸਵੈਪ ਬਿਟਵੀਨ ਮਾਸਕੋ ਐਂਡ ਵਾਸ਼ਿੰਗਟਨ। ਹੁਣ ਇਹ ਬੀਬੀ ਜਿਹੜੀ ਕਸੈਨੀਆ ਕੈਰੋਲੀਨਾ, ਇਹ ਅਮਰੀਕਾ ਦੀ ਹੈ, ਜਿਹੜੀ ਹੈ ਉਹ ਸਿਟੀਜ਼ਨ ਹੈ, ਇਹ ਬੈਲੇ ਡਾਂਸਰ ਹੈ ਔਰ ਵਿਆਹੀ ਅਮਰੀਕਨ ਨਾਲ ਹੋਈ ਹੈ, ਉਸ ਤੇ ਬੇਸਡ ਅਮਰੀਕਨ ਸਿਟੀਜ਼ਨਸ਼ਿਪ ਮਿਲੀ। ਜ਼ਾਹਰ ਹੈ ਇਹਨੇ $51 ਜਿਹੜੇ ਨੇ ਉਹ ਕਿਸੇ ਯੂਕਰੇਨੀਅਨ ਚੈਰਿਟੀ ਨੂੰ ਦਿੱਤੇ ਕਿ ਯੂਕਰੇਨ ਦੇ ਲੋਕਾਂ ਦੀ ਮਦਦ ਲਈ। ਇਹਦਾ ਹੋਮਲੈਂਡ ਤਾਂ ਰਸ਼ੀਆ ਹੈ। ਇਹ ਜਦੋਂ ਰਸ਼ੀਆ ਗਈ ਔਰ ਉਹਨੂੰ ਟ੍ਰੇਟਰ ਕਲੌਜ਼ ਦੇ ਥੱਲੇ ਗ੍ਰਿਫਤਾਰ ਕਰਕੇ ਟ੍ਰਾਇਲ ਚਲਾਇਆ ਗਿਆ ਔਰ ਉਹਨੂੰ ਕਿਹਾ ਗਿਆ ਕਿ $52। ਦੇਖੋ, Carolina was arrested in February 2024 and convicted of treason later that year on charges stemming from a donation of about $52 to charity aiding Ukraine, ਕਿ ਯੂਕਰੇਨ ਦੀ ਮਦਦ ਵਾਲੀ। ਹੁਣ ਇਹ ਉਹਨਾਂ ਦੀ ਕੈਚ ਸੀ, ਟ੍ਰਾਇਲ ਚੱਲ ਰਿਹਾ ਸੀ ਔਰ ਇਹ ਅਮਰੀਕਾ ਨੇ UAE ਰਾਹੀਂ
ਇਸ ਵੇਲੇ UAE ਵੀ ਕਤਰ ਤੋਂ ਬਾਅਦ ਦੂਸਰਾ ਮੁਲਕ ਬਣ ਗਿਆ, ਕਿਉਂਕਿ UAE ਦੁਬਈ ਦੇ ਵਿੱਚ ਬਹੁਤ ਸਾਰੇ ਰਸ਼ੀਅਨ ਵੀ ਔਰ ਯੂਕਰੇਨੀਅਨ ਵੀ ਅਮਰੀਕਨਸ ਵੀ ਨਵਾਂ ਹੈਵਨ ਬਣਾਇਆ ਹੋਇਆ, ਉਹਨਾਂ ਨੇ ਡੀਲ ਸਟ੍ਰਾਈਕ ਕੀਤੀ ਔਰ ਆਲਰੇਡੀ ਜਿਹੜੀ ਹੈ ਉਸ ਦੀ ਰਿਲੀਜ਼ ਹੋਈ ਹੈ ਰਸ਼ੀਆ ਤੋਂ, ਔਰ ਉਹ ਜਿਹੜੀ ਹੈ US ਉਹਨਾਂ ਨੇ ਇਹ ਸਾਰੇ ਦੇ ਉੱਤੇ ਉਹਨੂੰ ਹਵਾਲੇ ਕੀਤਾ। ਟੂਡੇ ਪ੍ਰੈਜ਼ੀਡੈਂਟ ਟਰੰਪ brought home another wrongfully detained American from Russia. Mr. Ratcliffe said, I am proud of CIA officers who worked tirelessly to support this effort and we appreciate the government of UAE for enabling the exchange. ਹੁਣ UAE ਵਿਚੋਲਗੀ ਕਰ ਰਿਹਾ ਹੈ, ਅਮਰੀਕਨ CIA ਨੇ ਇਸ ਬੀਬੀ ਨੂੰ ਰੂਸ ਦੇ ਚੁੰਗਲ ਤੋਂ ਛਡਾਇਆ ਔਰ ਬਦਲੇ ਦੇ ਵਿੱਚ ਕੋਈ ਰਸ਼ੀਅਨ, ਕਿਉਂਕਿ ਜਦੋਂ ਪ੍ਰਿਜ਼ਨਰ ਸਵੈਪ ਹੁੰਦਾ ਹੈ ਮਤਲਬ ਇਹ ਹੈ ਵੀ ਅਸੀਂ ਤੁਹਾਡੇ ਛੱਡੇ ਤੁਸੀਂ ਸਾਡੇ ਛੱਡੋ। ਸੋ ਇਹਦਾ ਮਤਲਬ ਇਹ ਹੈ ਵੀ ਇੱਕ ਪਾਸੇ ਭਾਵੇਂ ਫਰਸਟ੍ਰੇਸ਼ਨ ਦਾ ਔਰ ਦੂਸਰਾ ਜ਼ਿਕਰ ਹੈ ਕਿ ਰਸ਼ੀਆ ਤੋਂ, ਲੇਕਿਨ ਇਹ ਜਿਹੜੀ ਹੈ ਬਿਹਾਈਂਡ ਦਾ ਬੈਕ ਨੈਗੋਸ਼ੀਏਸ਼ਨ ਉਹ ਚੱਲ ਵੀ ਰਹੀ ਹੈ। ਪਰ ਸਭ ਤੋਂ ਜ਼ਿਆਦਾ ਜਿਹੜਾ ਨਿੱਜੀ ਤੌਰ ਤੇ ਵੀ ਮੇਰੇ ਲਈ ਦੁਖਦਾਈ ਔਰ ਪੇਨਫੁਲ ਹੈ ਉਹ ਹੈ ਗਜ਼ਾ ਦੀ ਹਾਲਤ। ਟੈਂਪਰਰੀ ਸੀਜ਼ਫਾਇਰ ਟਰੰਪ ਦੀ ਸਕਸੈਸ ਸੀ, ਜਿਹਦੇ ਥੱਲੇ ਜਿਹੜੇ ਹਮਾਸ ਨੇ ਇਜ਼ਰਾਈਲੀ ਚੁੱਕੇ ਹੋਏ ਸੀ ਉਹ ਛੱਡੇ ਔਰ ਜਿਹੜੇ ਸੈਂਕੜਿਆਂ ਫਲਸਤੀਨੀ ਇਜ਼ਰਾਈਲ ਦੀ ਪ੍ਰਿਜ਼ਨ 'ਚ ਸੀ ਉਹਨਾਂ ਦੀ ਰਿਹਾਈ ਹੋਈ। ਲੇਕਿਨ ਫਿਰ ਅਚਾਨਕ ਇਹ ਕਹਿ ਕੇ ਇਜ਼ਰਾਈਲ ਨੇ ਕਿ ਜੀ ਨਹੀਂ ਇਹ ਜਿਹੜਾ ਉਹ ਇਵੇਂ ਨਹੀਂ ਤਾਂ ਉਵੇਂ ਜਿਵੇਂ ਬਹਾਨਾ ਹੁੰਦਾ, ਤਾਂ ਉਹਨਾਂ ਨੇ ਬੰਬਾਰਡਮੈਂਟ ਗਾਜ਼ਾ ਦੀ ਜਿਹੜੀ ਹੈ ਉਹ ਰਿਜ਼ਿਊਮ ਕਰ ਲਈ। ਫਿਰ ਇਹੀ ਪੀਰੀਅਡ ਸੀ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਜੀ ਗਜ਼ਾ ਬਿਊਟੀਫੁਲ, ਉਹਨੂੰ ਅਸੀਂ ਟੂਰਿਸਟ ਰਿਜ਼ੋਰਟ ਬਣਾਵਾਂਗੇ ਔਰ ਇਹਨਾਂ ਨੂੰ ਮੈਂ ਇਜਿਪਟ ਨੂੰ ਕਿਹਾ ਤੇ ਫਲਾਣੇ ਨੂੰ ਕਿਹਾ, ਜਾਰਡਨ ਨੂੰ, ਔਰ ਕਿ ਉਹ ਉੱਥੇ ਫਲਸਤੀਨੀ ਰਹਿਣਗੇ। ਉਹਨਾਂ ਮੁਲਕਾਂ ਨੇ, ਅਰਬ ਲੀਗ ਨੇ ਸਟੈਂਡ ਲੈ ਲਿਆ, ਉਹਨਾਂ ਨੇ ਨਾ ਕਰਤੀ। ਹੁਣ ਇਜ਼ਰਾਈਲ ਨੇ ਲਗਾਤਾਰ ਬੰਬਿੰਗ ਜਾਰੀ ਰੱਖੀ ਔਰ ਹੁਣ ਕੱਲ ਜਦੋਂ ਅਚਾਨਕ ਮੈਨੂੰ ਸੀ ਕਿ ਵੀ ਜੇ ਇਹ ਅਰਬਾਂ ਨੇ ਤਾਂ ਨਾ ਕਰ ਦਿੱਤੀ, ਜੇ ਲੈਣਗੇ ਲੋਕਾਂ ਨੇ ਇਹਨਾਂ ਨੂੰ ਤੋੜ ਦੇਣਾ ਕਿ ਵੀ ਤੁਸੀਂ ਕਿਵੇਂ ਉਹਨਾਂ ਦਾ ਜਿਹੜਾ ਕਰ ਰਹੇ ਹੋ। ਗਜ਼ਾ ਦੇ ਲੋਕਾਂ ਨੇ ਵੀ ਕਿਹਾ ਵੀ ਅਸੀਂ ਨਹੀਂ ਜਾਣਾ, ਪਰ ਇਜ਼ਰਾਈਲ ਨੇ ਇੰਨੀ ਬੰਬਾਰਡਮੈਂਟ ਕੀਤੀ, ਇੰਨਾ ਬੇਗੁਨਾਹ ਮਾਰ ਘਰ ਢਾਈ ਗਏ ਕਿ ਇਹ ਖਬਰ ਹੈ UN says nearly 400,000 displaced since end of Gaza ceasefire। ਦੇਖੋ ਔਰ 4 ਲੱਖ ਲੋਕ ਜਿਹੜੇ ਨੇ ਉਹ ਇਹਨਾਂ ਕੁਛ ਹਫ਼ਤਿਆਂ 'ਚ 2-3 ਹਫ਼ਤੇ ਜਦੋਂ ਦਾ ਉਹ ਉਹਨਾਂ ਨੇ ਮਾਰ ਕੇ ਜਿਹੜਾ ਉਹਨਾਂ ਨੂੰ ਡਿਸਪਲੇਸ ਕਰਤਾ। ਤੇ ਅਚਾਨਕ ਜਿਹੜਾ ਇਹਦੇ ਚੋਂ ਆਇਆ, ਇੰਡੋਨੇਸ਼ੀਆ ਪ੍ਰੈਜ਼ੀਡੈਂਟ ਸੇਜ਼ ready to temporarily shelter Gazans। ਹੁਣ ਟੈਂਪਰੇਰੀ ਸ਼ੈਲਟਰ ਨਹੀਂ ਹੁੰਦੀ। ਹੁਣ ਉੱਥੇ ਜਿਹੜੇ UN ਨੇ ਕੈਂਪ ਬਣਾਏ ਉਹ 1960 ਦੇ ਬਣੇ ਹੋਏ ਨੇ, 70 ਸਾਲ ਹੋ ਗਏ ਨੇ ਉੱਥੇ ਹੀ ਬੈਠੇ ਨੇ। ਤੇ ਇੰਡੋਨੇਸ਼ੀਆ ਤੇ ਬਿਲਕੁਲ ਫਾਰ ਅਵੇ ਹੈ, ਹਾਲਾਂ ਦੁਨੀਆ ਦਾ ਸਭ ਤੋਂ ਵੱਡਾ ਮੁਸਲਿਮ ਆਬਾਦੀ ਵਾਲਾ ਮੁਲਕ ਹੈ। ਬੜੇ ਉਹਨਾਂ ਦੇ ਆਪਣੇ ਕਿੰਨੇ ਹਜ਼ਾਰ, ਸ਼ਾਇਦ 18-19 ਹਜ਼ਾਰ ਆਈਲੈਂਡ ਨੇ। ਲੇਕਿਨ ਵਾਂਸ ਗਾਜ਼ਾ ਦਾ, ਇਹਦਾ ਮਤਲਬ ਇਹ ਹੈ ਵੀ ਇਹ ਵੀ ਡੀਲ ਹੀ ਸਟ੍ਰਾਈਕ ਹੋਈ ਅਰਬਾਂ ਨੇ ਵੀ, ਔਰ ਇਹਨਾਂ ਨੇ ਕਿਹਾ ਜੀ ਸਾਡੇ ਤਾਂ ਲੋਕਾਂ ਨੇ, ਇੰਡੋਨੇਸ਼ੀਆ ਇਸਲਾਮ ਨੂੰ ਮੰਨਣ ਵਾਲੇ ਨੇ ਪਰ ਉਹਨਾਂ ਦੇ ਆਪਣਾ ਜਿਹੜਾ ਉਹ ਰੇਸ ਹੈ ਉਸ ਕਿਸਮ ਦਾ ਨਹੀਂ ਹੈ। ਉਹਨਾਂ ਨੂੰ ਅਮਰੀਕਾ ਨੇ ਕਿਹਾ ਹੋਣਾ ਪੈਸੇ ਅਸੀਂ ਦੇਵਾਂਗੇ, ਤੁਸੀਂ ਜਿਹੜਾ ਇਹਨਾਂ ਨੂੰ ਕਰੋ। ਸੋ ਵਾਂਸ ਹੁਣ ਉਹਦੇ 'ਚ ਆਇਆ ਕਿ ਜੀ ਅਸੀਂ ਪਹਿਲਾ ਬੈਚ ਇੰਨੇ ਦਾ ਲਵਾਂਗੇ, ਇੰਨੇ ਲੋਕ ਆਣਗੇ, ਉਹਨਾਂ ਨੂੰ ਅਸੀਂ ਜੌਬ ਓਪਰਚੁਨਿਟੀ ਦੇਵਾਂਗੇ, ਜਿਹੜੇ ਜ਼ਖਮੀ ਨੇ ਉਹਨਾਂ ਦੀ ਟ੍ਰੀਟਮੈਂਟ ਕਰਾਵਾਂਗੇ। ਪਰ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਅਲਟੀਮੇਟ ਹੁਣੇ ਹੀ ਨੈਤਨਯਾਹੂ 3-4 ਦਿਨ ਪਹਿਲਾਂ ਵੀ ਹੋ ਕੇ ਗਿਆ ਔਰ ਉਹਦੇ ਚਿਹਰੇ ਤੇ ਔਰ ਟਰੰਪ ਦੇ ਨਾਲ ਔਰ ਦੂਸਰਾ, ਸੋ ਮੈਨੂੰ ਇਹ ਲੱਗਦਾ ਵੀ ਉਹਨਾਂ ਦਾ ਜਿਹੜਾ ਮਕਸਦ ਸੀ ਕਿ ਉਹਨਾਂ ਨੇ ਅਮਰੀਕਾ ਦਾ ਖੁਦ ਗਜ਼ਾ ਲੈਣਾ ਚਾਹੁੰਦਾ ਸੀ ਕਿ ਵੀ ਅਸੀਂ ਉਹਨੂੰ ਟੂਰਿਸਟ ਰਿਜ਼ੋਰਟ ਬਣਾਵਾਂਗੇ, ਪਰ ਮੈਨੂੰ ਇਹ ਲੱਗਦਾ ਵੀ ਹੁਣ ਉਹਨਾਂ ਨੇ ਇਜ਼ਰਾਈਲ ਦੀ ਟੈਰੀਟਰੀ ਐਕਸਟੈਂਡ ਕਰ ਲੈਣੀ ਹੈ। ਆਲਰੇਡੀ ਜੇ 4 ਲੱਖ ਬੰਦਾ ਇਹਨਾਂ ਹਫ਼ਤਿਆਂ ਦੇ ਵਿੱਚ ਕੱਢਿਆ ਤੇ ਇੰਡੋਨੇਸ਼ੀਆ 'ਚ ਵਸਾਉਣ ਦੀ ਲਾਈਨ ਹੈ, ਤੇ ਇਹਦਾ ਮਤਲਬ ਇਹ ਹੈ ਕਿ ਵੀ ਗਜ਼ਾ ਕੰਪਲੀਟਲੀ ਇਹਨਾਂ ਦੇ ਕਬਜ਼ੇ ਦੇ ਵਿੱਚ ਜਾ ਰਿਹਾ ਇਜ਼ਰਾਈਲ ਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ
ਕੱਢੀ ਜਾਂਦੀ ਹੈ ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਪੰਥਕ ਸਮਾਗਮ ਆਉਂਦੇ 12 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਖਾਲਸਾ ਸਾਜਣਾ ਦਿਵਸ ਗ੍ਰੇਂਜਰ ਇੰਡੀਆਨਾ ਵਿਖੇ ਹੋਣ ਜਾ ਰਹੇ ਹਨ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਵਜੋਂ ਪਹੁੰਚਣਗੇ ਅਤੇ ਭਾਈ ਸਰਬਜੀਤ ਸਿੰਘ ਕੋਮਲ ਦਾ ਕੀਰਤਨੀ ਜਥਾ ਸੰਗਤਾਂ ਨਾਲ ਸ਼ਬਦ ਕੀਰਤਨ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਥਾਨਕ ਸੰਗਤ ਨੂੰ ਵੱਧ ਚੜ੍ਹ ਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि मीडिया रिपोर्टां अनुसार मोदी सरकार ਵੱਲੋਂ ਬੌਧ ਧਰਮ ਨਾਲ ਸੰਬੰਧਿਤ 600 ਦੇ ਲਗਭਗ ਮੱਠਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਮੱਠ ਸਿੱਕਮ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਲਦਾਖ ਅਤੇ ਜੰਮੂ ਕਸ਼ਮੀਰ ਵਿੱਚ ਸਥਿਤ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਇੰਟਰਵਿਊ ਜਿਹੜਾ ਪਾਕਿਸਤਾਨੀ ਜਰਨਲਿਸਟ ਫਾਹਨ ਅਲੀ ਨੇ ਸਾਡੇ ਨਾਲ ਕੀਤਾ, ਜਿਹੜਾ ਮੋਸਟ ਲਾਈਕਲੀ ਅੱਜ ਰਾਤ ਵੈਬ ਦੇ ਉੱਤੇ ਆ ਜਾਏਗਾ, ਉਹਨਾਂ ਨੇ ਤਾਂ ਆਲਰੇਡੀ ਜਿਹੜਾ ਪਬਲਿਸ਼ ਕਰ ਦਿੱਤਾ ਹੈ। ਉਹਦੇ 'ਚ ਇੱਕ ਸਵਾਲ ਜਿਹੜਾ ਉਹਨਾਂ ਨੇ ਪੁੱਛਿਆ ਕਿ ਵੀ ਜਿਵੇਂ ਉਹਨਾਂ ਨੇ ਵਕਫ ਬੋਰਡ ਅਮੈਂਡਮੈਂਟ ਦੇ ਨਾਂ ਥੱਲੇ ਆਲਮੋਸਟ ਉਹਨਾਂ 'ਤੇ ਕਬਜ਼ਾ ਕਰ ਲਿਆ, ਕੀ ਇਹ ਆਉਣ ਵਾਲੇ ਪੀਰੀਅਡ 'ਚ ਜਿਹੜੀ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਨੇ ਜਿਹੜੇ ਗੁਰਦੁਆਰੇ ਸਿੱਖਾਂ ਦੇ, ਉਸ ਦੇ ਉੱਤੇ ਵੀ, ਔਰ ਮੈਂ ਕੱਲ੍ਹ ਵੀ ਇਸ ਦੇ ਉੱਤੇ ਗੱਲ ਕੀਤੀ ਸੀ ਵੀ ਉਹ ਤਾਂ ਆਲਰੇਡੀ ਪ੍ਰੋਮੀਨੈਂਟ ਉਹਨਾਂ ਨੇ ਹਜ਼ੂਰ ਸਾਹਿਬ ਬੋਰਡ, ਪਟਨਾ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਉਹਨਾਂ ਦੇ ਕੰਟਰੋਲ 'ਚ ਹੈ। ਔਰ ਆਲਰੇਡੀ ਇੱਧਰ ਵੀ ਸਾਰਾ ਖਲਾਰਾ ਪਾਇਆ ਹੋਇਆ ਅਕਾਲ ਤਖਤ ਦੇ ਜਥੇਦਾਰ ਦੇ ਨਾਂ ਥੱਲੇ। ਔਰ ਹੁਣ ਤਾਂ ਉਹਨਾਂ ਨੇ ਜਿਹੜੇ ਅਕਾਲੀਆਂ ਨੇ ਟੇਕ ਸਿੰਘ ਧਨੌਲਾ ਅਤੇ ਦੂਜੇ ਜਿਹੜੇ ਅਜੇ ਤੱਕ ਵੀ ਦਸਤਾਰਬੰਦੀ ਨਹੀਂ ਸੀ ਹੋਈ, ਦਮਦਮਾ ਸਾਹਿਬ ਦਾ ਬਣਾਇਆ ਸੀ, 2 ਦਿਨਾਂ 'ਚ ਉਹਨਾਂ ਨੇ 1 ਦਿਨ ਪਹਿਲਾਂ ਮੀਟਿੰਗ ਕੀਤੀ ਅਕਾਲ ਤੋਂ। ਉਹਨਾਂ ਨੇ ਦੇਖਿਆ ਵੀ ਹੁਣ ਕੋਈ ਏਡੀ ਆਪੋਜੀਸ਼ਨ ਤਾਂ ਹੈ ਨਹੀਂ, ਇੱਕ ਖਬਰ ਤੋਂ ਦੂਜੀ ਹੋ ਜਾ, ਉਹਨਾਂ ਨੇ ਉਹਦੀ ਟੇਕ ਸਿੰਘ ਧਨੌਲਾ ਨੂੰ ਵੀ ਖੜਾ ਕਰਤਾ। ਔਰ ਜਿਹੜਾ ਉਹ ਕਹਿੰਦੇ ਸੀ ਜੀ ਨਵਾਂ ਜਥੇਦਾਰ ਬਣਾਉਣ ਤੋਂ ਪਹਿਲਾਂ ਵਿਧੀ ਵਿਧਾਨ ਅਸੀਂ ਕਮੇਟੀ ਬਣਾਵਾਂਗੇ, ਕਿਵੇਂ ਅਕਾਲ ਤਖਤ ਦਾ ਜੋ ਧਾਮੀ ਨੇ ਜਿਹੜਾ ਸ਼ਗੂਫਾ ਛੱਡਿਆ ਸੀ, ਹੁਣ ਉਹ ਕਮੇਟੀ ਵੀ ਕਾਹਦੀ ਹੈ, ਹੁਣ ਤਾਂ ਉਹੀ ਕਹਿੰਦੇ ਸੁਝਾਅ ਦਿਓ ਜੀ ਕਿਵੇਂ ਹੋਇਆ ਸੀ, ਸੁਝਾਅ ਦਿਓ, ਸਾਨੂੰ ਸੁਝਾਅ ਦਿਓ। ਸੋ ਮਤਲਬ ਇਹ ਹੈ ਵੀ ਆਲਰੇਡੀ ਉਹ ਦੌੜ ਉਹਨਾਂ ਨੇ ਬਾਦਲ ਕਿਆ ਨੇ ਬਰਾਬਰ ਅਕਾਲ ਤਖਤ ਨੂੰ ਜਿਹੜਾ ਉਸ ਦਾ ਔ ਤੋੜਨ ਵਾਲਾ ਜਿਹੜਾ ਕੰਮ ਹੈ ਉਹ ਜਾਰੀ ਰੱਖਿਆ ਹੋਇਆ। ਸੋ ਮੈਂ ਇਹ ਕਿਹਾ ਸੀ ਵੀ ਵੈਸੇ ਹੀ ਸ਼੍ਰੋਮਣੀ ਕਮੇਟੀ ਨੂੰ ਕਦੋਂ ਚੋਣਾਂ ਕਰਵਾਉਣੀਆਂ ਕੰਟਰੋਲ ਉਹਨਾਂ ਦੇ ਕੋਲ ਹੈ। ਫਿਰ ਜਦੋਂ ਬਣ ਜਾਂਦੇ ਨੇ ਮੈਂਬਰ, ਉਹ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹੀ ਉਹਦੇ ਤੇ ਪ੍ਰਿਜ਼ਾਈਡ ਕਰਦਾ ਹੈ। ਜਿਹੜੇ ਉਹਨਾਂ ਦੇ ਮਸਲੇ ਨੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਉਹਨਾਂ ਨੂੰ ਜਿਹੜਾ ਆਰਬਿਟਰੇਟ ਕਰਦਾ, ਔਰ ਉਹਨਾਂ ਦੇ ਮੁਲਾਜ਼ਮ ਅਦਾਲਤ 'ਚ ਜਾ ਕੇ ਜੇ ਤੁਸੀਂ ਡਿਸਮਿਸ ਵੀ ਕੀਤਾ ਹੋਏ ਬਹਾਲ ਹੋ ਜਾਂਦੇ ਨੇ। ਸੋ ਕਹਿਣ ਨੂੰ ਇਹਨੂੰ ਮਿੰਨੀ ਪਾਰਲੀਮੈਂਟ, ਦੂਜੇ ਜੀ ਬਜਟ ਪਾਸ, ਇਹ ਠੀਕ ਹੈ ਕਿ 1200 ਅਰਬ ਰੁਪਏ ਦਾ ਬਜਟ ਹੈ, ਲੇਕਿਨ 2 ਜਿਹੜੀਆਂ ਸਿਟਿੰਗ ਦੇ ਵਿੱਚ ਜਕਾਰਾ ਛੱਡ ਕੇ ਜੀ ਪਾਸ ਹੋ ਗਿਆ, ਕੋਈ ਪਿਛਲਾ ਨਹੀਂ, ਕੋਈ ਅਗਲਾ ਨਹੀਂ, ਕੋਈ ਦੂਜਾ ਨਹੀਂ, ਤੀਜਾ ਨਹੀਂ। ਸੋ ਉਹ ਵੀ, ਲੇਕਿਨ ਇਹ ਵੀ ਉਹਨਾਂ ਨੂੰ ਰੜਕਦਾ ਕਿਉਂਕਿ ਅਲਟੀਮੇਟਲੀ ਉਹਨਾਂ ਨੇ ਇਸ ਦੇ ਉੱਤੇ ਕਾਬੂ ਕਰਨਾ। ਪਰ ਮੈਂ ਇਹ ਰॉयਟਰ ਦੀ ਜਦੋਂ ਨਿਊਜ਼ ਆਈਟਮ ਪਿਛਲੇ ਕੱਲ ਦੇਖੀ, ਇੰਡੀਆ ਓਵਰਹੌਲਸ ਟੀਚਿੰਗ ਇਨ ਹਿਮਾਲਯਨ ਬੁੱਧਿਸਟ ਮੋਨੈਸਟਰੀਜ਼ ਟੂ ਕਾਊਂਟਰ ਚਾਈਨਾ। ਸੋ ਮੈਂ ਕਿਹਾ ਵੀ ਆਲਰੇਡੀ ਮੁਸਲਮਾਨਾਂ ਦੇ ਵਕਫ ਤੋਂ ਬਾਅਦ ਆਲਰੇਡੀ ਉਹਨਾਂ ਦੇ 5 ਜਣੇ ਜਾਂ ਆਰਗੇਨਾਈਜ਼ਰ, ਇਹ 2 ਪਬਲੀਕੇਸ਼ਨਸ ਨੇ RSS ਦੀਆਂ, ਉਹਨਾਂ 'ਚ ਦੋਨਾਂ 'ਚੋਂ ਕਿਸੇ ਦੇ ਵਿੱਚ ਇਹ ਆਰਟੀਕਲ ਆਇਆ ਈਸਾਈਆਂ ਦੇ ਚਰਚੇਜ਼ ਔਰ ਦੂਸਰੇ ਜਾਂ ਉਹਨਾਂ ਨਾਲ ਰਿਲੇਟਡ ਜਿਹੜੀ ਜ਼ਮੀਨ ਹੈ, ਗ੍ਰੇਵ ਯਾਰਡ ਬਹੁਤ ਸਾਰੇ, ਕਿਉਂਕਿ ਅੰਗਰੇਜ਼ ਉੱਥੇ 200 ਸਾਲ ਰਹੇ, ਰੈਸਟ ਆਫ ਇੰਡੀਆ 'ਚ ਪੰਜਾਬ 'ਚ 98 ਸਾਲ ਰਹੇ ਉਹਨਾਂ ਦੇ,
ਕਿੰਨੇ ਗ੍ਰੇਵਯਾਰਡ ਨੇ, ਚਰਚ ਨੇ ਕਿੰਨੇ ਪੁਰਾਣੇ, ਉਹਨਾਂ ਦੇ ਨਾਲ ਜੁੜੀਆਂ ਪ੍ਰਾਪਰਟੀ। ਸੋ ਉਹਦੇ ਉੱਤੇ ਵੀ ਹੁਣ ਨੈਕਸਟ ਜਿਹੜਾ ਹੈ ਉਹ ਉਹਨਾਂ ਨੂੰ ਟਾਰਗੇਟ ਕਰਨਾ ਹੈ। ਸੋ ਪਹਿਲਾਂ ਇੱਕ ਅੱਧਾ ਬਿਆਨ ਦੇ ਕੇ ਫਿਰ ਪਿੱਛੇ ਹਟ ਗਏ ਉਹ, ਕਿਉਂਕਿ ਇਹ ਟ੍ਰਾਇਲ ਬੈਲੂਨ ਹੁੰਦਾ ਦੇਖਣ ਦੇ ਲਈ। ਲੇਕਿਨ ਰਾਇਟਰ ਨੇ ਇਹ ਕਿਹਾ ਵੀ ਇਹ ਇੰਡੀਆ 600 ਦੇ ਕਰੀਬ ਮੋਨੈਸਟਰੀਜ਼ ਕਹਿੰਦੇ ਨੇ ਮੱਠਾਂ ਨੂੰ। ਹੁਣ ਕਿਉਂਕਿ ਬੁੱਧਿਸਟ ਜਦੋਂ ਦਲਾਈ ਲਾਮੇ ਦੇ ਨਾਲ ਵੀ ਆਏ, ਔਰ ਉਸ ਤੋਂ ਇਲਾਵਾ ਵੀ ਜਿਵੇਂ ਲੱਦਾਖ ਹੈ, ਅਰੁਣਾਚਲ ਪ੍ਰਦੇਸ਼ ਜਿਹੜਾ ਸਾਊਥ ਤਿੱਬਤ ਹੈ, ਇਹ ਜਿਹੜੇ ਨੇ ਬੁੱਧ ਧਰਮ ਨੂੰ ਮੰਨਣ ਵਾਲੇ ਨੇ, ਔਰ ਬੜੇ ਪੁਰਾਣੇ ਮੱਠ ਉਹਨਾਂ ਦੇ ਜਿਹੜੇ ਨੇ। ਲੱਦਾਖ ਦੇ ਵਿੱਚ ਵੀ 50% ਤੋਂ ਜ਼ਿਆਦਾ ਆਬਾਦੀ ਬੁੱਧਿਸਟ ਦੀ ਹੈ। ਹੁਣ ਇਹ ਟ੍ਰਿਬਿਊਨ ਦੀ ਖਬਰ ਇਹ ਕਹਿੰਦੇ ਆ ਵੀ 600 ਦੇ ਕਰੀਬ ਮੱਠ ਨੇ ਬੌਧੀਆਂ ਦੇ, ਅਬਾਊਟ 800 ਮੋਨੈਸਟਰੀਜ਼ ਸਕੈਟਰਡ ਅਕ੍ਰੋਸ ਨਾਰਦਰਨ ਸਟੇਟਸ ਆਫ ਸਿੱਕਮ ਚ ਵੀ ਬੁੱਧਿਜ਼ਮ ਹੈ, ਹਿਮਾਚਲ ਪ੍ਰਦੇਸ਼ ਆ ਜਿਵੇਂ ਲਾਹੌਲ, ਸਪੀਤੀ, ਕਿਨੌਰ, ਸਿਰਮੌਰ, ਇਹ ਜਿਹੜੇ ਡਿਸਟ੍ਰਿਕਟ ਨੇ 4 ਜਿਨ੍ਹਾਂ ਦੇ ਇਹ ਐਕਸਕਲੂਸਿਵਲੀ ਬੁੱਧਿਸਟ ਨੇ। ਉੱਤਰਾਖੰਡ ਦਾ ਇੱਕ ਹਿੱਸਾ ਵੀ ਜਿਹੜਾ ਉੱਪਰ ਜਾ ਕੇ ਨੇਪਾਲ ਨਾਲ ਵੀ ਲੱਗਦਾ ਹੈ, ਐਂਡ ਰੀਜਨਸ ਆਫ ਜੰਮੂ ਐਂਡ ਕਸ਼ਮੀਰ, ਜੰਮੂ ਕਸ਼ਮੀਰ ਵੀ, ਐਂਡ ਲੱਦਾਖ offer training in 4 types of Tibetan and Indian Buddhist tradition। ਹੁਣ ਇਹ ਗਵਰਨਮੈਂਟ ਆਫ ਇੰਡੀਆ ਦਾ ਆਰਗੂਮੈਂਟ ਇਹ ਹੈ ਕਿ ਇਹ ਜਿਹੜੇ 600 ਮੱਠ ਨੇ ਜਿਨ੍ਹਾਂ 'ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਪੜ੍ਹਦੇ ਨੇ, ਬਹੁਤ ਸਾਰੇ ਤਿੱਬਤੀ ਨੇ ਜਾਂ ਦੂਸਰੇ ਨੇ, ਕਹਿੰਦੇ ਜੀ ਇਹ ਡਰ ਹੈ ਕਿ ਇਹਨਾਂ ਦੀ ਟ੍ਰੇਨਿੰਗ ਜਾਂ ਇਹਨਾਂ ਦੇ ਵਿੱਚ ਚਾਈਨਾ ਪੱਖੀ ਰੁਝਾਨ ਨਾ ਆ ਜਾਣ। ਇਸ ਲਈ ਅਸੀਂ ਇਹਨਾਂ ਦਾ ਖਾਸ ਸਿਲੇਬਸ ਬਣਾਉਣਾ ਚਾਹੁੰਦੇ ਹਾਂ ਤਾਂ ਕਿ ਭਾਰਤ ਦੇ ਨਾਲ ਜਿਹੜੀ ਇਹਨਾਂ ਦੀ ਮੁਹੱਬਤ ਹੈ ਜਾਂ ਭਾਰਤ ਦੇ ਨਾਲ ਲਗਾਵ ਜਾਂ ਜੁੜਾਵ ਹੈ ਉਹ ਕਾਇਮ ਰਹੇ। ਯਾਨੀ ਆਲਰੇਡੀ ਸਕੂਲਿੰਗ ਦੇ ਨਾਂ ਥੱਲੇ ਉਹਨਾਂ ਦਾ ਕੰਟਰੋਲ। ਔਰ ਇਹਦੀ ਹੈਡਲਾਈਨ ਹੀ ਇਹ ਹੈ, ਇੰਡੀਆ ਓਵਰਹੌਲਸ ਟੀਚਿੰਗ ਇਨ ਹਿਮਾਲਯਨ ਬੁੱਧਿਸਟ ਮੋਨੈਸਟਰੀਜ਼ ਟੂ ਕਾਊਂਟਰ ਚਾਈਨਾ, ਕਿ ਅਸੀਂ ਚਾਈਨਾ ਦੇ ਪ੍ਰਭਾਵ ਨੂੰ ਕਾਊਂਟਰ ਕਰਨਾ ਚਾਹੁੰਦੇ ਹਾਂ। ਔਰ ਇਹਦੀ ਖਬਰ ਦੀ ਰਾਇਟਰ ਦੀ ਬਿਗਨਿੰਗ ਹੈ, ਇੰਡੀਆ ਇਜ਼ ਪ੍ਰੀਪੇਅਰਿੰਗ ਟੂ ਰੋਲ ਆਊਟ ਇਟਸ ਫਸਟ ਸਕੂਲ curriculum for Buddhist monasteries this month, aiming to unify education program and foster patriotism in a Himalayan religious center near its border with China। ਕਿ ਅਸੀਂ ਇਹਨਾਂ ਬੋਧੀ ਬੱਚਿਆਂ ਦੇ ਦਿਮਾਗਾਂ 'ਚ ਦੇਸ਼ ਭਗਤੀ, ਭਾਰਤ ਮਾਤਾ ਕੀ ਜੈ ਪਾਣਾ ਤਾਂ ਕਿ ਕਿਤੇ ਉਹ ਚਾਈਨਾ ਦੀ ਜੈ ਨਾ ਕਰਨ ਲੱਗ ਜਾਣ। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਇਹ ਮੋਨੈਸਟਰੀਜ਼ ਬਹੁਤ ਪੁਰਾਣੀਆਂ ਨੇ, ਔਰ 1950 'ਚ 1959 ਜਦੋਂ ਦਲਾਈ ਲਾਮਾ ਆਇਆ ਉਹਦੇ ਨਾਲ ਵੀ ਜਿਹੜੇ ਬਹੁਤ ਸਾਰੇ ਆਏ। ਔਰ ਅਸੀਂ ਵੀ ਆਰ ਟਰਾਈਂਗ ਟੂ ਇਨਕਲਕੇਟ ਇੰਡੀਅਨ ਆਈਡੈਂਟੀਟੀ ਥਰੂ ਐਜੂਕੇਸ਼ਨ along with Buddhism to make sure China can never control these monasteries in Himalayas। ਇਹ ਹੈ ਅਸਲੀ ਕਿ ਵੀ ਹੁਣ ਉਹਨਾਂ ਨੂੰ ਹਿੰਦੂ ਬਣਾਉਣਾ ਔਰ ਉਹਨਾਂ ਦੀ ਪ੍ਰਾਪਰਟੀ ਤੇ ਵੀ ਕਬਜ਼ਾ ਕਰਨਾ। ਔਰ ਉਹਨਾਂ ਨੇ ਕਿਹਾ ਕਿ ਹਜ਼ਾਰਾਂ ਬੱਚੇ ਜਿਹੜੇ ਨੇ ਉਹ ਔਰ ਇਸ ਦੇ ਉੱਤੇ ਬਿਲਕੁਲ ਠੀਕ ਇੱਕ ਉਹਨਾਂ ਦੇ ਤਿੱਬਤਨ ਟੀਚਰ ਗੈਸ਼ੇ ਡੌਂਡਪ ਨੇ, ਜਦੋਂ ਉਹਨੂੰ ਪੁੱਛਿਆ ਗਿਆ, ਰਿਲੀਜੀਅਸ ਟੀਚਰ ਹੈ ਮੋਨੈਸਟਰੀ 'ਚ ਜਿੱਥੇ 300 ਬੱਚੇ ਪੜ੍ਹਦੇ ਨੇ, ਉਹਨੇ ਕਿਹਾ ਜੀ ਵੀ ਡੋਂਟ ਥਿੰਕ introduction of government mandated syllabus is required in our monastery as it can break the rhythm designed since 1970s। ਉਹਨੂੰ ਕਿਹਾ ਸਾਡੀ ਇੱਕ ਆਪਣਾ ਪਰੰਪਰਾ ਹੈ 1970 ਤੋਂ ਇਹ ਲਾਗੂ ਹੈ, ਇਸ ਥੱਲੇ ਕੋਈ ਹੁਣ ਇੰਡੀਅਨ ਬ੍ਰਾਂਡ ਸਿਲੇਬਸ ਲਾਗੂ ਕਰਨ ਦਾ ਜਾਂ ਦੂਸਰਾ ਨਹੀਂ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਵੀ ਇਹ 75,000 ਦੇ ਕਰੀਬ ਤਿੱਬਤਨ ਰਿਫਿਊਜੀ ਨੇ ਜਿਹੜੇ ਦਲਾਈ ਲਾਮਾ ਦੀ ਗਵਰਨਮੈਂਟ ਇਨ ਐਗਜ਼ਾਈਲ ਦੇ ਥੱਲੇ ਧਰਮਸ਼ਾਲਾ ਔਰ ਉਹਦੀ ਸਰਾਊਂਡਿੰਗ 'ਚ ਰਹਿੰਦੇ ਨੇ। ਔਰ ਉਹਨੇ ਰਾਇਟਰ ਨੇ ਕਿਹਾ ਵੀ ਅਸੀਂ ਪਹਿਲੇ ਫਸਟ ਬੈਚ ਟੈਕਸਟ ਬੁੱਕਸ ਦਾ ਦੇਖਿਆ ਜਿਹੜਾ ਮੋਨੈਸਟਰੀਜ਼ ਦੀ ਐਜੂਕੇਸ਼ਨ ਮਿਨਿਸਟਰੀ ਨੇ ਤਿਆਰ ਕੀਤਾ। ਔਰ ਇੰਡੀਆ ਦੇ ਬੁੱਧਿਸਟ ਸਕਾਲਰ ਵੀ ਵਿੱਚ ਵੜ ਗਏ ਨੇ, ਵਿਚ ਡੈਲਵ ਇਨਟੂ ਇੰਡੀਆਜ਼ ਮਾਡਰਨ ਐਂਡ ਐਂਸ਼ੀਐਂਟ ਹਿਸਟਰੀ ਐਂਡ ਦਾ ਨੇਸ਼ਨਸ ਰੋਲ ਇਨ ਤਿੱਬਤ ਫਰੀडम ਸਟਰਗਲ। ਹੁਣ ਉਹ ਉਹਨਾਂ ਨੂੰ ਮਸਲਰੀ ਬਣਾ ਕੇ ਵਰਤਣਾ ਚਾਹੁੰਦੇ ਨੇ, ਉਹਨਾਂ ਨੂੰ ਹਿੰਦੂਆਈਜ਼ ਕਰਨਗੇ, ਫਿਰ ਉਹਨਾਂ ਨੂੰ ਹਿੰਦੂਆਈਜ਼ ਹੋਇਆਂ ਨੂੰ ਚਾਈਨਾ ਦੇ ਖਿਲਾਫ ਲੜਨ ਦੇ ਲਈ ਫਿਊਚਰ ਦੇ ਫੁੱਟ ਸੋਲਜਰ ਦੇ ਤੌਰ ਤੇ ਵਰਤਣਗੇ, ਜਿਵੇਂ ਇਹਨਾਂ ਨੇ ਇੰਡੋ ਤਿੱਬਤਨ ਬਾਰਡਰ ਫੋਰਸ ਬਣਾਈ ਹੈ। ਹੁਣ ਇੰਡੋ ਤਿੱਬਤਨ ਦੇ ਵਿੱਚ ਜਿਹੜੇ ਤਿੱਬਤਨ ਮੂਲ ਦੇ ਨੇ ਉਹਨਾਂ ਦੀ ਟ੍ਰੇਨਿੰਗ ਕਰਕੇ ਉਹਨਾਂ ਤੋਂ ਹੀ ਜਿਹੜਾ ਇਹ ਉਹਨਾਂ ਤੇ ਨਾਰਥ ਈਸਟ ਦੇ ਲੋਕਾਂ ਤੇ ਜ਼ੁਲਮ ਕਰਵਾ ਰਹੇ ਨੇ। ਔਰ ਸ਼ਾਇਦ ਬਹੁਤਿਆਂ ਨੂੰ ਭੁੱਲ ਗਿਆ ਹੋਏ ਕਿ ਜੂਨ 84 ਦੇ ਭਾਰਤੀ ਫੌਜੀ ਹਮਲੇ ਵੇਲੇ ਅਕਾਲ ਤਖਤ ਦਰਬਾਰ ਸਾਹਿਬ 'ਚ
ਇਹੀ ਇੰਡੋ ਤਿੱਬਤਨ ਬਾਰਡਰ ਫੋਰਸ ਦੇ ਕਮਾਂਡੋ ਵੀ ਇਸਤੇਮਾਲ ਕੀਤੇ ਗਏ ਸੀ। ਸੋ ਉਹੀ ਬੁੱਧਿਸਟ ਹਿੰਦੂਆਈਜ਼ ਕਰਕੇ ਆਪਣੇ ਹੀ ਲੋਕਾਂ ਦੇ ਖਿਲਾਫ ਵਰਤੇ ਗਏ, ਫਿਰ ਸਿੱਖਾਂ ਦੇ ਖਿਲਾਫ ਵਰਤੇ ਗਏ, ਔਰ ਹੁਣ ਜਿਹੜੀ ਉਹਨਾਂ ਦੀਆਂ ਪ੍ਰਾਪਰਟੀਆਂ ਨੇ 600 ਦੇ ਕਰੀਬ ਮੱਠਾਂ ਦੀਆਂ, ਅੱਛਾ ਉਹਨੂੰ ਵੀ ਹਥਿਆਣਗੇ ਔਰ ਬ੍ਰੇਨ ਵਾਸ਼ ਕਰਕੇ ਉਹਨਾਂ ਬੁੱਧਿਸਟਾਂ ਨੂੰ ਹੀ ਜਿਹੜਾ ਉਹ ਹਿੰਦੂਤਵਾਦ ਦੇ ਫੁੱਟ ਸੋਲਜਰ ਬਣਾ ਕੇ ਚਾਈਨਾ ਦੇ ਅਗੇਂਸਟ ਲੜਨ ਲਈ ਤਿਆਰ ਕਰ ਰਹੇ ਨੇ। ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। प्रगटे खालसा परमात्मा की मौज। 20 ਅਪ੍ਰੈਲ 2025 ਦਿਨ ਐਤਵਾਰ ਨੂੰ ਗੱਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰੂ ਘਰ ਸਟਾਕਟਨ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਖਾਲਸੇ ਦਾ 326ਵਾਂ ਸਾਜਨਾ ਦਿਵਸ ਵਿਸਾਖੀ ਪੁਰਬ ਮਨਾਇਆ ਜਾਵੇਗਾ। ਐਤਵਾਰ 12 ਵਜੇ ਦੁਪਹਿਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋਵੇਗਾ ਤੇ 4 ਘੰਟੇ ਦੀ ਨਗਰ ਕੀਰਤਨ ਯਾਤਰਾ ਪਿੱਛੋਂ ਗੁਰੂ ਘਰ ਵਾਪਸ ਪਰਤੇਗਾ। ਸਮੂਹ ਇਲਾਕਾ ਨਿਵਾਸੀ ਤੇ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ, ਧਾਰਮਿਕ ਸੰਸਥਾਵਾਂ ਅਤੇ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸ਼ਾਨਦਾਰ ਤੇ ਮਹਾਨ ਅਵਸਰ ਤੇ ਫਲੋਟਾਂ ਸਮੇਤ ਪਹੁੰਚ ਕੇ ਨਗਰ ਕੀਰਤਨ ਦੀਆਂ ਰੌਣਕਾਂ ਵਧਾਓ ਅਤੇ ਕਲਗੀਧਰ ਪਾਤਸ਼ਾਹ ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। प्रगटे खालसा परमात्मा की मौज। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵਿਊਅਰਸ ਆਉਣ ਵਾਲੇ ਸੈਕਸ਼ਨ ਵਿੱਚ ਆਪਾਂ 2 ਨਜ਼ਮਾਂ ਇੰਗਲਿਸ਼ ਦੀਆਂ ਔਰ ਇੱਕ ਪੰਜਾਬੀ ਦੀ, ਜਿਸ ਤਰ੍ਹਾਂ ਕਿ ਸ਼ੇਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ ਇੰਗਲਿਸ਼ ਦੀ ਔਰ ਭਾਈ ਸੰਤੋਖ ਸਿੰਘ ਭਾਊ ਜੀ ਹੋਰਾਂ ਦੀ ਪੰਜਾਬੀ 'ਚ ਜਿਹੜੀ ਨਜ਼ਮ ਹੈ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਕੱਲ ਪ੍ਰੋਮਿਸ ਕੀਤਾ ਸੀ ਕਿ ਅਸੀਂ ਆਪਣੇ ਇੱਕ ਸੈਗਮੈਂਟ ਦੇ ਵਿੱਚ ਸਾਡੇ ਵਿਊਅਰਸ ਦੀ ਕੋਈ ਲਿਖਤ ਹੋਏ ਉਸ ਨੂੰ ਡਿਸਕਸ ਕਰਦੇ ਹਾਂ, ਔਰ ਸਾਡੇ ਕੋਲ 2 ਪ੍ਰੋਮੀਨੈਂਟ ਸਾਡੇ ਸ਼ਾਇਰ ਜਿਹੜੇ TV 84 ਦੇ ਲਈ ਲਿਖਦੇ ਨੇ, ਭੇਜਦੇ ਨੇ ਸਾਨੂੰ, ਔਰ ਅਸੀਂ ਐਡਮਾਇਰ ਕਰਦੇ ਹਾਂ, ਸਾਡੇ ਵਿਊਅਰਸ ਵੱਲੋਂ ਵੀ ਪਸੰਦ ਕੀਤਾ ਜਾਂਦਾ ਹੈ। ਅੱਛਾ, ਪਹਿਲੀ ਨਜ਼ਮ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੀ ਅਸੀਂ ਸਾਂਝੇ ਕਰ ਰਹੇ ਹਾਂ, ਫਿਰ ਅਸੀਂ ਸੰਤੋਖ ਸਿੰਘ ਭਾਊ ਹੋਰਾਂ ਦੀ ਜਿਹੜੀ ਚੇਸਟ ਪੰਜਾਬੀ ਦੇ ਵਿੱਚ ਨਜ਼ਮ ਹੁੰਦੀ ਹੈ ਉਹ ਵੀ ਅਸੀਂ ਡਿਸਕਸ ਕਰਾਂਗੇ। ਬਿਲਕੁਲ। ਔਰ ਇਹ ਹੈ ਰਾਈਜ਼ ਐਜ਼ ਵਨ ਫੀਅਰ ਨੋ ਮੋਰ, ਕਿਉਂਕਿ ਢਿੱਲੋਂ ਸਾਹਿਬ ਦੀਆਂ ਲਿਖਤਾਂ ਬਿਲਕੁਲ ਫੋਕਸਡ ਨੇ, ਮੋਟੀਵੇਸ਼ਨ ਦੇਣ ਵਾਲੀਆਂ ਨੇ, ਔਰ ਉਹਦੇ 'ਚ ਉਹ ਅੱਡ-ਅੱਡ ਉਦਾਹਰਨਾਂ ਇਸਤੇਮਾਲ ਕਰਕੇ ਇਹ ਨਜ਼ਮ ਥੋੜ੍ਹੀ ਜਿਹੀ ਲੰਮੀ ਹੈ, ਪਰ ਇਹਦੇ 'ਚ ਇਵੇਂ ਹੈ ਕਿ ਜਿਵੇਂ ਇੱਕ ਸ਼ਿਕਾਰੀ ਜੰਗਲ ਦੇ ਵਿੱਚ ਜਿਹੜਾ ਜੀਵਾਂ ਦਾ, ਜੰਗਲ ਦੇ ਜੀਵਾਂ ਦਾ, ਪੰਛੀਆਂ ਦਾ, ਦੂਸਰਿਆਂ ਦਾ ਸ਼ਿਕਾਰ ਕਰਦਾ ਹੈ, ਉਸ ਤੋਂ ਦੁਖੀ ਉਹ ਕਿਵੇਂ ਯੂਨਾਈਟ ਹੋ ਕੇ ਉਸ ਸ਼ਿਕਾਰੀ ਦਾ ਮੂੰਹ ਭੰਨਦੇ ਨੇ, ਇਸ ਨੂੰ ਉਹਨਾਂ ਨੇ ਆਧਾਰ ਬਣਾ ਕੇ, ਜਿਵੇਂ ਸੰਤ ਪਿੰਡਾਂ ਵਾਲੇ ਵੀ ਕਿ ਭਾਈ ਇਹ ਇਕੱਲੀ ਜਿੰਦ ਤੇ ਸ਼ਿਕਾਰੀ ਬੜੇ ਨੇ, ਤੇ ਜੇ ਅਸੀਂ ਇਹ ਦੇਖੀਏ ਕਿ ਸਿੱਖ ਕੌਮ ਨੂੰ ਇਹਨਾਂ ਹਿੰਦੂ ਤਵੀਆਂ ਨੇ ਕਿਵੇਂ ਨਿਸ਼ਾਨੇ ਤੇ ਲਿਆ ਹੋਇਆ ਹੈ, ਕਿਹੜੇ ਕਿਹੜੇ ਹਥਿਆਰ ਇਸਤੇਮਾਲ ਕਰ ਰਹੇ ਨੇ, ਉਹਨਾਂ ਹਾਲਤਾਂ 'ਚ ਇਹ ਜਿਹੜਾ ਰਾਈਜ਼ ਐਜ਼ ਵਨ ਫੀਅਰ ਨੋ ਮੋਰ, ਕਿ ਆਪਣਾ ਡਰ ਕੱਢੋ ਔਰ ਇਕਜੁੱਟ ਹੋ ਜਾਓ। ਬਿਲਕੁਲ। ਡੀਪ ਇਨ ਦਾ ਫੋਰੈਸਟ sorrow ran deep, the creatures trembled, they dared not sleep, the poachers had come with weapons and greed, leaving behind a trail of grief and need। ਕਿ ਜੰਗਲ ਦੇ ਵਿੱਚ ਸੋਗ ਪਿਆ ਹੋਇਆ ਸੀ, ਸਾਰੇ ਜੰਗਲ ਦੇ ਜੀਵ ਜੰਤੂ ਕੰਬ ਰਹੇ ਸੀ, ਉਹਨਾਂ ਨੂੰ ਨੀਂਦ ਨਹੀਂ ਸੀ ਆ ਰਹੀ, ਕਿਉਂਕਿ ਉਹਨਾਂ ਦੇ ਜੰਗਲ ਦੇ ਵਿੱਚ ਹਥਿਆਰਾਂ ਦੇ ਨਾਲ ਔਰ ਲਾਲਚ ਦੇ ਭਰੇ ਹੋਏ ਸ਼ਿਕਾਰੀ ਆਏ ਹੋਏ ਸਨ, ਔਰ ਉਹਨਾਂ ਦੇ ਉਸ ਸਾਰੇ ਨੂੰ ਦੇਖ ਕੇ ਕਿ ਭਾਈ ਇਹ ਸਾਡਾ ਐਂਡ ਕਰਨਾ ਚਾਹੁੰਦੇ ਨੇ, ਉਹਨਾਂ ਦੇ ਵਿੱਚ ਬੜੀ ਨਿਰਾਸ਼ਤਾ ਔਰ ਉਦਾਸੀ ਸੀ। The deer once danced in moonlit grace, now fear and loss darkened their face, their fawns lay silent, their cries unheard, a tale of pain, a world disturbed। ਸਭ ਤੋਂ ਪਹਿਲਾਂ ਹਿਰਨਾਂ ਦਾ ਜ਼ਿਕਰ ਹੈ
ਕਿ ਜਿਹੜੇ ਹਿਰਨ ਜੰਗਲ ਦੇ ਵਿੱਚ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਨੱਚਦੇ ਸਨ, ਜਿਨ੍ਹਾਂ ਦੇ ਕੋਲ ਜਿਹੜੇ ਬਿਲਕੁਲ ਬੇਡਰ ਹੋ ਕੇ ਜਿਹੜੇ ਵਿਚਰਦੇ ਸੀ, ਉਹਨਾਂ ਦੇ ਚਿਹਰਿਆਂ ਦੇ ਉੱਤੇ ਡਰ ਹੈ। ਔਰ ਉਹਨਾਂ ਦੇ ਬੱਚੇ, ਜਿਹੜਾ ਫੌਨ, ਜਿਹੜਾ 1 ਸਾਲ ਦਾ ਬੱਚਾ ਹੁੰਦਾ, ਛੋਟਾ ਸ਼ੀਸ਼ੂ ਜਿਹਨੂੰ ਕਹਿੰਦੇ ਨੇ, ਉਹ ਜਿਹੜਾ ਹਿਰਨੀ ਦਾ, ਉਹਨੂੰ ਫੌਨ ਕਹਿੰਦੇ ਨੇ, ਕਿ ਵੀ ਜਿਹੜੇ ਬੱਚੇ ਨੇ ਉਹ ਵੀ ਵਿਚਾਰੇ ਚੁੱਪ ਕਰਕੇ ਪਏ ਨੇ, ਉਹਨਾਂ ਦੀਆਂ ਚੀਕਾਂ ਕੋਈ ਨਹੀਂ ਸੁਣ ਰਿਹਾ, ਕਿਉਂਕਿ ਚਾਰ ਚੁਫੇਰੇ ਇੱਕ ਦਰਦ ਹੈ ਔਰ ਚਾਰ ਚੁਫੇਰੇ ਇੱਕ ਡਿਸਟਰਬੈਂਸ ਹੈ ਕਿ ਸ਼ਿਕਾਰੀਆਂ ਨੇ ਸਾਨੂੰ ਮਾਰਨਾ ਹੈ, ਸਾਨੂੰ ਛੱਡਣਾ ਨਹੀਂ। ਬਿਲਕੁਲ। The birds who once sang melodies bright now fluttered in panic, robbed of flight. Their nests lay shattered, their eggs all gone. A cruel fate had been cruelly drawn. ਕਿ ਪੰਛੀ ਜਿਹੜੇ ਮਿੱਠੇ ਮਿੱਠੇ ਗੀਤ ਗਾਉਂਦੇ ਸਨ, ਉਸ ਬੇਖੌਫ ਹੋ ਕੇ ਹੁਣ ਉਹਨਾਂ ਦੇ ਖੰਭ ਡਰ ਦੇ ਵਿੱਚ ਉਹ ਫੜਫੜਾ ਰਹੇ ਨੇ, ਕਿਉਂਕਿ ਉਹਨਾਂ ਦੀ ਉਡਾਨ, ਜੇ ਉੱਡਦੇ ਨੇ ਤੇ ਸ਼ਿਕਾਰੀ ਤਾਂ ਥੱਲੇ ਨਿਸ਼ਾਨਾ ਸੇਧ ਕੇ ਬੈਠਾ ਹੈ। ਔਰ ਇਹ ਜਿਹੜੇ ਉਹਨਾਂ ਦੇ ਜਿਹੜੇ ਆਲਣੇ ਨੇ ਜਾਂ ਦੂਜੇ, ਉਹ ਵੀ ਸਾਰੇ ਆਲਮੋਸਟ ਟੁੱਟੇ ਪਏ ਨੇ, ਕਿਉਂਕਿ ਉਹਨਾਂ ਦੇ ਕਰੂਅਲ ਫੇਟ ਹੈਡ ਬਿਨ ਕਰੂਲੀ ਡਰਾਨ, ਉਹਨਾਂ ਦੇ ਉੱਤੇ ਇਹ ਇੱਕ ਜਿਹੜੀ ਹੈ ਉਹ ਜ਼ਹਿਮਤ, ਜਿਹੜੀ ਇੱਕ ਪਰਲੇ ਉਹਨਾਂ ਦੇ ਲਈ ਸਿਰ ਦੇ ਉੱਤੇ ਆਈ ਖੜੀ ਹੈ। The rabbits hid in burrows torn, hearts still racing, homes forlorn, their families lost to merciless hands, left to perish in the ravaged lands. ਹੁਣ ਰੈਬਿਟ ਦੀ ਜਿੱਥੇ ਖਰਗੋਸ਼ ਲੁਕਦਾ ਉਹਨੂੰ ਬਿੱਲ ਕਹਿੰਦੇ ਨੇ, ਜਾਂ ਉਹਦੀ ਜਿਵੇਂ ਚੂਹੇ ਕੋਈ ਖੁੱਡ ਹੈ, ਕੋਈ ਡੁੱਡ ਹੈ, ਇਵੇਂ ਉਸ ਦਾ ਰੈਬਿਟ ਦਾ ਹੈ। ਕਿ ਵੀ ਇਹ ਰੈਬਿਟ ਜਿਹੜੇ ਨੇ ਉਹ ਆਪਣੀਆਂ ਬਿੱਲ ਦੇ ਵਿੱਚ ਲੁਕੇ ਹੋਏ ਨੇ, ਉਹਨਾਂ ਦੇ ਦਿਲ ਜਿਹੜੇ ਨੇ ਉਹ ਬਹੁਤ ਤੇਜ਼ੀ ਨਾਲ ਧੜਕ ਰਹੇ ਨੇ, ਉਹ ਬਿਲਕੁਲ ਲੋਨਲੀ ਮਹਿਸੂਸ ਕਰ ਰਹੇ ਨੇ, ਕਿਉਂਕਿ ਉਹਨਾਂ ਦੀਆਂ ਫੈਮਲੀਜ਼ ਜਿਹੜੀਆਂ ਨੇ ਉਹ ਮਾਰ ਦਿੱਤੀਆਂ ਨੇ ਸ਼ਿਕਾਰੀਆਂ ਨੇ, ਔਰ ਇਹ ਜਿਹੜੀਆਂ ਨੇ ਉਸ ਥਾਂ ਦੇ ਉੱਤੇ ਤਬਾਹੀ ਉਹਨਾਂ ਦੇ ਲਈ ਹੈ। The monkeys howled in burning rage, trapped and stolen, locked in cage, no mercy shown, no kindness felt, as metal chains around their dwelt. ਹੁਣ ਜਿਹੜੀ ਬਾਂਦਰਾਂ ਦਾ ਚੀਕ ਚਿਹਾੜਾ ਹੁੰਦਾ ਹੈ, ਉਹਨੂੰ ਹੌਲਿੰਗ ਕਹਿੰਦੇ ਨੇ, ਕਿ ਵੀ ਮੰਕੀ ਜਿਹੜੇ ਨੇ, ਬਾਂਦਰ, ਉਹ ਵੀ ਚੀਕਾਂ ਮਾਰ ਰਹੇ ਨੇ ਗੁੱਸੇ ਨਾਲ ਭਰੇ ਹੋਏ, ਕਿਉਂਕਿ ਉਹ ਵੀ ਵਿੱਚ ਫਸੇ ਹੋਏ ਨੇ, ਉਹ ਲੌਕਡ ਇਨ ਕੇਜ, ਕਿ ਵੀ ਉਹਨਾਂ ਦੇ ਪਿੰਜਰੇ ਦੇ ਵਿੱਚ ਫਸੇ ਹੋਏ ਨੇ, ਉਹਨਾਂ ਦੇ ਉੱਤੇ ਵੀ ਕੋਈ ਮਰਸੀ, ਕੋਈ ਰਹਿਮ ਨਹੀਂ ਹੈ, ਕੋਈ ਕਾਈਂਡਨੈਸ ਕਿਸੇ ਨੇ ਨਹੀਂ ਦਿਖਾਈ, ਉਹਨਾਂ ਦੇ ਦੁਆਲੇ ਵੀ ਜਿਹੜੀਆਂ ਮੈਟਲ ਚੇਨਸ, ਗੁਲਾਮੀ ਦੇ ਸੰਗਲ ਨੇ। The forest wept in a silent plea, but cruelty reigned, no hearts could see, the prayers rose to skies above, yet no savior came with guiding love. ਕਿ ਜੰਗਲ ਸਾਰਾ ਰੋ ਰਿਹਾ, ਚੁੱਪ ਨੇ ਉਹ ਸਾਰੇ ਉਹ ਦਰਦ ਤੋਂ, ਪਰ ਚਾਰ ਚੁਫੇਰੇ ਜ਼ੁਲਮ ਦਾ ਰਾਜ ਹੈ, ਜ਼ੁਲਮ ਦਾ ਦੌਰ ਹੈ, ਉਹ ਬਥੇਰੇ ਪ੍ਰੇਅਰ ਵੀ ਕਰ ਰਹੇ ਨੇ ਆਪਣੇ ਅਸਮਾਨਾਂ ਵੱਲ ਦੇਖ ਕੇ, ਪਰ ਕੋਈ ਵੀ ਉਹਨਾਂ ਦੀ ਮਦਦ ਨੂੰ ਨਹੀਂ ਬੋੜਿਆ। Then rose hoot the wise old owl, with piercing eyes and wisdom's prowl. Enough, he cried, no more despair, we must unite, we must prepare. ਹੁਣ ਇਹਦੇ 'ਚ ਜਿਹੜੀ ਇੱਕ ਦਿਲਚਸਪ ਗੱਲ ਹੈ, ਮੈਂ ਅਕਸਰ ਇਹ ਕਹਿੰਦਾ ਹੁੰਦਾ ਕਿ ਵੀ ਅਸੀਂ ਸਾਡੇ ਕਲਚਰ ਦੇ ਵਿੱਚ ਉੱਲੂ ਨੂੰ ਅਸੀਂ ਉਹੀ ਕਹਿੰਦੇ ਆ ਵੀ ਇਹ ਕੀ ਹੈ, ਨਿਰਾ ਉੱਲੂ ਹੈ। ਅਮਰੀਕਾ 'ਚ ਕਈ ਵਾਰੀ ਕਹਿਣਗੇ ਹੀ ਐਜ਼ ਵਾਈਜ਼ ਐਜ਼ ਐਨ ਆਊਲ। ਵੈਸੇ ਜੇ ਤੁਸੀਂ ਉੱਲੂ ਵੱਲ ਧਿਆਨ ਨਾਲ ਦੇਖੋ ਤੇ ਤੁਹਾਨੂੰ ਉਹ ਇੱਕ ਰਿਸ਼ੀ ਮੁਨੀ ਸੰਤ ਲੱਗਦਾ, ਉਹਦੀ ਸ਼ਕਲੋਂ ਵੀ ਦੂਜਾ ਵਾਈਜ਼ ਲੱਗਦਾ। ਸੋ ਇਹਦੇ 'ਚ ਢਿੱਲੋਂ ਸਾਹਿਬ ਨੇ ਜਿਹੜਾ ਉੱਲੂ ਨੂੰ ਹੀ ਇੱਕ ਉਹ ਸਲਾਹਕਾਰ ਦੇ ਉਹਦੀ ਵਿਜ਼ਡਮ ਦਾ ਪਾਰਟ ਦਿੱਤਾ ਹੈ ਕਿ ਵੀ ਉਹਨਾਂ ਦੀ ਜਿਹੜੀ ਉੱਲੂਆਂ ਦੀ ਬੋਲੀ ਹੁੰਦੀ ਹੈ ਉਹਨੂੰ ਹੂਟ ਕਹਿੰਦੇ ਨੇ ਅੰਗਰੇਜ਼ੀ। ਦੈਨ ਰੋਜ਼ ਹੂਟ ਦਾ ਵਾਈਜ਼ ਓਲਡ ਆਊਲ, ਇੱਕ ਸਿਆਣਾ ਬੁੱਢਾ ਉੱਲੂ, ਉਹਨੇ ਆਪਣਾ ਹੂਟ, ਆਪਣੀ ਆਵਾਜ਼ ਕੱਢੀ ਔਰ ਆਇਆ। ਉਹਦੀਆਂ ਅੱਖਾਂ ਜਿਹੜੀਆਂ ਨੇ ਉਹ ਅੰਦਰ ਤੱਕ ਧੱਸਣ ਵਾਲੀਆਂ ਨੇ, ਪੀਅਰਸਿੰਗ ਆਈਜ਼ ਐਂਡ ਵਿਜ਼ਡਮਸ ਪ੍ਰੋਲ, ਜਿਵੇਂ ਉਹਨਾਂ ਚੋਂ ਸਿਆਣਪ ਜਿਹੜੀ ਹੈ ਉਹ ਝਲਕ ਰਹੀ ਹੈ। ਐਨਫ, ਉਹਨੇ ਕਿਹਾ ਬਹੁਤ ਹੋ ਗਿਆ, ਨੋ ਮੋਰ ਡੈਸਪੇਅਰ, ਹੁਣ ਛੱਡੋ ਉਦਾਸੀਆਂ, ਆਪਾਂ ਉਹਦੇ 'ਚ ਨਹੀਂ ਜਾਣਾ। ਵੀ ਮਸਟ ਯੂਨਾਈਟ, ਵੀ ਮਸਟ ਪ੍ਰਿਪੇਅਰ, ਅਸੀਂ ਇਕੱਠੇ ਹੋ ਕੇ ਅਸੀਂ ਤਿਆਰੀ ਕਰਨੀ ਹੈ। We are strong, though fear runs deep. No longer shall we cower and weep. Together we stand, as one we fight.
ਟੂ ਚੇਸ ਦਾ ਡਾਰਕਨੈਸ ਬ੍ਰਿੰਗ ਬੈਕ ਲਾਈਟ। ਕਿ ਵੀ ਅਸੀਂ ਬਹੁਤ ਤਗੜੇ ਹਾਂ, ਭਾਵੇਂ ਡਰੇ ਹੋਏ ਹਾਂ, ਪਰ ਹੁਣ ਅਸੀਂ ਬਿਲਕੁਲ ਚੀਕ ਚਿਹਾੜਾ ਨਹੀਂ ਪਾਉਣਾ, ਬਿਲਕੁਲ ਰੋਣ ਧੋਣ ਨਹੀਂ ਕਰਨਾ, ਅਸੀਂ ਇਕੱਠੇ ਹੋ ਕੇ ਖਲੋਣਾ ਹੈ, ਇਕੱਠੇ ਹੋ ਕੇ ਲੜਨਾ ਹੈ, ਔਰ ਹਨੇਰੇ ਨੂੰ ਅਸੀਂ ਦੌੜਾਣਾ ਹੈ ਔਰ ਰੋਸ਼ਨੀ ਵਾਪਸ ਲਿਆਣੀ ਹੈ। The birds took flight, their sharp eyes keen, to mark the poachers, the vile and mean. The rabbits dug a path unseen, a maze of tunnels swift and clean. ਹੁਣ ਪੰਛੀ ਕਿਵੇਂ ਆਪਣੇ ਬਚਾਅ ਦੇ ਲਈ ਹਮਲਾਵਰ ਹੁੰਦੇ ਨੇ ਕਿ ਪੰਛੀ ਉੱਡੇ, ਉਹਨਾਂ ਨੇ ਤਿੱਖੀਆਂ ਅੱਖਾਂ ਦੇ ਨਾਲ ਚਾਰ ਚੁਫੇਰੇ ਦੇਖਿਆ ਔਰ ਪੋਚਰ ਸ਼ਿਕਾਰੀਆਂ ਦੇ ਉੱਤੇ ਠੂੰਗੇ ਮਾਰੇ, ਔਰ ਉਹਨਾਂ ਦੀ ਜਿਹੜੇ ਸ਼ਿਕਾਰੀ ਜਿਹੜੇ ਵਾਇਲ ਨੇ, ਮੋਰਲੀ ਬੈਡ ਨੇ ਔਰ ਮੀਨ ਕਮੀਨੇ, ਉਹਨਾਂ ਨੂੰ ਪੰਛੀਆਂ ਨੇ ਨਿਸ਼ਾਨੇ ਤੇ ਲਿਆ। ਜਿਹੜੇ ਰੈਬਿਟ ਨੇ ਉਹਨਾਂ ਨੇ ਜ਼ਮੀਨ ਦੇ ਥੱਲੇ ਜਿਹੜੇ ਹੈ ਉਹ ਰਸਤੇ ਵੀ ਲੱਭ ਲਏ, ਔਰ ਉਹਨਾਂ ਨੇ ਮੇਜ਼ ਹੁੰਦਾ ਹੈ, ਮੇਜ਼ ਆਫ ਟਨਲਸ, ਉਹਨਾਂ ਨੇ ਗੁਫਾਵਾਂ ਦਾ ਇੱਕ ਜਾਲ ਵਿਛਾ ਦਿੱਤਾ ਥੱਲੇ, ਉਹ ਆਪਣੇ ਆਰੇ ਲੱਗ ਗਏ, ਸਵਿਫਟ ਐਂਡ ਕਲੀਨ। The deer stood firm with hooves so strong, prepared to charge, to right the wrong, and when the time to strike had come, the forest roared in unison। ਕਿ ਬਈ ਜਿਹੜੇ ਹਿਰਨ ਨੇ ਉਹਨਾਂ ਨੇ ਵੀ ਆਪਣੇ ਹੂਵ ਹੁੰਦਾ ਉਹਨਾਂ ਦਾ ਜਿਹੜਾ ਹਾਰਨੀ ਫੁੱਟ ਜਿਹੜਾ ਤਿੱਖੇ ਹਨ, ਉਹਨਾਂ ਨੇ ਖੜੇ ਹੋ ਗਏ, ਡੀਅਰ ਵੀ ਪੂਰੇ ਹੌਸਲੇ ਨਾਲ, ਉਹਨਾਂ ਨੇ ਆਪਣੇ ਹੂਵ ਜਿਹੜੇ ਨੇ ਉਹ ਜਿਹੜੇ ਮਜ਼ਬੂਤ ਨੇ ਉਹਨਾਂ ਨੇ ਉਹਦੇ ਨਾਲ ਹੱਲਾ ਬੋਲਿਆ, ਔਰ ਜਦੋਂ ਇੱਕ ਯੂਨੀਸਨ ਉਹਨਾਂ ਨੇ ਬਣਾ ਕੇ ਸਾਰੇ ਉਹਨਾਂ ਦੇ ਉੱਤੇ ਝਪਟ ਪਏ। ਦਾ ਫੋਰੈਸਟ ਰੋਡ ਇਨ, ਚਾਰ ਚੁਫੇਰੇ ਜਿਹੜੀਆਂ ਗੂੰਜਾਂ ਪੈ ਗਈਆਂ ਜੰਗਲ ਦੇ। ਦਾ ਬਰਡਸ ਅਟੈਕਡ ਵਿਦ ਬੀਕਸ ਸੋ ਬ੍ਰਾਈਟ, ਪੰਛੀਆਂ ਨੇ ਆਪਣੀਆਂ ਚੁੰਝਾਂ ਦੇ ਨਾਲ ਜਿਹੜਾ ਉਹ ਹਮਲਾ ਬੋਲਿਆ। ਦੇਅਰ ਵਿੰਗਸ ਏ ਸਟਾਰਮ, ਦੇਅਰ ਏਮ ਵਾਸ ਰਾਈਟ, ਯਾਨੀ ਕਿ ਉਹਨਾਂ ਦੀ ਤੂਫਾਨਾਂ ਵਾਂਗ ਉਹਨਾਂ ਦੀ ਉਡਾਨ ਬਣ ਗਈ। The rabbits leaped with fearless might, ਖਰਗੋਸ਼ ਵੀ ਬਿਨਾਂ ਡਰ ਤੋਂ ਚਾਰ ਚੁਫੇਰੇ ਉਛਲਣ ਲੱਗ ਗਏ। While deer charged forth in noble fight, ਉਹਨੇ ਤੇਜ਼ ਹੂਬਸ ਦੇ ਨਾਲ ਹਿਰਨ ਵੀ ਜਿਹੜੇ ਹਮਲਾਵਰ ਹੋ ਗਏ। The poachers fell, their faces pale, ਜਿਹੜੇ ਸ਼ਿਕਾਰੀ ਨੇ ਉਹ ਡਿੱਗਣੇ ਸ਼ੁਰੂ ਹੋ ਗਏ, ਚਿਹਰੇ ਉਹਨਾਂ ਦੇ ਪੀਲੇ ਭੂਕ ਹੋ ਗਏ। Their greed was met with nature's wail, ਕਿ ਵੀ ਹੁਣ ਉਹ ਪੇਨ ਦੇ ਵਿੱਚ ਚੀਕਾਂ ਮਾਰ ਰਹੇ ਨੇ, ਜਿਹੜੀ ਉਹਨਾਂ ਨੂੰ ਉਹਨਾਂ ਦੀ ਲਾਲਚ ਦੀ ਦਾ ਜਿਹੜਾ ਉਹ ਤੋਹਫਾ ਉਹ ਪੰਛੀਆਂ ਨੇ ਦੇ ਦਿੱਤਾ ਜੰਗਲ ਦੇ ਜਾਨਵਰਾਂ ਨੇ। ਦੇ ਰੈਨ, ਦੇ ਫਲੈਡ, ਦੇਅਰ ਵੈਪਨਸ ਲੌਸਟ, ਸ਼ਿਕਾਰੀ ਜਿਹੜੇ ਹੁਣ ਪੀਲੇ ਭੂਖ ਹੋਏ ਨੇ, ਪੰਛੀ ਚੁੰਝਾਂ ਮਾਰ ਰਹੇ ਨੇ, ਬਾਂਦਰ ਵੀ ਆ ਕੇ ਉਹਨਾਂ ਦੇ ਉੱਤੇ ਆ ਕੇ ਸਿਰ ਤੇ ਮਾਰ ਰਿਹਾ ਹੋਣਾ, ਹੱਥ ਚਾਰ ਚੁਫੇਰੇ ਜਿਹੜੇ ਨੇ ਉਹ ਜਿਹੜੇ ਨੇ। ਦੇ ਰੈਨ, ਦੇ ਫਲੈਡ, ਦੇਅਰ ਵੈਪਨਸ ਲੌਸਟ, ਫॉर ਕ੍ਰੂਐਲਿਟੀ ਆਲਵੇਜ਼ ਮੀਟਸ ਇਟਸ ਕਾਸਟ, ਕਿ ਜਿਹੜੇ ਜ਼ੁਲਮ ਕਰਨ ਵਾਲੇ ਨੇ ਅਖੀਰ ਉਹਨਾਂ ਨੂੰ ਜਵਾਬ ਦੇਣਾ ਪੈਂਦਾ। The forest cheered, its voice arose, the darkness fled, the pain reposed, no longer slaves to endless dread, the light returned, the fear had fled। ਕਿ ਜੰਗਲ ਦੇ ਵਿੱਚ ਚਾਰ ਚੁਫੇਰੇ ਚਾਹ ਭਰ ਗਿਆ, ਉੱਚੀਆਂ ਆਵਾਜ਼ਾਂ, ਔਰ ਹਨੇਰਾ ਚਲਾ ਗਿਆ, ਪੇਨ ਜਾਂਦੀ ਲੱਗੀ, ਹੁਣ ਉਹ ਕਿਸੇ ਦੇ ਗੁਲਾਮ ਨਹੀਂ ਸੀ, ਉਹ ਐਂਡਲੈਸ ਡ੍ਰੈਡ ਖਤਮ ਹੋਇਆ, ਰੋਸ਼ਨੀ ਵਾਪਸ ਆਈ ਔਰ ਦੁਸ਼ਮਣ ਨੂੰ, ਸ਼ਿਕਾਰੀਆਂ ਨੂੰ ਉਹਨਾਂ ਨੇ ਭਜਾਇਆ। Then Hoot spoke, his voice so wise, ਹੁਣ ਉਹ ਹੂਟ ਉੱਲੂ ਬੁੱਢਾ ਸਿਆਣਾ, ਉਹਨੇ ਬੜੀ ਸਿਆਣਪ ਦੇ ਨਾਲ ਜਦੋਂ ਇਹ ਸਾਰਾ ਮੋਰਚਾ ਫਤਹ ਹੋ ਗਿਆ ਉਹਨਾਂ ਨੇ ਕਿਹਾ, the fight is won but don't disguise, ਕਿ ਲੜਾਈ ਜਿੱਤੀ ਗਈ ਹੈ ਪਰ ਆਪਣੀ ਆਈਡੈਂਟੀਟੀ ਨੂੰ ਕੰਸੀਲ ਨਾ ਕਰੋ। ਔਰ ਇੱਕ ਗੱਲ ਦਾ ਧਿਆਨ ਰੱਖੋ, ਦਾ ਲੈਸਨ ਲਰਨਡ, ਦਾ ਟਰੂਥ ਸੋ ਬੇਅਰ, ਕਿ ਚਿੱਟਾ ਨੰਗਾ ਸੱਚ ਇਹ ਹੈ ਜਿਹੜਾ ਅਸੀਂ ਸਬਕ ਸਿੱਖਿਆ, ਵੀ ਥਰਾਈਵ ਵੈਨ ਬਾਉਂਡ ਬਾਈ ਲਵ ਐਂਡ ਕੇਅਰ, ਕਿ ਜਦੋਂ ਅਸੀਂ ਇੱਕ ਦੂਸਰੇ ਦੇ ਕੇਅਰ ਕਰਦੇ ਹਾਂ, ਇੱਕ ਦੂਸਰੇ ਦਾ ਧਿਆਨ ਰੱਖਦੇ ਹਾਂ, ਇੱਕ ਦੂਸਰੇ ਨਾਲ ਬੱਝੇ ਹੁੰਦੇ ਹਾਂ, ਫਿਰ ਅਸੀਂ ਤਰੱਕੀਆਂ ਕਰਦੇ ਹਾਂ। ਨਾਓ ਹੀਡ ਮਾਈ ਫਰੈਂਡਸ ਬਿਯੋਂਡ ਥੀਸ ਟਰੀਜ਼, ਏ ਵਾਰ ਸਟਿਲ ਰੇਜਿਸ on the breeze, the world outside so fierce, unkind, seeks to shackle soul and mind। ਹੁਣ ਉਹ ਕਹਿੰਦਾ ਮੇਰੇ ਸਾਥੀਓ ਸੁਣੋ, ਕਿ ਵੀ ਇਹ ਜਿਹੜਾ ਇਹਨਾਂ ਜਿਹੜੇ ਰੁੱਖਾਂ ਦੇ ਵੀ ਦੂਰ ਤੁਸੀਂ ਬੈਠੇ ਹੋ, ਸੁਣੋ ਕਿ ਵੀ ਇੱਕ ਜੰਗ ਬਰਾਬਰ ਜਾਰੀ ਹੈ। ਇਹ ਜਿਹੜਾ ਸੰਸਾਰ ਹੈ ਬਾਹਰ ਦਾ, ਇਹ ਬਹੁਤ ਫੀਅਰਸ ਹੈ, ਬਹੁਤ ਅਨਕਾइंड ਹੈ, ਬੜਾ ਜ਼ਾਲਮ ਹੈ। ਇਹ ਹਮੇਸ਼ਾ ਹੀ ਸੋਲ ਐਂਡ ਮਾਈਂਡ
ਇਹ ਗੁਲਾਮੀ ਦੇ ਵਿੱਚ ਜਕੜਨਾ ਚਾਹੁੰਦਾ ਹੈ। ਐਸੀ ਗਰੀਡ ਹੈ ਇਹਨਾਂ ਲੋਕਾਂ ਦੀ। ਬਿਲਕੁਲ You are not weaker than the deer, the rabbit brave, the bird so near. Stand awake, stand tall, be strong, for truth and faith shall right the wrong. ਹੁਣ ਇਹ ਮੈਸੇਜ ਪੰਛੀਆਂ ਚੋਂ ਕੱਢ ਕੇ ਢਿੱਲੋਂ ਸਾਹਿਬ ਹਿਊਮਨ ਕਾਈਂਡ ਨੂੰ, ਸਿੱਖ ਕੌਮ ਨੂੰ ਦੇ ਰਹੇ ਨੇ ਅੱਛਾ ਕਿ ਵੀ ਤੁਸੀਂ ਹਿਰਨ ਨਾਲੋਂ ਤਾਂ ਕਮਜ਼ੋਰ ਨਹੀਂ ਹੈਗੇ। ਯੂ ਆਰ ਨਾਟ ਵੀਕਰ ਦੈਨ ਦਾ ਡੀਅਰ, ਦਾ ਰੈਬਿਟ ਬਰੇਵ, ਖਰਗੋਸ਼ ਦੇਖੋ ਉਹ ਕਿੱਥੇ ਤੱਕ ਪਹੁੰਚ ਗਿਆ। ਦਾ ਬਰਡ ਸੋ ਨੀਅਰ, ਪੰਛੀਆਂ ਦੀ ਦਾ ਰਿਜ਼ੋਲਵ ਦੇਖੋ। ਜਾਗਦੇ ਰਹੋ, ਸਟੈਂਡ ਅਵੇਕ, ਸਟੈਂਡ ਟਾਲ, ਬੀ ਸਟਰੋਂਗ, ਖਲੋਵੋ, ਹਿੰਮਤ ਕਰੋ। ਫॉर ਟਰੂਥ ਐਂਡ ਫੇਥ ਸ਼ੈਲ ਰਾਈਟ ਦਾ ਰੋਂਗ, ਕਿ ਦੋ ਚੀਜ਼ਾਂ ਨੇ ਜਿਹੜੇ ਗੁਨਾਹਗਾਰਾਂ ਨੂੰ, ਗਲਤ ਕਰਨ ਵਾਲਿਆਂ ਨੂੰ ਸਿੱਧੇ ਰਾਹੇ ਰਾਸਤੇ ਲਿਆ ਸਕਦੀਆਂ ਨੇ। ਟਰੂਥ ਐਂਡ ਫੇਥ, ਬਿਲਕੁਲ ਸੱਚ ਔਰ ਈਮਾਨ, ਫੇਥ, faith, ਕਿ ਭਾਈ ਵਿਸ਼ਵਾਸ। ਅਸੀਂ ਜਿੱਤਾਂਗੇ। ਯੂਰ ਐਨਮੀ ਲਰਕਸ both sly and cruel, more cunning than the darkest ghoul, but fear not, for the Guru's light shall guide you through the longest night. ਕਿ ਤੁਹਾਡਾ ਦੁਸ਼ਮਨ ਜਿਹੜਾ ਚਾਰ ਚਫੇਰੇ ਮੰਡਰਾ ਰਿਹਾ ਹੈ, ਲਰਕ ਹੁੰਦਾ ਹੈ ਕਿ ਵੇਟਿੰਗ ਫॉर ਐਂਬੁਸ਼, ਵੀ ਉਹਨੇ ਤੁਹਾਨੂੰ ਕਦੋਂ ਕਿਵੇਂ ਜਿਹੜਾ ਹਾਂ ਜਿਹਨੂੰ ਕਹਿੰਦੇ ਸ਼ਹਿਰ ਆ ਕੇ ਬੈਠਣਾ, ਬੈਠਾ ਹੁੰਦਾ ਨਾ ਸ਼ਹਿਰ ਆ ਕੇ ਕਿ ਬਿਲਕੁਲ ਵੀ ਕਦੋਂ ਬਾਹਰ ਆਏਗਾ, ਹਾਂ ਕਦੋਂ ਕਦੋਂ ਕਰਨਾ ਜੀ। ਹੈ। ਉਹ ਕਈ ਵਾਰੀ ਉਹ ਬਾਹਰ ਦੋ ਤਰ੍ਹਾਂ ਦੇ ਕੁੱਤੇ ਹੁੰਦੇ ਨੇ, ਇੱਕ ਤਾਂ ਸ਼ਿਕਾਰ ਲਈ ਚੜੇ ਹੁੰਦੇ ਨੇ, ਇੱਕ ਉਹਨਾਂ ਨੂੰ ਖੰਡੇ ਕਹਿੰਦੇ, ਨਿੱਕੇ ਨਿੱਕੇ ਹੁੰਦੇ ਨੇ, ਉਹ ਵਿੱਚ ਵੜ ਜਾਂਦੇ ਨੇ ਖੇਤ ਦੇ, ਉਹ ਜਾ ਕੇ ਸ਼ਿਕਾਰ ਨੂੰ ਉਕਸਾਉਂਦੇ ਆ। ਉਹ ਫਿਰ ਜਦੋਂ ਦੌੜਨ ਲੱਗਦਾ ਫਿਰ ਉਹ ਜਿਹੜੇ ਹਾਊਂਡ ਨੇ ਉਹਨਾਂ ਨੂੰ ਪੈ ਜਾਂਦੇ ਨੇ, ਉਹਨਾਂ ਨੂੰ ਖੰਡੇ ਕੁੱਤੇ ਕਹਿੰਦੇ ਨੇ। ਉਹ ਸ਼ਿਕਾਰ, ਇਹ ਵੀ ਜਿਹੜੇ ਏਜੰਟ ਪ੍ਰੋਵੋਕੇਟਿਵ ਨੇ ਜਿਹੜੇ ਇੱਥੇ ਆ ਕੇ ਭੜਕਾਟ ਪੈਦਾ ਕਰਦੇ ਨੇ, ਇਹ ਉਹ ਨੇ ਖੰਡੇ ਕੁੱਤੇ ਨੇ। ਯੂਰ ਐਨਮੀ ਲਰਕਸ ਬਹੁਤ ਸਲਾਈ ਐਂਡ ਕਰੂਅਲ, more cunning than the darkest ghoul, but fear not, for the Guru's light, ਸਾਡੇ ਨਾਲ ਗੁਰੂ ਦੀ ਰੋਸ਼ਨੀ ਹੈ, ਨੂਰ ਹੈ, shall guide you through the longest night। ਜਿੰਨੀ ਮਰਜ਼ੀ ਹਨੇਰੀ ਰਾਤ ਜ਼ੁਲਮ ਦੀ ਹੋਏ, ਉਹਦੇ ਵਿੱਚ ਗੁਰੂ ਦੀ ਰੋਸ਼ਨੀ ਸਾਨੂੰ ਰਾਹ ਦਿਖਾਏਗੀ। ਲਾਸਟ ਪੈਰਾਗ੍ਰਾਫ ਹੈ, so rise my kin, let courage reign, break all shackles, end the chain, for freedom's call must not be blurred, let every heart like thunder be heard। So rise my kin, मेरे रिश्तेदारों, दोस्तों, सज्जनों, बेलियों, मित्रों, प्यारियों, भैनों, भाइयों, माइयों, जागो। So rise my kin, let courage reign, ਹੌਸਲੇ ਦਾ ਰਾਜ ਹੋਏ, ਫੀਅਰ ਨਹੀਂ, ਲੁਕਣ ਦਾ ਨਹੀਂ ਹੈ, ਡਰ ਕੇ ਨਹੀਂ, ਬਹਾਦਰੀ ਦੇ ਨਾਲ ਸ਼ੇਰਾਂ ਵਾਂਗ ਜਿਹੜਾ ਉਹ ਸ਼ੇਰ ਦੀ ਭਬਕਾਰ ਜਿਹੜੀ ਹੈ ਉਹ ਸੁਣਨੀ ਚਾਹੀਦੀ ਹੈ। ਸੋ ਰਾਈਜ਼ ਮਾਈ ਕੈਨ, ਲੈਟ ਕਰੇਜ ਰੇਨ, ਬ੍ਰੇਕ ਆਲ ਸ਼ੈਕਲਸ, ਐਂਡ ਦਾ ਚੇਨ, ਇਹ ਬੇੜੀਆਂ ਹੱਥਕੜੀਆਂ ਨੂੰ ਤੋੜ ਕੇ ਉਹ ਮਾਰੋ। ਫॉर ਫਰੀडम्स ਕਾਲ ਮਸਟ ਨਾਟ ਬੀ ਬਲਰਡ, ਇਹ ਜਿਹੜੀ ਆਜ਼ਾਦੀ ਦੀ ਆਵਾਜ਼ ਹੈ ਇਹਨੂੰ ਬਲਰ ਨਾ ਹੋਣ ਦਿਓ। ਲੈਟ ਐਵਰੀ ਹਾਰਟ ਲਾਈਕ ਥੰਡਰ ਬੀ ਹਰਡ, ਕਿ ਬਿਜਲੀ ਵਾਂਗ ਜਿਹੜਾ ਜਿਵੇਂ ਗੱਜੀ ਦਾ ਇਵੇਂ ਜਿਹੜੀ ਇਹ ਆਵਾਜ਼ ਚਾਰ ਚਫੇਰੇ ਹੋਏ। ਕਿਆ ਕਹਿਣੇ। ਸੋ ਨਾਈਸ, ਸੋ ਬਿਊਟੀਫੁਲ। ਇਹਨਾਂ ਦੀ ਭਾਊ ਸੰਦੋਖ ਸਿੰਘ ਜੀ ਦੀ ਛੋਟੀ ਹੈ ਨਜ਼ਮ, ਉਹਨਾਂ ਨੇ ਕਿਹਾ ਛੱਡ ਦੇ ਦੇਸ਼ ਸਾਡਾ, ਸਿੱਧੀ ਸਿੱਧੀ ਗੱਲ ਪੰਜਾਬੀ ਚ, ਛੱਡ ਦੇ ਦੇਸ਼ ਸਾਡਾ, ਤੂੰ ਕੀਤੀ ਵੰਡ ਕਾਣੀ, ਸੀਸ ਪੇਟ ਅਸੀਂ ਕੀਤੀ, ਸਾਡੀ ਮੌਤ ਨਾਲ ਯਾਰੀ, ਪਹਿਲਾਂ ਮੁਗਲ ਭਜਾਏ ਅਸੀਂ ਪਾ ਲਏ ਵਾਣੀ, ਤਿਆਰ ਹੋ ਜਾ ਬਿਪਰਾ ਹੁਣ ਤੇਰੀ ਵਾਰੀ, ਤਿਆਰ ਹੋ ਜਾ। ਛੱਡ ਦੇ ਦੇਸ਼ ਸਾਡਾ, ਤੂੰ ਕੀਤੀ ਵੰਡ ਕਾਣੀ, ਸੀਸ ਪੇਟ ਅਸੀਂ ਕੀਤੇ, ਸਾਡੀ ਮੌਤ ਨਾਲ ਯਾਰੀ, ਪਹਿਲਾਂ ਮੁਗਲ ਭਜਾਏ ਅਸੀਂ ਪਾ ਲਏ ਵਾਣੀ, ਤਿਆਰ ਹੋ ਜਾ ਬਿਪਰਾ ਹੁਣ ਤੇਰੀ ਵਾਰੀ, ਤੈਨੂੰ ਸਮਝ ਨਹੀਂ ਆਉਣੀ ਸਾਡੀ ਗਜਬ ਕਹਾਣੀ, ਸਾਡਾ ਮਹਿੰਗਾ ਸੌਦਾ ਤੇਰੀ ਉਮਰ ਨਿਆਣੀ, ਤੈਨੂੰ ਪਿਆ ਭੁਲੇਖਾ ਸਾਡੀ ਗੱਲ ਨਿਆਰੀ, ਜਦੋਂ ਅੱਤ ਹੋ ਜਾਵੇ ਲਾਈਏ ਖੂਨ ਚ ਧਾਰੀ, ਜਿਹਦੀ ਬਾਂਹ ਫੜ ਲਈਏ ਸਾਡੀ ਗੂੜੀ ਯਾਰੀ, ਸਾਡੀ ਹਾਥੀ ਚਾਲ ਸਾਨੂੰ ਕੋਈ ਨਾ ਕਾਹਲੀ, ਸਾਡੇ ਬੁਲੰਦ ਹੌਸਲੇ ਨਾਲ ਸ਼ੇਰਾਂ ਯਾਰੀ, ਸਾਡੀ ਦੱਬੀ ਧਰਤੀ ਵਾਂਗ ਜਿੰਦ ਪਿਆਰੀ, ਰੱਬ ਭੁੱਲਿਆ ਤੈਨੂੰ ਮੱਤ ਤੇਰੀ ਮਾਰੀ, ਭਰੇ ਇਤਿਹਾਸ ਗਵਾਹੀ ਕਦੇ ਗੱਪ ਨਹੀਂ ਮਾਰੀ, ਕਈ ਵਾਰ ਸੀ ਕੁੱਟੀ ਘੇਰ ਜ਼ਾਲਮ ਢਾਣੀ, ਪੰਗੇ ਛੱਡਦੇ ਲੈਣੇ
ਸਾਡੀ ਅਜਬ ਕਹਾਣੀ ਗਿੱਦੜਾਂ ਨੂੰ ਨਹੀਂ ਫੱਬਦੀ ਭਾਊ ਫੋਕੀ ਉਹ ਬਿਮਾਰੀ। ਵਾਹ ਜੀ ਵਾਹ, ਸੋ so ਉਹਨਾਂ nice, ਨੇ so beautiful. ਜੋ ਕੁਛ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਨੇ ਕਿਹਾ, ਉਹਨਾਂ ਨੇ ਪੰਜਾਬੀ ਟ੍ਰਾਂਸਲੇਸ਼ਨ ਕਰਤਾ ਕਿ ਭਾਈ ਖਲੋਵੋ ਔਰ ਮਾਰੋ ਲਲਕਾਰਾ ਤੇ ਇਹਨਾਂ ਨੂੰ ਵਿਪਰ ਨੂੰ ਭਜਾਓ ਔਰ ਇਹ ਕਹੋ ਕਿ ਛੱਡ ਦੇ ਦੇਸ਼ ਸਾਡਾ। ਗੱਲ ਮੁੱਕਦੀ ਦੋ ਟੁਕ। ਬਿਲਕੁਲ, ਦੋ ਟੁਕ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ ਔਰ ਸ਼ਰੀਫ ਸੈਨ ਜੀ ਵੀ, ਔਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ ਵੀ, ਧਰਮ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਸਾਬੀ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਵੀ। ਇਹ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਜ਼ਿੰਦਾਬਾਦ। ਆਲ ਦਾ सक्सेस टू खालसा ब्लैसिंग बाय गुरु ग्रंथ साहिब जी। और सतनाम सिंह जी प्रेसिडेंट जी भी, और इस तरह गुरविंदर मान जी भी, अमरजीत सिंह सैनी जी भी, और ऋषि भारद्वाज जी भी, और कुलदीप कौर जी भी, और शरदा सिंह जी भी, अमरजीत सैनी जी भी, फिर राजनप्रीत सिंह जी कहते हैं बेशक खालिस्तान की गल होर भी चैनल करते हैं, पर किहड़े टाइम ते किस मसले नूं चकना है ते किस ਮਸਲੇ ਨੂੰ ਨਹੀਂ ਚੱਕਣਾ, ਇਹ ਵੀ ਟੀਵੀ 84 ਤੋਂ ਵਧੀਆ ਹੋਰ ਕੋਈ ਨਹੀਂ ਜਾਣਦਾ। ਮੇਰਾ ਇਸ਼ਾਰਾ ਡਾਕਟਰ ਭੀਮ ਤੇ ਨਾਂ ਤੇ ਡਿਬੇਟ ਕਰਨ ਵਾਲੇ ਵੀਰਾਂ ਵੱਲ ਹੈ। ਸੋ ਪੰਨੂ ਜੀ ਵੀ, ਹਾਂਜੀ, ਮਨਜੂਰ ਕੋਏ ਨੂਰ ਜੀ ਵੀ 1223 ਵੀ ਕਹਿੰਦੇ ਜੀ ਭਰ ਕੇ ਜੀਓ ਦੁਆਵਾਂ ਵਾਹਿਗੁਰੂ ਜੀ ਮੇਰ ਕਰਨ, ਚੜ੍ਹਦੀ ਕਲਾ ਵਿੱਚ ਰੱਖਣ, ਚੱਕਰਵਰਤੀ ਖਾਲਸਾ ਫੌਜ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ। और इसी तरह दीप सिंह जी भी, SP ऑफिशियल जी भी, फिर इसी तरह दीप सिंह, फिर और परमिंदर जी भी, फिर बलजीत वैद जी भी, जसकीत सिंह जी भी, गुरप्रीत सिंह पन्नू मोहाली, और इसी तरह सिंह गरचा जी भी, पाल सिंह जी भी, और परमिंदर जी, और इस तरह गुरमीत सिंह बब्बर जी भी, और कमलजीत सिंह जी कहते अमित शाह's statement that even Brahma didn't know what would happen in Punjab 2027. I think 2 points: 1 मीसनापन, चलाकी ते शरारत, and second डर ते अशिंचता from Sikh issues. What you think? देखो ये something up their sleeves। ਮੈਨੂੰ ਕਈ ਵਾਰੀ ਇਹ ਲੱਗਦਾ ਕਿ ਵੀ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਪਹਿਲੇ ਦੌਰ ਨਾਲੋਂ ਵੀ ਖਤਰਨਾਕ ਦੌਰ ਨਾਲ ਪੰਜਾਬ 'ਚ ਤਬਾਹੀ ਕਰਨੀ ਹੈ। ਆਲਰੇਡੀ ਉਹਨਾਂ ਨੇ ਇਨਫਰਾਸਟ੍ਰਕਚਰ ਇਨ ਪਲੇਸ ਕਰ ਲਿਆ ਹੈ, ਨੈਰੇਟਿਵ ਉਸ ਕਿਸਮ ਦਾ ਬਣਾ ਦਿੱਤਾ ਹੈ ਡਰੱਗਸ ਨਾਲ ਜੋੜ ਕੇ। ਔਰ ਦੂਸਰਾ, ਔਰ ਜਿਸ ਕਿਸਮ ਦਾ ਭਗਵੰਤ ਮਾਨ ਔਰ ਉਹਨਾਂ ਦਾ ਐਟੀਚਿਊਡ ਹੈ, ਉਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਬਿਲਕੁਲ ਸੈਂਟਰ ਨੂੰ ਇਹ ਸਿਰਫ ਡੈਮੋਕ੍ਰੇਸੀ ਦੇ ਨਾਂ ਥੱਲੇ ਹਕੂਮਤ ਹੀ ਹੈ। ਪੰਜਾਬ 'ਚ ਗਵਰਨਰ ਰੂਲ ਵਾਂਗ ਦਿੱਲੀ ਹੀ ਰਨ ਕਰ ਰਹੀ ਹੈ ਇਹ ਸਾਰੇ ਪਾਰਟ ਨੂੰ, ਔਰ ਇਹ ਸਾਰੇ ਦੇ ਚੱਲਦੇ ਆ ਕੁਛ ਨਾ ਕੁਛ ਖਤਰਨਾਕ ਅਪ देयर स्लीव्स है जी। स्टिंगर 101 और इसी तरह डॉक्टर परमजीत सिंह समरा जी भी, और इसी तरह बलहाल अहमद जी सानू हैलो कहते ने, और अमन सिंह खालसा जी भी बलहाल फिर कहते हैं कि कहते साडे इत्थे लाहौर च मॉर्निंग है, बारिश हो रही है गर्मी तो बाद, ਸਾਡੇ ਇੱਥੇ ਰਾਤ ਹੈ, ਬਾਰਿਸ਼ ਹੋਣ ਦੇ ਚਾਂਸਿਸ ਹੈ ਅੱਜ ਵੀ ਤੇ ਕੱਲ ਵੀ। ਲਾਡੀ ਸਿੰਘ ਜੀ, ਜਸਵੀਰ ਸਿੰਘ ਜੀ ਵੀ, ਫਿਰ ਬਲਾਲ ਜੀ ਕਹਿੰਦੇ ਨੇ ਕਿ ਰਾਜ ਸਾਹਿਬ ਚਾਈਨਾ ਬੰਗਲਾਦੇਸ਼ ਵਿੱਚ 에ਅਰ ਬੇਸ ਬਣਾਉਣ ਜਾ ਰਿਹਾ। ਬਿਲਕੁਲ ਚਾਈਨਾ ਨੈਕ ਜਿਹੜੇ ਕਹਿੰਦੇ ਚਿਕਨ ਨੈਕ ਦੇ ਕੋਲ, ਸੋ ਦਸੰਬਰ ਐਂਡ ਤੇ। ਔਰ ਇਹ ਮੁਹੰਮਦ ਯੂਨਸ ਜਿਹੜੇ ਚੀਨ ਦੇ ਦੌਰੇ ਤੋਂ ਆਏ ਨੇ, ਉਸ ਤੋਂ ਬਾਅਦ ਪੂਰੇ ਹੋਪਫੁਲ ਇੰਡੀਆ ਨੇ ਰਿਟੈਲੀਏਟ ਕੀਤਾ ਹੈ। ਉਹਨਾਂ ਨੇ ਜਿਹੜੀਆਂ ਉਹਨਾਂ ਨੂੰ ਆਪਣੇ 에ਅਰਪੋਰਟਸ ਤੋਂ ਔਰ ਬੰਦਰਗਾਹਾਂ ਤੋਂ ਸਹੂਲਤਾਂ ਸੀ ਉਹ ਖੋਹ ਲਈਆਂ ਬੰਗਲਾਦੇਸ਼ ਦੀਆਂ, ਪਰ ਉਹਨਾਂ ਦੇ ਮਿਨਿਸਟਰ ਨੇ ਕੰਸਰਨ ਨੇ ਕਿਹਾ ਕੋਈ ਨਹੀਂ, ਵੀ ਵਿਲ ਮੈਨੇਜ ਇਟ, ਕਿਉਂਕਿ ਜਿਹੜਾ ਮੁਹੰਮਦ ਯੂਨਸ ਨੇ ਚਾਈਨਾ ਦੇ ਵਿੱਚ ਇਹ ਕਿਹਾ ਸੀ ਚੀਨ ਦੇ ਆਫੀਸ਼ੀਅਲਸ ਨੂੰ ਐਡਰੈਸ ਕਰਦੇ ਆ ਕਿ ਇਹ ਅਸੀਂ ਰਾਖੇ ਆ ਓਸ਼ਨ ਦੇ, ਔਰ ਇਹ ਲੈਂਡਲੌਕਡ 7 ਜਿਹੜੀਆਂ ਸੂਬੇ ਨੇ, ਔਰ ਤੁਸੀਂ ਵੈਲਕਮ ਹੋ ਆ ਕੇ ਤੁਸੀਂ ਸਾਡੇ ਸਮੁੰਦਰ ਨੂੰ ਇਸਤੇਮਾਲ ਕਰੋ। ਸੋ ਇਹਨੂੰ ਬਹੁਤ ਤਕਲੀਫ ਹੋਈ ਇੰਡੀਆ ਨੂੰ ਇਸ ਤੋਂ, ਔਰ ਇਹਨਾਂ ਨੇ ਕਾਊਂਟਰ ਉਹਨਾਂ ਦੀ ਜਿਹੜੀਆਂ ਨੇ ਉਹ ਫੈਸਿਲਿਟੀਜ਼ ਨੂੰ ਚੈੱਕ ਕੀਤਾ, ਪਰ ਬੰਗਲਾਦੇਸ਼ ਜਿਹੜਾ ਹੈ ਉਹ ਇਸ ਸਾਰੇ ਨੂੰ
ਪੋਜ਼ਿਟਿਵਲੀ ਲੈ ਰਿਹਾ ਔਰ ਚਾਈਨਾ ਦੇ ਨਾਲ ਉਸ ਦੀ ਰਿਲੇਸ਼ਨਸ਼ਿਪ ਵਧੇਗੀ ਆਉਣ ਵਾਲੇ और निहंग सिंह जी कहते ग्रेट पोइट्री एक्सलेंट व्यूज ढिल्लों साहब और फिर इस तरह मनजीत सिंह जी बलहाल अहमद जी भी ਜਿਹੜੀ ਤਾਰੀਫ ਕਰ ਰਹੇ ਨੇ ਜਿਹੜੀ ਪੋਇਮ ਦੀ ਔਰ ਚੜ੍ਹਦੀ ਕਲਾ ਕਹਿੰਦੇ ਰੱਬ ਤੁਹਾਨੂੰ ਰੱਖੇ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਕਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।